वाहिगुरू जी का खालसा वाहिगुरू जी की फतेह। अस्सलाम वालेकुम आदाब बर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ TV 84 ਦੇ ਬਹੁਤ ਹੀ ਪਿਆਰੇ ਤੇ ਸੋਹਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 14 अगस्त 2020 30 सावन नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲਾਂ ਤੇ ਅਸੀਂ ਆਪਣੇ ਪਾਕਿਸਤਾਨੀ ਵੀਰ ਭੈਣਾਂ ਨੂੰ ਪਾਕਿਸਤਾਨ ਦਾ ਜੋ ਆਜ਼ਾਦੀ ਦਿਵਸ ਹੈ ਇਸ ਦੇ ਉੱਪਰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਔਰ ਰੱਬ ਅੱਗੇ ਅੱਲਾ ਅੱਗੇ ਦੁਆ ਕਰਦੇ ਹਾਂ ਕਿ ਜੋ ਪਾਕਿਸਤਾਨ ਹੈ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ। ਉਹ ਜੋ ਪਾਕਿਸਤਾਨ ਦੀ ਆਵਾਮ ਹੈ ਉਹ ਹਮੇਸ਼ਾ ਹੀ ਖੁਸ਼ਹਾਲ ਰਹੇ, ਤਰੱਕੀਆਂ 'ਚ ਰਹੇ। ਸੋ ਜਿਸ ਤਰ੍ਹਾਂ ਕਿ ਅੱਜ ਜਦੋਂ ਦੁਨੀਆ ਭਰ ਦੇ ਵਿੱਚ ਜਿਸ ਤਰ੍ਹਾਂ ਅੱਜ 15 ਅਗਸਤ ਦੀ ਸਵੇਰ ਚੜ੍ਹ ਚੁੱਕੀ ਹੈ ਬਟ ਇੱਥੇ ਜਿੱਦਾਂ ਅਮਰੀਕਾ ਦੇ ਵਿੱਚ ਈਵਨਿੰਗ ਹੈ। ਸੋ ਜਿੱਥੇ ਜੋ ਭਾਰਤੀ ਨੇ ਉਹ ਆਪਣਾ ਆਜ਼ਾਦੀ ਦਿਵਸ ਮਨਾ ਰਹੇ ਨੇ ਸੋ ਉੱਥੇ ਸਿੱਖ ਕੌਮ ਇਸ ਦਿਨ ਨੂੰ ਧੋਖਾ ਦਿਵਸ ਤੇ ਕਾਲਾ ਦਿਨ ਵਜੋਂ ਮਨਾਉਣ ਜਾ ਰਹੀ ਹੈ ਔਰ ਮਨਾ ਵੀ ਰਹੀ ਹੈ। ਔਰ ਪਿਛਲੇ 73 ਸਾਲਾਂ ਦੇ ਵਿੱਚ ਜੋ ਭਾਰਤ ਸਰਕਾਰ ਨੇ ਸਿੱਖ ਕੌਮ ਨੂੰ ਇੱਕ ਤੋਂ ਬਾਅਦ ਇੱਕ ਜੋ ਨਸਲਕੁਸ਼ੀ ਦਾ ਸ਼ਿਕਾਰ ਬਣਾਇਆ ਹੈ ਇਸ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਸਾਡੇ ਵੱਲੋਂ ਵੀ ਦੁਨੀਆ ਭਰ 'ਚ ਬੈਠੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਆਜ਼ਾਦੀ ਦਿਨ ਬਹੁਤ ਬਹੁਤ ਮੁਬਾਰਕ। ਜੀ ਖੁਸ਼ਕਿਸਮਤ ਹੈ ਪਾਕਿਸਤਾਨੀ ਕੌਮ ਕਿ ਉਹਨਾਂ ਨੂੰ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਅਗਵਾਈ ਮਿਲੀ, ਰਹਿਨੁਮਾਈ ਮਿਲੀ ਬਿਲਕੁਲ ਔਰ ਉਹਨਾਂ ਦੇ ਕੋਲ ਇੱਕ ਆਜ਼ਾਦ ਮੁਲਕ ਹੈ। ਕੱਲ੍ਹ ਵੀ ਅਸੀਂ ਇਸ ਦੇ ਉੱਤੇ ਖਾਸ ਸੈਗਮੈਂਟ ਕੀਤਾ ਸੀ ਜਿਸ ਨੂੰ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਬਹੁਤ ਸਰਾਹਿਆ, ਬਹੁਤ ਸਾਰੇ ਕਾਮੈਂਟਸ ਨੇ। ਅਸੀਂ ਹਮੇਸ਼ਾ ਹੀ ਤੁਹਾਡੀ ਸਿਫਤ ਵੀ ਤੁਹਾਡੀ ਇਨਪੁਟ ਵੀ ਸਾਨੂੰ ਹੌਸਲਾ ਦਿੰਦੀ ਹੈ ਔਰ ਅਸੀਂ ਜਿਹੜੀ ਗੱਲ ਕੱਲ੍ਹ ਕੀਤੀ ਜਾਂ ਅੱਜ ਕੀਤੀ ਜਾਂ ਪਹਿਲਾਂ ਕਰਦੇ ਹਾਂ ਜਾਂ ਕੱਲ੍ਹ ਨੂੰ ਕਰਾਂਗੇ ਇਹ ਬਾਈ ਕਨਵਿਕਸ਼ਨ ਹੈ। ਬਿਲਕੁਲ ਕਿਉਂਕਿ ਸਾਡਾ ਯਕੀਨ ਹੈ ਕਿ ਅਲਟੀਮੇਟਲੀ ਜਿੱਥੇ ਸਾਡਾ ਮੁਸਤਕਬਲ ਉਹ ਖਾਲਿਸਤਾਨ ਪਾਕਿਸਤਾਨ ਦੋ ਮੁਲਕਾਂ ਦਾ ਸਾਂਝਾ ਹੈ। ਸਿੱਖ ਕੌਮ ਇਸਲਾਮਿਕ ਫੇਥ ਬਹੁਤ ਸਾਰਾ ਜਿਸ ਨੂੰ ਅਲਾਮਾ ਇਕਬਾਲ ਨੇ ਤੌਹੀਦ ਦੀ ਸਾਂਝ ਦੇ ਨਾਲ ਹਮੇਸ਼ਾ ਲਈ ਜੋੜਿਆ ਹੋਇਆ ਹੈ ਔਰ ਸਾਈਂ ਮੀਆਂ ਮੀਰ ਤੋਂ ਗੁਰੂ ਅਰਜਨ ਸਾਹਿਬ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਸੰਗੇ ਬੁਨਿਆਦ ਰਖਵਾਇਆ ਹੈ। ਇੱਕ ਔਰ ਬਹੁਤ ਵਾਰ ਪਾਕਿਸਤਾਨ ਦੇ ਹਵਾਲੇ ਨਾਲ ਬੇਸ਼ੱਕ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਉਹ ਵਤਨ ਹੈ, ਮਦਰਲੈਂਡ ਹੈ, ਫਾਦਰਲੈਂਡ ਹੈ, ਸਾਡੇ ਲਈ ਉਹ ਸਾਡਾ ਹੋਲੀ ਲੈਂਡ ਵੀ ਹੈ, ਮੁਬਾਰਕ ਵੀ ਹੈ। ਪਾਕਿਸਤਾਨੀਆਂ ਦਾ ਮੁਕੱਦਸ ਸਾਊਦੀ ਅਰੇਬੀਆ ਬਣ ਜਾਂਦਾ ਹੈ ਕਿਉਂਕਿ ਮੱਕਾ ਮਦੀਨਾ ਉੱਥੇ ਹੈ ਜਿੱਥੇ ਅਸੀਂ ਬਾਕੀ ਸਾਂਝਾਂ ਦੀ ਗੱਲ ਕਰਦੇ ਹਾਂ। ਪਾਕਿਸਤਾਨ ਸੱਚਮੁੱਚ ਹੀ ਸਾਡੇ ਲਈ ਉਹ ਮੁਕੱਦਸ ਮੁਲਕ ਹੈ ਜਿੱਥੇ ਕਿ ਸਾਡਾ ਮੱਕਾ ਔਰ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਹੈ ਔਰ ਇਸ ਕੌਮ ਨੇ ਬਹੁਤ ਚੰਗੀ ਤਰ੍ਹਾਂ ਇਸ ਦੀ ਹਿਫਾਜ਼ਤ ਕੀਤੀ ਹੈ। ਔਰ ਅੱਜ ਜਦੋਂ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜੇ ਪਿਛਲੇ ਸਾਲ ਦੀ ਪ੍ਰਾਪਤੀ ਸੀ 9 ਨਵੰਬਰ 2019 ਨੂੰ ਪਾਕਿਸਤਾਨ ਦੀ ਹਕੂਮਤ ਨੇ ਇਹ 72 ਸਾਲਾਂ ਤੋਂ ਜਿਹੜੀ ਸਾਡੀ ਅਰਦਾਸ ਸੀ ਸਿੱਖ ਕੌਮ ਦੀ ਉਸ ਨੂੰ ਪੂਰਾ ਕੀਤਾ। ਉਸ ਨੂੰ ਬੂਰ ਪਿਆ ਪੂਰਾ ਕਰਨ ਵਾਲਾ ਤਾਂ ਰੱਬ ਹੁੰਦਾ ਹੈ ਜਦੋਂ ਕਿ ਇੱਕ ਚੰਗੀ ਸੋਚ ਵਾਲੇ ਜਾਂ ਇੱਕ ਹਮਦਰਦ ਔਰ ਆਪਣੇ ਮੁਲਕ ਦਾ ਵੀ ਭਲਾ ਕਿਉਂਕਿ ਇਹ ਦੋਨਾਂ ਮੁਲਕਾਂ ਦੀ ਸਾਂਝ ਦੀ ਗੱਲ 47 ਬੇਸ਼ੱਕ ਇੱਕ
ਡਿਵੀਜ਼ਨ ਦਾ ਦੌਰ ਵੀ ਹੈ, ਕੁੜਿੱਤਨ ਦਾ ਦੌਰ ਵੀ ਹੈ, ਜ਼ਹਿਰੀਲਾ ਦੌਰ ਵੀ ਹੈ। ਜੀ ਪਰ ਉਦੋਂ ਦੋਨਾਂ ਕੌਮਾਂ ਦੇ ਹਿੱਤ ਵੀ ਕਿਤੇ ਨਾ ਕਿਤੇ ਕਲੈਸ਼ ਹੁੰਦੇ ਸੀ। ਪੰਜਾਬ ਦੀ ਧਰਤੀ ਦੇ ਉੱਤੇ ਜੀ ਕੀ ਬਣੇਗਾ, ਕੀ ਨਹੀਂ ਬਣੇਗਾ, ਬਿਲਕੁਲ ਇਨਸਿਕਿਉਰਿਟੀ ਵੀ ਸੀ। ਮੈਜੋਰਿਟੀ ਦੇ ਹੱਥਾਂ 'ਚ ਜੇ ਮੁਸਲਮਾਨ ਭਾਈਚਾਰਾ 9 ਕਰੋੜ 33 ਕਰੋੜ ਹਿੰਦੂਆਂ ਤੋਂ ਇਨਸਿਕਿਉਰ ਸੀ, ਤੇ ਪੰਜਾਬ 'ਚ 8-9 ਮਿਲੀਅਨ ਸਿੱਖ ਵੀ ਇਨਸਿਕਿਉਰ ਸੀ ਕਿ ਉਹਨਾਂ ਦਾ ਫਿਊਚਰ ਕੀ ਹੋਏਗਾ। ਜੀ ਲੇਕਿਨ ਹੁਣ ਜਦੋਂ ਅਸੀਂ 72-73 ਸਾਲ ਬਾਅਦ ਉਸ ਦੌਰ ਦੀਆਂ ਗੁਸਤਾਖੀਆਂ ਗਲਤੀਆਂ ਵੀ ਦੇਖਦੇ ਹਾਂ, ਤੇ ਉੱਥੇ ਅਸੀਂ ਦੇਖਦੇ ਹਾਂ ਕਿ ਇੱਕ ਪ੍ਰੋਪਰ ਲਾਈਨ ਜਿਹੜਾ ਇੰਟਰਨੈਸ਼ਨਲ ਬਾਰਡਰ ਡਰਾ ਹੈ, ਪਾਕਿਸਤਾਨ ਇੱਕ ਮੁਲਕ ਦੇ ਤੌਰ ਤੇ ਐਗਜ਼ਿਸਟ ਕਰਦਾ ਹੈ। ਜੀ ਔਰ ਅੱਜ ਸਿੱਖ ਕੌਮ ਦੇ ਕੋਲ ਵੀ ਜੇ ਅਸੀਂ ਮੌਜੂਦਾ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਗੱਲ ਕਰੀਏ ਤੇ 50,300 ਸਕੁਅਰ ਕਿਲੋਮੀਟਰ ਟੈਰੀਟਰੀ ਹੈ, ਜਿੱਥੇ ਸਿੱਖ ਲਗਭਗ 70% ਨੇ ਉੱਥੋਂ ਦੀ ਪੋਪੂਲੇਸ਼ਨ ਦਾ। ਹਾਲਾਂ ਅਸੀਂ ਨਾਲ ਲੱਗਦੇ ਸਿੱਖ ਇਲਾਕੇ ਗੰਗਾ ਨਗਰ, ਹਨੂਮਾਨਗੜ੍ਹ ਰਾਜਸਥਾਨ ਦੇ ਵਿੱਚ, ਇਸੇ ਤਰ੍ਹਾਂ ਹਿਮਾਚਲ ਦੇ ਲਾਹੌਲ ਸਪੀਤੀ ਤੱਕ, ਜਿਹੜੇ ਸਾਨੂੰ ਖਾਲਿਸਤਾਨ ਨੂੰ ਇੱਕ ਬਫਰ ਸਟੇਟ, ਤਿੰਨੋਂ ਹੀ ਨਿਊਕਲੀਅਰ ਪਾਵਰ ਚੀਨ, ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਬਣਾਉਂਦਾ ਹੈ। ਜੀ ਔਰ ਇਹ ਮੈਂ ਸਮਝਦਾ ਵੀ ਸਾਡਾ ਜਿੱਥੇ ਤਹਿਜ਼ੀਬੀ ਸਾਂਝ ਦੂਸਰੇ ਦੀ ਗੱਲ ਹੈ, ਨੇਬਰਸ ਵੀ ਨੇ, ਔਰ ਸਾਡੀ ਐਕਸੈਸ ਸੈਂਟਰਲ ਏਸ਼ੀਆ ਦੀ ਮਾਰਕੀਟ ਤੱਕ, ਸਮੁੰਦਰ ਤੱਕ, ਇਹ ਸਾਰਾ ਜਿਹੜਾ ਸਾਡੇ ਸੰਬੰਧ, ਮੈਂ ਅੱਗੇ ਵੀ ਕਿਹਾ ਸੀ ਕਿ ਬਹੁਤ ਵਾਰ ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਜੀ ਇਵੇਂ ਹੋਣੇ ਚਾਹੀਦੇ ਨੇ। ਮੈਂ ਸਮਝਦਾ ਵੀ ਇਹਨਾਂ 'ਚ ਵੀ ਫਿਰ ਵੀ ਕੁਝ ਪਾਬੰਦੀਆਂ ਨੇ, ਔਰ 9/11 ਤੋਂ ਬਾਅਦ ਬਿਟਰਨੈਸ ਵੀ ਹੋਈ, ਕੋਵਿਡ-19 ਨੂੰ ਲੈ ਕੇ ਵੀ ਹੈ। 2-3 ਦਿਨ ਪਹਿਲਾਂ ਹੋਰ ਵੀ ਜਿਹੜੀ ਹੈ ਉਹ ਕਲੈਸ਼ਿੰਗ ਲਾਈਨ ਹੋਈ ਹੈ। ਬਿਲਕੁਲ ਪਰ ਸਾਡੇ ਸਬੰਧ ਉਹ ਹੋਣਗੇ ਖਾਲਿਸਤਾਨ ਔਰ ਪਾਕਿਸਤਾਨ ਦੇ ਜਿਹਨੂੰ ਬਾਕੀ ਦੁਨੀਆ ਦੇ ਜਿਹੜੇ ਗਵਾਂਢੀ ਮੁਲਕ ਨੇ ਉਹ ਕੋਟ ਕਰਨਗੇ। ਸੋ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਇਸ ਯੌਮ ਆਜ਼ਾਦੀ ਦਿਨ ਦੇ ਉੱਤੇ ਮੁਬਾਰਕਬਾਦ ਦਿੰਦੇ। ਔਰ ਜਿਵੇਂ ਤੁਸੀਂ ਕਿਹਾ ਵੀ ਜੇ ਅੱਜ ਅਸੀਂ ਆਪਣੀ ਕੌਮ ਦੀ ਗੱਲ ਫੋਕਸ ਤਰੀਕੇ ਨਾਲ ਕਰੀਏ ਤੇ ਸਾਡੇ ਲਈ ਜਿਹਨੂੰ ਭਾਰਤੀ 15 ਅਗਸਤ ਨੂੰ ਆਜ਼ਾਦੀ ਦਿਵਸ ਕਹਿ ਕੇ ਝੰਡਾ ਲਾਲ ਕਿਲੇ ਦੇ ਉੱਤੇ ਵੀ ਲਹਿਰਾਇਆ ਜਾਏਗਾ। ਪ੍ਰੈਜ਼ੀਡੈਂਟ ਰਾਮ ਕੋਵਿੰਦ ਨੇ ਬੀਤੀ ਰਾਤ ਨੇਸ਼ਨ ਦੇ ਨਾਮ ਮੈਸੇਜ ਦਿੱਤਾ ਹੈ, ਉਹਨਾਂ ਦੇ ਰਾਸ਼ਟਰਪਤੀ ਨੇ। ਔਰ ਉਸ 'ਚ ਕਿਵੇਂ ਉਹੀ ਜਿਹੜੀਆਂ ਨੇ ਜਬਲੀਆਂ ਵੀ ਮਾਰੀਆਂ ਨੇ, ਔਰ ਜੋ ਫਰੇਬੀ ਲਾਈਨ ਹੈ ਉਹਨੂੰ ਅਸੀਂ ਦੂਸਰੇ ਸੈਗਮੈਂਟ 'ਚ ਡਿਸਕਸ ਕਰਾਂਗੇ। ਔਰ ਮੋਦੀ 15 ਅਗਸਤ ਨੂੰ ਉੱਥੋਂ ਐਡਰੈਸ ਕਰੇਗਾ। ਉਹ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਮੋਦੀ ਉਸ ਲਾਲ ਕਿਲੇ ਦੀ ਫਸੀਲ ਤੇ ਚੜ੍ਹਨ ਤੋਂ ਪਹਿਲਾਂ ਇਹ ਫੈਸਲਾ ਕਰੇ ਕਿ ਉਹਨੇ ਆਪਣੇ ਲੋਕਾਂ ਨੂੰ ਦੱਸਣਾ ਹੈ ਕਿ ਚੀਨ ਨੇ ਸਾਡੀ ਕਿੰਨੀ ਜ਼ਮੀਨ ਖੋਈ ਹੈ। ਸੋ ਜ਼ਾਹਰ ਹੈ ਕਿ ਇੱਕ ਤਨਜ਼ ਹੈ, ਪਰ ਇਹ ਵੀ ਦੱਸਦਾ ਹੈ ਵੀ ਇਹ ਕਿੰਨੇ ਕੁ ਭਾਰਤ ਮਾਂ ਦੇ ਸਪੁੱਤਰ ਆਪਣੇ ਆਪ ਨੂੰ ਕਹਿਣ ਵਾਲੇ, ਇਹਨਾਂ ਦੀਆਂ ਕਰਤੂਤਾਂ ਕੀ ਨੇ। ਔਰ ਸਿੱਖ ਦੁਨੀਆ ਭਰ 'ਚ ਇਸ ਨੂੰ ਕਾਲੇ ਦਿਨ ਵਜੋਂ ਮਨਾ ਰਹੇ ਨੇ, ਕਿਉਂਕਿ ਇਹ ਸਾਡੇ ਨਾਲ ਹੋਇਆ ਵੱਡਾ ਧੋਖਾ ਹੈ। ਔਰ ਧੋਖੇ ਦੇ ਆਸਪੈਕਟ ਨੂੰ ਅਸੀਂ ਕੱਲ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਕਿਸ ਤਰ੍ਹਾਂ ਸਾਡੀ ਅਹਿਮਕ ਲੀਡਰਸ਼ਿਪ 47 ਦੇ ਵਿੱਚ ਜਿਹੜੀ ਸਧਾਰਨ ਲੋਕ ਸਨ, ਇੱਧਰ ਜਦੋਂ ਅਸੀਂ ਡਿਬੇਟ ਦੇਖ ਰਹੇ ਹਾਂ ਜਾਂ ਉਹ ਆਪਸ ਦੇ ਵਿੱਚ ਜਿਹੜੀ ਫਾਈਟ ਆਫ ਦਾ ਵਿਟਸ ਹੈ, ਉਹਦੇ 'ਚ ਕਾਇਦੇ ਆਜ਼ਮ ਲੰਡਨ ਰਿਟਰਨਡ ਵਕੀਲ ਨੇ, ਗਾਂਧੀ ਲੰਡਨ ਰਿਟਰਨਡ ਵਕੀਲ ਹੈ, ਨਹਿਰੂ ਲੰਡਨ ਰਿਟਰਨਡ ਵਕੀਲ ਹੈ, ਪਟੇਲ ਲੰਡਨ ਰਿਟਰਨਡ ਵਕੀਲ ਹੈ, ਤੇ ਸਾਡੇ ਮਾਸਟਰ ਜੀ ਨੇ ਸਕੂਲ ਮਾਸਟਰ 2 ਦੂਣੀ 4, ਔਰ ਬਾਕੀ ਯਾਨੀ ਕਰਤਾਰ ਸਿੰਘ, ਬਲਦੇਵ ਸਿੰਘ, ਉਹਨਾਂ ਦਾ ਪਤਾ ਹੀ ਹੈ ਕਿ ਉਹ ਕੀ ਨੇ। ਸੋ ਉਹਦੇ 'ਚ ਸਾਡੇ ਇਹ ਅਹਿਮਕ ਲੋਕ ਫਸੇ ਇਹਨਾਂ ਦੇ ਝਾਂਸੇ 'ਚ। ਲੇਕਿਨ ਕਾਲਾ ਦਿਵਸ ਇਸ ਲਈ ਵੀ ਬਣ ਜਾਂਦਾ ਹੈ ਕਿ ਸਾਡਾ ਜੋ 73 ਸਾਲ ਦਾ ਇਸ ਮੁਲਕ ਦੀ ਕੈਦ ਦੇ ਵਿੱਚ ਤਜਰਬਾ ਹੈ, ਉਸ ਨੇ ਸਾਨੂੰ ਜਿੱਥੇ 18ਵੀਂ ਸਦੀ ਦੇ ਪੀਰੀਅਡ ਨੂੰ ਮੁੜ ਚੇਤੇ ਕਰਵਾਇਆ, ਪਰ ਕੁਝ ਹਾਲਾਤਾਂ ਦੇ ਵਿੱਚ ਇਹ ਉਸ ਤੋਂ ਵੀ ਬਦਤਰ ਹੈ। ਔਰ ਅੰਗਰੇਜ਼ਾਂ ਦੇ 98 ਸਾਲ ਦਾ ਰਾਜ ਜਿਹੜਾ ਹੈ, ਉਸ ਦੇ ਕੰਪੈਰੀਜ਼ਨ ਦੇ ਵਿੱਚ ਤਾਂ ਜਿੰਨਾ ਜੇ ਇਹਨਾਂ ਦੇ ਜ਼ੁਲਮ ਦੇਖੀਏ ਤਾਂ ਫਿਰ ਉਹ ਤਾਂ ਬਿਲਕੁਲ ਪੀਲੇ ਪੈ ਜਾਂਦੇ ਨੇ। ਔਰ ਇਸੇ ਹੀ ਮੱਦੇ ਨਜ਼ਰ ਦੁਨੀਆ ਭਰ 'ਚ ਸਿੱਖ ਨੂੰ ਕਾਲੇ ਦਿਨ ਦੇ ਤੌਰ ਤੇ ਮਨਾ ਰਹੇ ਨੇ। ਜਿਵੇਂ ਅਸੀਂ ਕੱਲ ਵੀ ਦੱਸਿਆ ਸੀ, ਨਿਊਯਾਰਕ ਦੇ ਵਿੱਚ ਵੀ 12 ਵਜੇ ਤੋਂ 3 ਵਜੇ ਤੱਕ ਇੰਡੀਅਨ ਕੌਂਸੂਲੇਟ ਦੇ ਬਾਹਰ ਸਿੱਖਸ ਫਾਰ ਜਸਟਿਸ ਵੱਲੋਂ, ਜਿੱਥੇ ਉਹਨਾਂ ਨੇ ਰੈਫਰੈਂਡਮ 2020 ਰਜਿਸਟ੍ਰੇਸ਼ਨ ਵੀ ਰੱਖੀ ਹੈ, ਇੱਕ ਜ਼ੋਰਦਾਰ ਪ੍ਰੋਟੈਸਟ ਹੋਏਗਾ। ਔਰ ਵਾਸ਼ਿੰਗਟਨ ਦੀ ਐਮਬੈਸੀ ਜਿਹੜੀ 2107 ਮੈਸਾਚੂਸਟਸ ਐਵਨਿਊ ਨਾਰਥ ਵੈਸਟ 'ਚ ਹੈ, ਉੱਥੇ 12 ਤੋਂ 3 ਵਜੇ ਤੱਕ ਜ਼ੋਰਦਾਰ ਪ੍ਰੋਟੈਸਟ, ਜਿਸ ਨੂੰ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਵੀਰ ਨਰਿੰਦਰ ਸਿੰਘ ਜੀ,
ਉਹ ਉਹਨਾਂ ਦੇ ਸਾਥੀ ਆਰਗੇਨਾਈਜ਼ ਕਰ ਰਹੇ ਨੇ ਔਰ ਸਪਾਂਸਰਿੰਗ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਖਾਲਿਸਤਾਨ ਅਫੇਅਰ ਸੈਂਟਰ, ਸਿੱਖਸ ਫਾਰ ਜਸਟਿਸ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਾਰੇ ਮੈਟਰੋਪੋਲੀਟਨ ਏਰੀਆ ਵਰਜੀਨੀਆ, ਮੈਰੀਲੈਂਡ, ਡੀਸੀ ਦੇ ਗੁਰਦੁਆਰੇ ਔਰ ਉਸ ਦੇ ਨਾਲ ਅਸੀਂ ਦੇਖਦੇ ਹਾਂ ਵੌਇਸਸ ਫਾਰ ਫਰੀडम, ਇਹ ਸਾਰੇ ਉਸ ਨੂੰ ਆਰਗੇਨਾਈਜ਼ ਕਰ ਰਹੇ ਨੇ। ਔਰ ਅੱਜ ਸਾਡੇ ਦਰਸ਼ਕਾਂ ਨੇ ਆਲਰੇਡੀ ਉਸ ਨੂੰ ਫੇਸਬੁੱਕ ਤੇ ਲਾਈਵ ਦੇਖਿਆ ਹੋਏਗਾ ਔਰ YouTube ਦੇ ਉੱਤੇ ਵੀ ਅਪਲੋਡ ਹੋ ਰਿਹਾ। ਥੋੜੀ ਜਿਹੀ ਟੈਕਨੀਕਲ ਹਿੱਚ ਹੈ ਕਿ ਇੱਕ ਪ੍ਰੈਸ ਕਾਨਫਰੰਸ ਜਿਹੜੀ ਕਿ ਦੁਪਹਿਰੇ 11 ਤੋਂ ਆਲਮੋਸਟ 12:15 ਤੱਕ ਇੱਥੋਂ ਦੇ ਅਸੀਂ ਵੱਡੇ 5 ਸਟਾਰ ਬੈਂਕੁਏਟ ਹਾਲ ਦੇ ਵਿੱਚ ਕੀਤੀ, ਜਿਸ ਦੇ ਵਿੱਚ ਸਾਡੀਆਂ ਦੂਸਰੀਆਂ ਆਰਗੇਨਾਈਜੇਸ਼ਨ, ਸਿੱਖ ਕੋਆਰਡੀਨੇਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦੁਆਬਾ ਸਿੱਖ ਐਸੋਸੀਏਸ਼ਨ ਔਰ ਬਾਕੀ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਵੀ ਸੀ। ਉਸ ਦੇ ਵਿੱਚ ਵੀ ਗੱਲ ਤਾਂ ਕਿਤਿਓਂ ਸ਼ੁਰੂ ਕਰ ਲਈਏ, ਗੁਲਾਮੀ ਦੀ ਦਾਸਤਾਨ ਬਿਆਨਦਿਆਂ ਜ਼ੁਲਮਾਂ ਦੀ ਕਹਾਣੀ ਨਾ ਮੁੱਕਣ ਵਾਲੀ ਹੁੰਦੀ ਹੈ। ਬਿਲਕੁਲ। ਔਰ ਇਹ ਇੱਕ ਉਸ ਗਮਾਂ ਦੀ ਰਾਤ ਵਾਂਗ ਹੈ। ਭਾਵੇਂ ਸ਼ਿਵ ਬਟਾਲਵੀ ਨੇ ਤੇ ਇਸ ਨੂੰ ਆਪਣੀ ਜਿਹੜੀ ਹੈ ਉਹ ਇੱਕ ਮਾਨਸਿਕ ਹਾਲਤ ਦੇ ਵਿੱਚ ਕਿਹਾ ਸੀ, ਪਰ ਹਾਲਾਤ ਇਹ ਸਾਡੀ ਜ਼ਰੂਰ ਬਣੀ ਹੈ। ਉੱਥੇ ਤਾਂ ਉਹਨੇ ਨਿਰਾਸ਼ਾ 'ਚ ਐਂਡ ਕੀਤਾ ਕਿ ਗਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਬੇ ਨੇ, ਨਾ ਭੈੜੀ ਰਾਤ ਮੁੱਕਦੀ ਏ, ਨਾ ਲੰਮੇ ਗੀਤ ਮੁੱਕਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਇਸ ਯਕੀਨ ਦੇ ਨਾਲ ਕਿ ਬੇਸ਼ੱਕ ਇਹ ਗਮਾਂ ਦੀ ਰਾਤ ਹੈ ਔਰ ਸਾਡੀ ਦਾਸਤਾਨ ਉਹਨਾਂ ਜਿਹੜੀਆਂ ਦੁਖਾਂਤਕ ਕਹਾਣੀਆਂ ਦੀ ਹੈ, ਜਿਹੜੀ ਇੱਕ ਤੋਂ ਬਾਅਦ ਇੱਕ ਟ੍ਰੈਜਡੀ ਹੈ, ਇੱਕ ਤੋਂ ਬਾਅਦ ਇੱਕ ਜਿਹੜੀ ਉਹਨਾਂ ਦੇ ਹੱਥ 'ਚ ਆਈ ਪਾਵਰ ਹੈ, ਉਹ ਪ੍ਰੋਸੀਕਿਊਟਰ ਨੇ ਔਰ ਅਸੀਂ ਪਰਸੀਕਿਊਟਰ ਹੈ। ਇੱਕ ਤੋਂ ਬਾਅਦ ਇੱਕ ਪਰਸੀਕਿਊਸ਼ਨ 'ਚੋਂ ਅਸੀਂ ਗੁਜ਼ਰਦੇ। ਲੇਕਿਨ ਜਿੱਥੇ ਅਸੀਂ ਇਹ ਗੱਲ ਦਾਅਵੇ ਨਾਲ, ਗੁਰੂ ਦੇ ਆਸਰੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਬੇਸ਼ੱਕ ਸਾਡੀ ਲੀਡਰਸ਼ਿਪ 47 ਦੇ ਦੌਰ ਸਮੇਂ ਦੀ ਹਾਣ ਦੀ ਨਾ ਹੋਈ ਹੋਏ, ਬੇਸ਼ੱਕ ਅੱਜ ਦੇ ਦੌਰ 'ਚ ਵੀ ਪਿਛਲੀਆਂ 4 ਦਹਾਈਆਂ 'ਚ ਕਦੇ ਸਾਨੂੰ ਬਾਦਲ ਟੱਬਰ ਟੱਕਰਿਆ ਜਾਂ ਅਮਰਿੰਦਰ ਵਰਗੇ ਟ੍ਰੀਟਰ ਜਿਹੜੇ ਨੇ, ਜਿਨ੍ਹਾਂ ਨੇ ਆਪਣੇ ਕੁਨਬੇ ਦੇ ਹਿੱਤ ਨੂੰ ਪਾਲਦਿਆਂ ਕੌਮ ਦੇ ਨਾਲ ਗੱਦਾਰੀ ਕੀਤੀ, ਬਾਰ-ਬਾਰ ਕਰ ਰਹੇ ਨੇ। ਪਰ ਇਹਦੇ ਬਾਵਜੂਦ ਜਿਹੜੀ ਸਿੱਖ ਕੌਮ ਦੀ ਪ੍ਰੋਗਰਾਮਿੰਗ ਹੈ, ਜਿਹੜੀ 10 ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਸਾਹਿਬ 1469 ਈਸਵੀ 'ਚ ਪ੍ਰਕਾਸ਼ਮਾਨ ਹੁੰਦੇ ਨੇ ਔਰ 1699 ਈਸਵੀ ਦੇ ਵਿੱਚ ਖਾਲਸਾ ਸਾਜਨਾ ਹੁੰਦੀ ਹੈ। 230 ਸਾਲ ਦਾ ਇਹ ਵਕਤ ਹੈ। 10 ਗੁਰੂ ਸਾਹਿਬਾਨ ਨੇ ਉਸ ਧਰਤੀ ਦੇ ਖਿੱਤੇ ਦੇ ਵਿੱਚ ਇਹ ਸਿੱਖੀ ਦਾ ਬੀਜ ਇੰਨਾ ਡੂੰਘਾ ਬੀਜਿਆ ਔਰ ਇਸ ਚੋਂ ਜਿਹੜੀ ਫਿਰ ਜੜ ਨਿਕਲੀ ਹੈ ਇੰਨੀ ਪੁਖਤਾ ਹੈ ਔਰ ਇਹ ਜਿਹੜਾ ਸਿੱਖੀ ਦਾ ਬੂਟਾ ਹੈ, ਇਸ ਨੂੰ ਗੁਰੂ ਸਾਹਿਬਾਨ ਨੇ ਆਪਣੇ ਸਰਬੰਸ ਦੇ ਕੁਰਬਾਨ ਕਰਕੇ ਉਸ ਖੂਨ ਨਾਲ ਸਿੰਚਿਆ ਹੈ। ਇਸ ਦੀਆਂ ਜੜ੍ਹਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ। ਛੋਟੇ ਛੋਟੇ 7 ਤੇ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦਾ ਖੂਨ ਹੈ ਔਰ ਯੋਧੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ 18 ਸਾਲ, 16 ਸਾਲ ਜਾਂ 16 ਜਾਂ 14 ਉਹਨਾਂ ਦੀਆਂ ਬਹਾਦਰੀ ਦੀਆਂ ਗਾਥਾਵਾਂ ਨੇ। ਔਰ ਫਿਰ ਸਾਡੇ ਨਾਲ ਲਗਭਗ 4 ਸਦੀਆਂ ਦਾ ਸ਼ਹੀਦੀਆਂ ਦਾ ਇਤਿਹਾਸ ਜਿਹੜਾ 1606 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਹੁੰਦਾ ਹੈ। ਇਹ ਇੰਨੀ ਲੰਬੀ ਦਾਸਤਾਨ ਹੈ ਕਿ ਅਸੀਂ ਵੈਲੀ ਆਫ ਡੈਥ 'ਚੋਂ ਗੁਜ਼ਰਦੇ ਹਾਂ ਵੀ, ਮੌਤ ਦੀਆਂ ਘਾਟੀਆਂ 'ਚੋਂ ਗੁਜ਼ਰਦੇ ਹਾਂ ਵੀ, ਇਸ ਫੇਥ ਦੇ ਨਾਲ ਜਿਉਂਦੇ ਰਹੇ, ਇਸ ਫੇਥ ਦੇ ਨਾਲ ਤੁਰੇ ਰਹੇ, ਇਸ ਫੇਥ ਦੇ ਨਾਲ ਸਾਡੀ ਪੇਸ਼ਕਦਮੀ ਰਹੀ ਕਿ ਹਮ ਪਾਤਸ਼ਾਹੀ ਸਤਿਗੁਰ ਦਈ, ਖੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਕਿ ਸਾਨੂੰ ਪਾਤਸ਼ਾਹ ਗੁਰੂ ਨੇ ਬਣਾਇਆ ਹੈ। ਬਿਲਕੁਲ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਕਿ ਜਿੱਥੇ ਇੱਕ ਸਿੱਖ ਬੈਠਾ ਹੈ, 1.25 ਲੱਖ ਹੈ, ਉਹ 1.25 ਲੱਖ ਨਾਲ ਲੜਨ ਦਾ ਉਹਦਾ ਜੀਰ ਹੈ ਔਰ ਉਹ ਆਪਣੀ ਕਿਸਮਤ ਦਾ ਆਪ ਮਾਲਕ ਹੈ, ਉਹ ਆਪਣੀ ਹੋਣੀ ਦਾ ਆਪ ਮਾਲਕ ਹੈ। ਔਰ ਇੱਕ ਵਾਕਿਆ ਜਿਹੜਾ 19ਵੀਂ ਸਦੀ ਦੇ ਦੂਸਰੇ ਅੱਧ ਦੇ ਵਿੱਚ ਜਿਹੜਾ ਜਦੋਂ ਅੰਗਰੇਜ਼ ਪੰਜਾਬ ਦੇ ਉੱਤੇ ਕਾਬਜ਼ ਹੋ ਜਾਂਦੇ ਨੇ 1849 ਦੇ ਸਾਲ ਦੇ ਵਿੱਚ, ਉਸ ਤੋਂ ਕੁਝ ਸਾਲ ਬਾਅਦ ਇੱਕ ਅੰਗਰੇਜ਼ ਜਿਹਦੇ ਨਾਲ ਦੋ ਭਾਸ਼ੀਆ ਇੰਟਰਪ੍ਰੇਟਰ ਹੈ, ਉਹ ਜਾ ਰਿਹਾ ਤਾਂ ਉਹਨੇ ਦੇਖਿਆ ਕਿ ਵੀ
ਇੱਕ ਨਿਹੰਗ ਸਿੰਘ ਜਿਹਦਾ ਬੜਾ ਘੋੜਾ ਵੀ ਬੜਾ ਪਲਿਆ ਹੋਇਆ ਸੋਹਣਾ ਹੈ ਔਰ ਉਹ ਪੂਰਾ ਸ਼ਸਤਰਧਾਰੀ ਹੈ। 5 ਸ਼ਸਤਰ ਜਿਵੇਂ ਨਿਹੰਗ ਸਿੰਘ ਮਿਨੀਮਮ ਹੁੰਦੇ ਨੇ, ਬਰਛਾ ਵੀ ਹੈ, ਚੱਕਰ ਵੀ ਹੈ ਔਰ ਕਟਾਰ ਵੀ ਹੈ, ਤਲਵਾਰ ਵੀ ਹੈ, ਢਾਲ ਵੀ ਹੈ। ਔਰ ਉਹ ਦੇਖਦਾ ਹੈ, ਉਹਨੂੰ ਰੋਕਦਾ ਹੈ ਤੇ ਉਹ ਉਹਨੂੰ ਪੁੱਛਦਾ ਹੈ ਆਪਣੇ ਦੁਪਾਸ਼ੀਏ ਰਾਹੀਂ ਕਿ ਵੀ ਉਹ ਇਹ ਸੋਚਦਾ ਵੀ ਅਸੀਂ ਤਾਂ ਪੰਜਾਬ 'ਚ ਹਰ ਇੱਕ ਨੂੰ ਡਿਸਆਰਮ ਕਰ ਦਿੱਤਾ ਹੈ, ਇਹ ਕਿੱਥੋਂ ਕੌਣ ਹੈ, ਕੀ ਹੈ ਇਹਦਾ। ਔਰ ਉਹਦੇ ਚਿਹਰੇ ਤੇ ਇੱਕ ਜਲਵਾ ਹੈ, ਇੱਕ ਨੂਰ ਹੈ। ਉਹ ਉਹਨੂੰ ਪੁੱਛਦਾ ਹੈ ਕਿ ਵੀ ਤੇਰਾ ਲੀਡਰ ਕੌਣ ਹੈ। ਬਿਲਕੁਲ। ਔਰ ਉਹ ਬਰਛੇ ਨੂੰ ਉੱਪਰ ਨੂੰ ਕਰ ਦਿੰਦਾ ਕਿ ਉਹ ਰੱਬ ਤੋਂ ਬਿਨਾਂ ਉਹਨੂੰ ਇੰਟਰਪ੍ਰੀਟ ਕਰਕੇ ਕਹਿੰਦਾ ਹੈ ਕਿ ਵੀ ਇਹ ਉਹਨੇ ਜਵਾਬ ਦਿੱਤਾ ਹੈ ਕਿ ਸਿਰਫ ਇੱਕ ਰੱਬ ਨੂੰ ਅਸੀਂ ਲੀਡਰ ਮੰਨਦੇ ਹਾਂ, ਉਸ ਤੋਂ ਬਿਨਾਂ ਕੋਈ ਨਹੀਂ। ਤੇ ਫਿਰ ਉਹਨੂੰ ਉਹ ਪੁੱਛਦਾ ਕਿ ਵੀ ਉਹ ਤਾਂ ਉੱਪਰ ਦੇ ਰੱਬ ਦੀ ਗੱਲ ਹੈ, ਇੱਥੇ ਤੇਰੀ ਜ਼ਮੀਨ ਕਿਹੜੀ ਹੈ, ਤੇਰੀ ਧਰਤੀ ਕਿਹੜੀ ਹੈ। ਤੇ ਉਹ ਉਸ ਬਰਛੇ ਨੂੰ, ਨੇਜ਼ੇ ਨੂੰ ਜ਼ਮੀਨ 'ਚ ਮਾਰ ਕੇ ਮੈਸੇਜ ਦਿੰਦਾ ਹੈ ਕਿ ਜਿੱਥੇ ਮੈਂ ਬੈਠਾ ਇਹੀ ਧਰਤੀ ਮੇਰੀ ਹੈ। ਹੁਣ ਇਹ ਹੈ ਹੰਨੇ ਹੰਨੇ ਜਿਹੜੀ ਮੀਰੀ ਦੀ ਗੱਲ ਹੈ, ਜੈ ਜੈ ਬੈ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਜਿਹੜੀ ਗੁਲਾਮੀ ਹੈ ਉਹ ਸਟੇਟ ਆਫ ਮਾਈਂਡ ਹੈ। ਔਰ ਜੇ ਅਸੀਂ ਖਾਲਸਾਈ ਪਹਿਰਾਵਾ ਨਿਹੰਗ ਸਿੰਘਾਂ ਦੇ ਬਾਣੇ 'ਚ ਦੇਖੀਏ ਤੇ ਇੱਕ ਫਰਲਾ ਅਸੀਂ ਕਹਿੰਦੇ ਹਾਂ, ਦਸਤਾਰ ਦੇ ਉੱਤੇ ਕੋਨ ਸ਼ੇਪ ਦਸਤਾਰ ਹੁੰਦੀ ਹੈ, ਉਸ ਤੇ ਚੱਕਰ, ਇਹ ਫਰਲਾ। ਹੁਣ ਫਰਲਾ ਝੰਡਾ ਹੈ। ਹੁਣ ਬਹੁਤ ਵਾਰ ਜਿਹੜੀਆਂ ਕੌਮਾਂ ਜਿਵੇਂ ਪਾਕਿਸਤਾਨ ਡੇ ਜੇ ਅੱਜ ਸਾਡੇ ਪਾਕਿਸਤਾਨੀ ਭੈਣ ਭਰਾ ਮਨਾ ਰਹੇ ਨੇ, ਹਰ ਥਾਂ ਤੇ ਪਾਕਿਸਤਾਨੀ ਝੰਡਾ ਲਹਿਰਾਇਆ ਜਾ ਰਿਹਾ ਕਿਉਂਕਿ ਉਸ ਝੰਡੇ ਦੇ ਨਾਲ ਫਖਰ ਹੈ, ਉਹ ਕੁਰਬਾਨੀਆਂ ਦੀ ਗੱਲ ਕਰਦਾ ਹੈ। ਇਸੇ ਤਰ੍ਹਾਂ ਹਰ ਮੁਲਕ ਜਿਹੜਾ ਸੋਵਰਨ ਹੈ ਉਸ ਦਾ ਆਪਣਾ ਇੱਕ ਝੰਡਾ ਹੈ ਔਰ ਜਦੋਂ ਉਹਨੂੰ ਕੋਈ ਸਬਜੂਗੇਟ ਕਰਦਾ ਉਹਦਾ ਝੰਡਾ ਲਾ ਕੇ ਆਪਣਾ ਝੰਡਾ ਲਾਉਂਦਾ। ਹੁਣ ਜਦੋਂ ਕੱਲਾ ਕੱਲਾ ਸਿੱਖ ਵੀ ਜੰਗਲਾਂ ਦੇ ਵਿੱਚ ਔਰ ਔਖੀਆਂ ਥਾਵਾਂ ਦੇ ਉੱਤੇ ਜਿਹੜਾ ਉਹ ਆਪਣੀ ਆਜ਼ਾਦੀ ਦੀ ਲੜਾਈ ਜਾਰੀ ਰੱਖ ਰਿਹਾ ਸੀ, ਸੋ ਹਰ ਸਿੰਘ ਦੀ ਦਸਤਾਰ ਦਾ ਉਹ ਫਰਲਾ ਜਿਹੜਾ ਉਹ ਝੰਡਾ ਸੀ ਕਿ ਵੀ ਮੈਂ ਕਿਸੇ ਦੀ ਅਧੀਨਗੀ ਨਹੀਂ ਕਬੂਲੀ ਹੋਈ, ਖਾਲਸਾ ਸੋਵਰਨ ਹੈ। ਇਹ ਹੈ ਜੈ ਜੈ ਮੈਂ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਜਿੱਥੇ ਅਸੀਂ ਬੈਠੇ ਹਾਂ ਉੱਥੇ ਅਸੀਂ ਤਖਤ ਬਣਾਇਆ। ਹੁਣ ਇਹ ਜਿਹੜੀ ਖਾਲਸਾਈ ਸਪਿਰਿਟ ਹੈ, ਸਿੱਖ ਸਪਿਰਿਟ ਹੈ, ਔਰ ਇਹ ਜਿਹੜੀ 1.25 ਲੱਖ ਦੀ ਗੱਲ ਹੈ, ਇਹ ਮੈਸੇਜ ਸੀ। ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਬਿਗ ਨੰਬਰਸ ਆ ਜਾਂਦੇ ਨੇ, ਵੱਡੀਆਂ ਫੌਜਾਂ ਆ ਜਾਂਦੀਆਂ ਨੇ, ਦੂਸਰੇ ਸਮਝਦੇ ਨੇ ਕਿ ਭਾਈ ਅਸੀਂ ਹੁਣ ਜਿਹੜਾ ਇਹਨਾਂ ਸਾਹਮਣੇ, ਪਰ ਨਹੀਂ, ਹੁਣ ਸਾਡਾ ਤਾਂ ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਹੁੰਦਾ ਹੈ। ਔਰ ਇਹ ਕੱਲਾ ਸਿਰਫ ਲਫ਼ਜ਼ਾਂ 'ਚ ਨਹੀਂ ਹੈ। ਜੇ 3 ਸਦੀਆਂ ਦਾ ਇਤਿਹਾਸ ਚਮਕੌਰ ਦੀ ਗੜੀ ਤੋਂ ਦੇਖੀਏ, ਜਿੱਥੇ 10ਵੇਂ ਪਾਤਸ਼ਾਹ ਆਪਣੇ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ ਔਰ ਪਿਆਰਿਆਂ ਦੇ ਨਾਲ 40 ਸਿੱਖ ਨੇ ਔਰ ਲਗਭਗ 10 ਲੱਖ ਦੀ ਫੌਜ ਸਾਰੇ ਪੰਜਾਬ ਭਰ ਦੇ ਵਿੱਚ ਫੈਲੀ ਹੋਈ ਹੈ ਔਰ ਇੱਕ ਇੱਕ ਸਿੱਖ ਟਕਰਾਉਂਦਾ ਹੈ। 1.25 ਲੱਖ ਦੀ ਉਹ ਸਪਿਰਿਟ ਜਿਹੜੀ ਹੈ, ਉਹ ਉਹਨਾਂ ਦੇ ਸਾਹਿਬਜ਼ਾਦੇ ਵੀ ਸ਼ਹੀਦ ਹੁੰਦੇ ਨੇ, ਸ਼ਹੀਦੀਆਂ ਪਾਉਂਦੇ ਨੇ, ਲੇਕਿਨ 10 ਲੱਖ ਫੌਜ ਉਹਨਾਂ ਦਾ ਮਨੋਬਲ ਨਹੀਂ ਤੋੜ ਸਕਦੀ। ਫਿਰ ਇਹੀ ਸਪਿਰਿਟ ਅਸੀਂ ਦੇਖਦੇ ਜਦੋਂ ਕਿ ਤੁਸੀਂ ਔਖੇ ਤੋਂ ਔਖੇ ਇਸ ਪੀਰੀਅਡ ਦੇ ਵਿੱਚ ਜਿਹੜੀ ਰੈਜ਼ਿਲੀਅੰਸ ਦੇਖਦੇ ਹੋ ਸਿੱਖ ਦੀ, ਉਹਦੇ ਪਿੱਛੇ ਸਪਿਰਿਟ ਹੈ ਕਿ ਵੀ ਕੋਈ ਵੀ ਤੁਹਾਨੂੰ ਤੁਹਾਡੇ ਈਮਾਨ ਤੋਂ ਨਹੀਂ ਡੇਗ ਸਕਦਾ। ਔਰ ਇਸੇ ਨਹੀਂ ਜੇ ਅਸੀਂ ਧਰਤੀ ਦੇ ਖਮੀਰ ਨੂੰ ਬਦਲਿਆ 18ਵੀਂ ਸਦੀ ਦੇ ਵਿੱਚ, ਜੇ ਅੱਜ ਵੀ ਭਾਰਤ ਦੀ ਹਕੂਮਤ 30 ਮਿਲੀਅਨ ਉਹਨੂੰ ਉਸ ਤੋਂ ਕਿਉਂ ਖੌਫਜ਼ਦਾ ਨੇ, ਉਹਨਾਂ ਨੂੰ ਇਹ ਤੁਹਾਡਾ ਇਤਿਹਾਸ ਜਿਹੜਾ ਹੁੰਦਾ ਹੈ ਉਹ ਤੁਹਾਡਾ ਆਇਨਾ ਵੀ ਹੁੰਦਾ ਹੈ, ਤੁਹਾਡਾ ਸ਼ੀਸ਼ਾ ਵੀ ਹੁੰਦਾ ਹੈ, ਤੁਹਾਡੀ ਮੋਟੀਵੇਸ਼ਨ ਵੀ ਹੁੰਦੀ ਹੈ, ਤੁਹਾਡੀ ਸਟਰੈਂਥ ਵੀ ਹੁੰਦੀ ਹੈ। ਔਰ ਇਸ ਤੋਂ ਹੀ ਦੁਸ਼ਮਣ ਨੂੰ ਡਰ ਵੀ ਲੱਗਦਾ। ਔਰ ਇਹ ਜਿਹੜਾ ਸਿੱਖਾਂ ਦਾ ਰਿਜ਼ੋਲਵ ਹੈ, ਜਦੋਂ ਇਹਨਾਂ ਨੇ 36 ਸਾਲ ਪਹਿਲਾਂ ਪਹਿਲੇ ਹਫਤੇ ਜੂਨ ਦੇ 1984 'ਚ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਢਾਇਆ, ਪੰਜਾਬ ਭਰ ਦੇ ਇਤਿਹਾਸਕ ਗੁਰਦੁਆਰੇ ਹਰਿਆਣਾ ਹਿਮਾਚਲ ਦੇ ਉਹਨਾਂ 'ਚ ਵੀ ਫੌਜ ਭੇਜੀ, ਹਜ਼ਾਰਾਂ ਸਿੱਖ ਮਾਰੇ। ਉਹ ਸਮਝਦੇ ਸੀ ਵੀ ਠੀਕ ਹੈ ਸਾਡੀ ਫੌਜੀ ਮਾਈਟ, ਉਸ ਤੋਂ ਉਹਨਾਂ ਨੇ 13 ਸਾਲ ਪਹਿਲਾਂ ਪਾਕਿਸਤਾਨ ਤੋੜ ਦਿੱਤਾ ਸੀ, ਮਸ਼ਰਕੀ ਪਾਕਿਸਤਾਨ ਫੌਜ ਭੇਜ ਕੇ ਬੰਗਲਾਦੇਸ਼ ਬਣਾਇਆ ਸੀ। ਏਡੀ ਜੇਤੂ ਫੌਜ ਜੀ ਅਸੀਂ ਇੰਨੇ ਹਜ਼ਾਰ ਦਾ ਸਰੈਂਡਰ ਲਿਆ, ਉਹਨਾਂ ਨੇ ਕਿਹਾ ਵੀ ਸਿਖਾ ਦਿੱਤਾ ਹੈ ਸਬਕ ਇਹਨਾਂ ਨੂੰ, ਇਹ ਹੁਣ ਸਿਰ ਚੁੱਕਣ ਜੋਗਾ ਨਹੀਂ ਛੱਡਿਆ। ਔਰ ਇਹ ਉਸ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਇਹ ਆਮ ਉਸ ਜ਼ਮਾਨੇ ਦੇ ਵਿੱਚ ਚਰਚਾ ਸੀ। ਕਹਿੰਦੇ ਸੀ ਕਿ ਸਿੱਖ ਤਾਂ ਰੋਜ਼ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਇਹਨਾਂ ਨੂੰ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅੱਜ ਇਹ ਗੱਲ ਇੰਦਰਾ ਗਾਂਧੀ ਦੱਸ ਸਕਦੀ ਹੈ, ਜਨਰਲ ਵੈਦਿਆ ਦੱਸ ਸਕਦਾ ਹੈ। 1700 ਤੋਂ ਜ਼ਿਆਦਾ ਪੰਜਾਬ ਦੇ ਉਹ ਪੁਲਸੀਏ ਜਿਨ੍ਹਾਂ ਦੇ ਵਿੱਚ SSP ਲੈਵਲ ਤੋਂ ਲੈ ਕੇ ਦੂਸਰੇ ਲੋਕ, ਪੰਜਾਬ ਦਾ ਚੀਫ ਮਿਨਿਸਟਰ ਬੇਅੰਤਾ, ਔਰ ਇਹ ਸਾਰੇ ਜਿਹੜੇ ਫਿਰ ਖਾਲਸੇ ਨੇ
ਜਿਹੜਾ ਜਿਨ੍ਹਾਂ ਨੂੰ ਜਸਟਿਸ ਦਿੱਤਾ, ਜਿਨ੍ਹਾਂ ਨੂੰ ਦੱਸਿਆ ਕਿ ਇਹ ਜ਼ੁਲਮ ਸਹਾਰਨਾ ਇਹ ਸਾਡੇ ਖੂਨ 'ਚ ਨਹੀਂ ਹੈ। ਗੁਰੂ ਨੇ ਠੀਕ ਹੈ, ਅਸੀਂ ਕਿਸੇ ਬੇਗੁਨਾਹ ਨੂੰ ਨਹੀਂ ਮਾਰਦੇ, ਕਿਸੇ ਦਾ ਹੱਕ ਨਹੀਂ ਖੋਹਦੇ, ਪਰ ਇਹ ਸਾਡੇ ਜ਼ਿੰਮੇ ਵੀ ਗੁਰੂ ਨੇ ਲਾਇਆ ਹੋਇਆ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਦੁਸ਼ਟ ਨੂੰ ਗਾਲਣਾ ਹੁੰਦਾ ਪਨਿਸ਼ਿੰਗ ਦਾ ਟਾਇਰੈਂਟ। ਬਿਲਕੁਲ। ਸੋ ਜਿੱਥੇ ਅਸੀਂ ਇਹਨਾਂ 73 ਸਾਲਾਂ ਦੀ ਉਸ ਕਹਾਣੀ ਦਾ ਜ਼ਿਕਰ, ਕਿਉਂਕਿ ਰੋਜ਼ਾਨਾ ਦੇ ਪ੍ਰੋਗਰਾਮ 'ਚ ਹੀ ਕਰਦੇ ਹਾਂ, ਮੈਂ ਅੱਜ ਕੋਈ ਬਹੁਤੇ ਵੇਰਵੇ 'ਚ ਨਹੀਂ ਜਾਵਾਂਗਾ, ਮੈਂ ਇਹ ਸਪਿਰਿਟ ਆਫ ਰੈਜ਼ਿਲੀਅੰਸ ਜਿਹੜੀ ਹੈ ਜਿਹਨੇ ਸਾਨੂੰ ਸਾਡੇ ਉਸ ਸਭ ਤੋਂ ਔਖੇ ਟਾਈਮਾਂ ਦੇ ਵਿੱਚ ਵੀ ਸਰਵਾਈਵ ਕਰਵਾਇਆ। ਅੱਜ ਵੀ ਜੇ 5 ਮਿਲੀਅਨ ਸਿੱਖ ਡਾਇਸਪੋਰਾ ਗੇਮ ਚੇਂਜਰ ਹੈ, ਜੇ ਹਕੂਮਤ ਲਿਸਟਾਂ ਬਣਾਉਂਦੀ ਹੈ ਕਿ ਜੀ ਅਸੀਂ ਆਹ ਬਲੈਕ ਲਿਸਟਾਂ ਬਣਾਈਆਂ, ਇਹਨਾਂ ਨੂੰ ਭਾਰਤ ਨਹੀਂ ਆਉਣ ਦਿਆਂਗੇ, ਅਸੀਂ ਥੁੱਕਦੇ ਵੀ ਨਹੀਂ ਤੁਹਾਡੇ ਭਾਰਤ ਤੇ, ਸਾਡਾ ਆਪਣਾ ਹੋਮਲੈਂਡ ਹੈ, ਅਸੀਂ ਆਵਾਂਗੇ ਲਿਬਰੇਟ ਕਰਵਾ ਕੇ। ਔਰ ਉਦੋਂ ਤੱਕ ਸਾਡੀ ਇਹ ਸਟਰਗਲ ਜਾਰੀ ਹੈ। ਤੇ ਸਿੱਖਾਂ ਨੇ ਵੀ ਬਰਾਬਰ ਜਿਹੜੀ ਉਹ ਲਿਸਟ ਦਿੱਤੀ ਕਿ ਆ ਤੁਹਾਡੀ ਬਲੈਕ ਲਿਸਟ ਹੈ, ਔਰ ਅਸੀਂ ਮੋਦੀ, ਅਮਿਤ ਸ਼ਾਹ, ਇਹ ਸਾਰੀ ਤੁਹਾਡੀ ਕਲਾਸ ਨੂੰ ਦਹਿਸ਼ਤਗਰਦ ਐਲਾਨ। ਇਹ ਹੈ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨਾ, ਵੰਗਾਰਨਾ। ਇੰਦਰਾ ਗਾਂਧੀ ਨੂੰ ਵੰਗਾਰਦੇ ਨੇ, ਬੇਅੰਤ ਸਿੰਘ, ਸਤਵੰਤ ਸਿੰਘ ਸ਼ਹੀਦੀ ਜਾਮ ਵੀ ਪੀਂਦੇ ਨੇ, ਪਰ ਦੱਸ ਦਿੰਦੇ ਨੇ ਕਿ ਸਾਡੇ ਲਈ ਜੇ ਸਿੱਖ ਇਹ ਪੜ੍ਹਦਾ, ਉਸ ਕਦੇ ਧਾਰਨਾ ਲਾ ਕੇ ਸੰਤ ਭਿੰਡਰਾਂ ਵਾਲੇ ਦੀਵਾਨਾਂ 'ਚ ਪੜ੍ਹਾਉਂਦੇ ਸੀ ਕਿ ਸੀਸ ਜਾਏ ਤਾਂ ਜਾਏ, ਮੇਰਾ ਸਿਦਕ ਨਾ ਜਾਏ। ਕਿ ਭਾਈ ਮੇਰਾ ਜਿਹੜਾ ਸਿਦਕ ਹੈ, ਸਿੱਖੀ ਤੇ ਮੇਰਾ ਈਮਾਨ ਹੈ, ਸਿਰ ਕੀ ਹੈ? ਇਹ ਤਾਂ ਜਿਹਨੂੰ ਫੈਜ਼ ਅਹਿਮਦ ਫੈਜ਼ ਦਾ ਜਿਹੜਾ ਸ਼ੇਅਰ ਹੈ ਕਿ जिस धज से कोई मक्तल में गया वो शान सलामत रहती है, ये जां की तो कोई बात नहीं, ये जां तो आनी जानी। इनू कौन पुछदा है? ये आई है चली गई, वैसे भी चले जाना। सत पिंडां वाले कहंदे ऊं भी अड्डियां रगड़ के जो मरना मंजी ते पै के, इनू कौम दे हवाले करो, इनू अणख और गैरत दे लई दिओ। सो असीं अज जदों कि एक पासे ਇਹਨੂੰ ਧੋਖਾ ਦਿਵਸ, ਕਾਲਾ ਦਿਵਸ ਕਹਿ ਕੇ, ਪਰ ਮੈਂ ਸਮਝਦਾ ਵੀ ਇਹ ਸਾਡਾ ਐਦ ਦਾ ਦਿਨ ਵੀ ਹੈ ਆਪਣੀ ਆਜ਼ਾਦੀ ਦੇ ਲਈ, ਖਾਲਿਸਤਾਨ ਦੀ। ਔਰ ਅਸੀਂ ਅੱਜ ਦੇ ਦਿਨ ਇਹਨਾਂ 73 ਵਰਿਆਂ ਦੇ ਵਿੱਚ ਉਹਨਾਂ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਪੇਸ਼ ਕੀਤੇ, ਲੜੇ ਜ਼ੁਲਮ ਦੇ ਖਿਲਾਫ, ਉਹਨਾਂ ਨੂੰ ਅਸੀਂ ਆਪਣੀਆਂ ਯਾਦਾਂ 'ਚ ਲਿਆਂਦੇ ਹਾਂ, ਆਪਣੀਆਂ ਅਰਦਾਸਾਂ 'ਚ ਲਿਆਂਦੇ ਹਾਂ। ਵੈਸੇ ਤਾਂ ਸਾਡੀ ਦੋ ਵੇਲੇ ਦੀ ਅਰਦਾਸ ਹਮੇਸ਼ਾ ਹੀ ਸ਼ਹੀਦਾਂ ਨੂੰ ਯਾਦ ਕਰਦੀ ਹੈ, ਪਰ ਕਿਉਂਕਿ ਕਰੰਟ ਸਾਡਾ ਫੋਕਸ ਇਸ ਗੱਲ ਦੇ ਉੱਤੇ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ, ਔਰ ਜਿਹਨੂੰ ਸੰਤ ਪਿੰਡਾਂ ਵਾਲਿਆਂ ਨੇ ਫਰਮਾਇਆ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸ਼ਹੀਦ ਇਸ ਗੱਲ ਦਾ ਰਿਮਾਈਂਡਰ ਹੁੰਦਾ ਹੈ ਕਿ ਉਸ ਕੌਮ ਦੇ ਲਈ ਕਿ ਵੀ ਅਸੀਂ ਆਪਣਾ ਆਪਾ ਦੇ ਦਿੱਤਾ ਹੈ, ਹੁਣ ਤੁਸੀਂ ਇਨਸਾਫ ਲੈਣਾ ਹੈ, ਜਸਟਿਸ ਲੈਣਾ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਸਿਰਾਂ ਦੀ ਫਸਲ ਦੀ ਗੱਲ ਕਰਦੇ, ਸਿਰਾਂ ਦੀ ਫਸਲ ਉਦੋਂ ਹੀ ਉੱਗਦੀ ਹੈ ਜਦੋਂ ਉਹਦੀਆਂ ਜੜ੍ਹਾਂ 'ਚ ਸ਼ਹੀਦ ਦਾ ਖੂਨ ਪੈਂਦਾ। ਔਰ ਇਹ ਇੱਥੇ ਤਾਂ ਸ਼ਹੀਦਾਂ ਦੀ ਕਿਹਦਾ ਨਾਂ ਲਈਏ, ਉਹਨਾਂ ਦੀ ਇੱਕ ਲੰਬੀ ਕਤਾਰ ਹੈ ਜਿਹਨੂੰ ਕਦੇ ਪੰਜਾਬੀ ਦੇ ਇੱਕ ਸ਼ਾਇਰ, ਬੇਸ਼ੱਕ ਨਕਸਲੀ ਲਹਿਰ ਵੇਲੇ ਹੋਏ, ਲੇਕਿਨ ਉਹਨਾਂ ਦੀਆਂ ਉਹ ਲਾਈਨਾਂ ਹਮੇਸ਼ਾ ਅਮਰ ਨੇ, ਅੱਜ ਤੱਕ ਵੀ ਕੋਟ ਹੁੰਦੀਆਂ ਨੇ ਕਿ ਜਿਹੜਾ ਦੁਸ਼ਮਣ ਹੈ ਜਿੰਨੀ ਮਰਜ਼ੀ ਅੱਤ ਕਰ ਲੇ, ਕਿ ਇਹਦੇ ਬਾਵਜੂਦ ਜਿੰਨੇ ਮਰਜ਼ੀ ਕਤਲ ਕਰ ਲੇ, ਇਹ ਹਮੇਸ਼ਾ ਰਿਮਾਈਂਡਰ ਰਹੇਗਾ ਕਿ ਕਤਲ ਕੀਤਿਆਂ ਕਦੇ ਵੀ ਮੁੱਕਣੀ ਨਹੀਂ, ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ। ਕਿ ਵੀ ਇੰਨੀ ਹੈ ਕਿ ਜੇ ਇੱਕ ਦੁਸ਼ਮਣ ਕਤਲ ਕਰਦਾ ਹੈ, ਜਿਹੜਾ ਸਾਡਾ ਸ਼ਹੀਦ ਹੈ ਉਹ ਡਿੱਗਦਾ ਤੇ ਉਹ ਉਸ ਥਾਂ ਦੇ ਉੱਤੇ ਇੱਕ ਹੋਰ ਆ ਕੇ ਉਹਦੀ ਥਾਂ ਲੈ ਲੈਂਦਾ। ਅਸੀਂ ਉਹਨਾਂ ਸਾਰਿਆਂ ਨੂੰ ਆਪਣੀਆਂ ਯਾਦਾਂ 'ਚ ਲਿਆਂਦੇ ਹਾਂ। ਕਹਾਣੀ ਤਾਂ ਇਹ ਟ੍ਰੈਚਰੀ ਦੀ, ਧੋਖੇ ਦੀ ਇੱਕਦਮ ਬਾਅਦ ਹੀ ਸ਼ੁਰੂ ਹੋ ਗਈ। 15 ਅਗਸਤ 1947 ਤੇ ਲਗਭਗ 2-3 ਮਹੀਨੇ ਦੇ ਵਿੱਚ 10 ਅਕਤੂਬਰ 1947 ਨੂੰ ਇਹ ਸਰਕੂਲਰ ਇੰਡੀਅਨ ਗਵਰਨਮੈਂਟ ਦਾ ਆਉਂਦਾ ਹੈ, ਜਿਹੜਾ ਜਾਰੀ ਕੀਤਾ ਜਾਂਦਾ ਹੈ ਡਿਪਟੀ ਕਮਿਸ਼ਨਰਸ ਨੂੰ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਨੇ ਔਰ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ। ਇੱਥੋਂ ਸਾਡੀ ਦਾਸਤਾਨ ਜਿਹੜੀ ਹੈ ਜ਼ੁਲਮਾਂ ਦੀ ਦੁਸ਼ਮਣ ਦੇ ਵੱਲੋਂ ਤੇ ਕੁਰਬਾਨੀਆਂ ਦੀ ਸਾਡੇ ਵੱਲੋਂ ਸ਼ੁਰੂ ਹੁੰਦੀ ਹੈ। 1950 ਤੱਕ ਪਹੁੰਚਦੇ ਆ, ਜਿਹਨੂੰ ਇਹ ਰਿਪਬਲਿਕ ਡੇ ਕਹਿੰਦੇ ਨੇ। ਸਾਡੇ ਲਈ ਅਗੇਨ ਇੱਕ ਵੱਡਾ ਧੋਖਾ ਦਿਵਸ ਬਣਦਾ ਹੈ, ਕਿਉਂਕਿ ਕਿੱਥੇ ਤੇ ਸਾਡੇ ਨਾਲ ਇਕਰਾਰ ਇੱਕ ਆਟੋਨੋਮਸ ਪ੍ਰੋਵਿੰਸ ਦੇਣ ਦਾ ਸੀ ਪੰਜਾਬ, ਤੇ ਕਿੱਥੇ ਭਾਰਤੀ ਆਇਨ ਦੇ ਵਿੱਚ ਉਹਨਾਂ ਦਾ ਆਰਟੀਕਲ 25(b) ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਐਲਾਨ ਦਿੰਦਾ ਹੈ।
ਉਸ ਨੂੰ ਵੀ ਸਾਡੇ ਸਿੱਖ ਨੁਮਾਇੰਦੇ ਦੋ ਜਿਹੜੇ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਸਨ, ਸਰਦਾਰ ਭੁਪਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ, ਉਹ ਖਲੋਂਦੇ ਨੇ ਕਾਂਸਟੀਟਿਊਂਟ ਅਸੈਂਬਲੀ ਨੂੰ, ਕਹਿੰਦੇ ਨੇ ਕਿ ਦਿਸ ਇਜ਼ ਬਿਟਰੇਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੇਅਲ ਆਫ ਦਾ ਪ੍ਰੋਮਿਸਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਨਸਟੀਟਿਊਸ਼ਨ। ਸੋ ਹਕੀਕਤ ਇਹ ਹੈ ਕਿ ਅਸੀਂ ਇਸ ਸੰਵਿਧਾਨ ਨੂੰ, ਇਸ ਕਾਨੂੰਨ ਨੂੰ, ਇਸ ਆਇਨ ਨੂੰ, ਇਸ ਕਨਸਟੀਟਿਊਸ਼ਨ ਨੂੰ ਮੰਨਿਆ ਹੀ ਨਹੀਂ ਹੋਇਆ। ਸੋ ਡੀ ਫੈਕਟੋ ਅਸੀਂ ਜ਼ਰੂਰ ਕੈਪਚਰ ਹੈ, ਇਹਨਾਂ ਦੇ ਨਕਸ਼ੇ 'ਚ ਫਸ ਗਏ ਹੈ, ਪਰ ਡੀ ਜੂਰਿਸ ਕਾਨੂੰਨੀ ਤੌਰ ਤੇ ਅਸੀਂ ਇਹਨਾਂ ਦਾ ਹਿੱਸਾ ਹੀ ਨਹੀਂ ਹੈ। ਇਸ ਲਈ ਜਿਵੇਂ ਇਹ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਜਦੋਂ ਇਹ ਇੱਕ ਆਰਗੂਮੈਂਟ ਵੀ ਦਿੱਤਾ ਗਿਆ, ਔਰ ਮੈਂ ਦੇਖ ਰਿਹਾ ਸੀ ਕਿ ਭਾਈ ਜਿਹੜੇ ਉਮਰ ਮੁਖਤਿਆਰ ਲੀਬੀਆ ਦੇ ਬਹੁਤ ਵੱਡੇ ਰੈਵੋਲੂਸ਼ਨਰੀ ਹੋਏ ਨੇ, ਜਿਵੇਂ ਮੈਂ ਇੱਕ ਵਾਰ ਉਹਨਾਂ ਦਾ ਪੂਰਾ ਜ਼ਿਕਰ ਵੀ ਕੀਤਾ ਸੀ, ਜਦੋਂ ਉਹਨਾਂ ਦੇ ਉੱਤੇ ਟ੍ਰਾਇਲ ਚੱਲਿਆ ਔਰ ਉਹਨਾਂ ਨੂੰ ਬਾਅਦ 'ਚ ਫਾਂਸੀ ਦਿੱਤੀ ਗਈ 20,000 ਲੋਕਾਂ ਦੇ ਸਾਹਮਣੇ, ਉਹਨਾਂ ਦੇ ਵਕੀਲ ਨੇ, ਜਿਹੜਾ ਜ਼ਾਹਰ ਹੈ ਇਟਾਲੀਅਨ ਗਵਰਨਮੈਂਟ ਨੂੰ ਕਾਊਂਟਰ ਕਰ ਰਿਹਾ ਸੀ, ਜਿਹੜੇ ਉਹਨੂੰ ਕਿਹਾ ਉਹਨਾਂ ਨੇ ਕਿ ਬਈ ਇਹ ਜਿਹੜਾ ਇਹਨੇ ਜਿਹੜਾ ਕਾਨੂੰਨ ਦੀ ਖਿਲਾਫਤ ਕੀਤੀ, ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਬਾਗੀ ਨਹੀਂ ਹੈ, ਕਿਉਂਕਿ ਬਾਗੀ ਤਾਂ ਉਹ ਹੁੰਦਾ ਜਿਹੜਾ ਪਹਿਲਾਂ ਕਾਨੂੰਨ ਨੂੰ ਮੰਨਦਾ ਹੋਏ। ਬਿਲਕੁਲ, ਉਹ ਤਾਂ ਪਹਿਲੇ ਦਿਨ ਤੋਂ ਹੀ ਲੜਨ ਵਾਲੇ ਨੇ, ਇਹਨਾਂ ਨੇ ਤਾਂ ਮੰਨਿਆ ਹੀ ਨਹੀਂ ਸਾਨੂੰ, ਇਸ ਲਈ ਇਹ ਸਾਡਾ POW ਹੈ, ਪ੍ਰਿਜ਼ਨਰ ਆਫ ਵਾਰ ਹੈ, ਜੰਗੀ ਕੈਦੀ। ਸੋ ਸਿੱਖ ਜਿਹੜੇ ਅੱਜ ਨੇ ਭਾਰਤ ਦੇ ਨਕਸ਼ੇ 'ਚ ਹੌਸਟੇਜ ਨੇ, ਪ੍ਰਿਜ਼ਨਰ ਆਫ ਵਾਰ ਨੇ। ਅਸੀਂ ਕਿਵੇਂ ਇਹਨਾਂ ਦਾ ਕਾਨੂੰਨ ਤਾਂ ਤੋੜਨ ਦੀ ਗੱਲ ਹੋਏ ਕਿ ਅਸੀਂ ਕਾਨੂੰਨ ਨੂੰ ਮੰਨਿਆ ਹੋਇਆ, ਅਸੀਂ ਤਾਂ ਡੀ ਜੂਰਿਸ ਰਿਜੈਕਟ ਕੀਤਾ ਹੋਇਆ। ਔਰ ਫਿਰ ਬੇਸ਼ੱਕ ਅਕਾਲੀ ਲੀਡਰਸ਼ਿਪ ਨੇ ਫਿਰ ਪੰਜਾਬੀ ਜ਼ਬਾਨ ਨੂੰ ਰੈਕਗਨਾਈਜ਼ ਕਰਵਾਉਣ ਲਈ, ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਬਚਾਉਣ ਲਈ, ਐਂਡ ਫਾਈਨਲ ਅਟੈਂਪਟ ਸੀ 1982 ਤੋਂ ਲੈ ਕੇ 84 ਤੱਕ ਧਰਮ ਯੁੱਧ ਮੋਰਚਾ, ਜਿਹਦੇ 'ਚ ਫੈਡਰਲ ਸਿਸਟਮ ਦੇ ਵਿੱਚ ਕਿ 2-3 ਮਹਿਕਮੇ ਸਰਕਾਰ ਆਪਣੇ ਕੋਲ ਰੱਖੇ, ਜਿਵੇਂ ਕੈਬਨਿਟ ਮਿਸ਼ਨ ਪਲਾਨ ਸੀ, ਫੋਰਨ ਅਫੇਅਰਸ, ਡਿਫੈਂਸ ਜਾਂ ਕਮਿਊਨੀਕੇਸ਼ਨ, ਬਾਕੀ ਸਟੇਟਾਂ ਨੂੰ ਦਿੱਤੇ ਜਾਣ, ਔਰ ਟੈਂਕਾਂ ਤੋਪਾਂ ਨਾਲ ਹਮਲਾ, ਜਿਸ ਦਾ ਜਵਾਬ ਫਿਰ ਇਹ ਸੀ ਕਿ ਹੁਣ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ ਤੇ ਖਾਲਿਸਤਾਨ ਦੀ ਸਟਰਗਲ, ਔਰ ਉਸ ਤੋਂ ਬਾਅਦ ਇੱਕ ਨਸਲਕੁਸ਼ੀ ਜੂਨ 84 ਦਾ ਘੱਲੂਘਾਰਾ, ਜਿਹਦੇ ਲਈ ਅਸੀਂ ਲਫ਼ਜ਼ ਇਸਤੇਮਾਲ ਕਰਦੇ ਹਾਂ, ਨਵੰਬਰ 84 ਭਾਰਤ ਭਰ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ, ਨਸਲਕੁਸ਼ੀ। 84 ਤੋਂ 94-95 ਤੱਕ 10 ਸਾਲ ਪੰਜਾਬ 'ਚ ਇੱਕ ਪੂਰੀ ਜਨਰੇਸ਼ਨ ਸਿੱਖਾਂ ਦੀ, ਸਿੱਖ ਜਵਾਨੀ ਦੀ ਮਾਰ ਦੇਣਾ, ਝੂਠੇ ਪੁਲਿਸ ਮੁਕਾਬਲਿਆਂ ਦਾ ਜੋ ਕਸ਼ਮੀਰ ਦੇ ਵਿੱਚ ਕਰ ਰਹੇ ਨੇ। ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਡਰੱਗਸ, ਲੱਚਰਪੁਣਾ, ਦੂਸਰਾ ਜੋ ਅੱਜ ਵੀ 90 ਤੋਂ ਜ਼ਿਆਦਾ ਨੌਜਵਾਨ ਪਿਛਲੇ ਮਹੀਨਿਆਂ ਦੇ ਵਿੱਚ UAPA ਦਹਿਸ਼ਤਗਰਦੀ, ਸੈਡੀਸ਼ਨਸ ਕਾਨੂੰਨ ਦੇ ਥੱਲੇ ਫੜੇ ਹੋਏ ਨੇ, ਕਿਸ ਕਿਸਮ ਦੇ ਜ਼ੁਲਮ ਚੱਲ ਰਹੇ ਨੇ ਬਰਾਬਰ, ਔਰ ਬਾਹਰਲੇ ਸਿੱਖਾਂ ਦੇ ਮਾਮਲਿਆਂ 'ਚ ਕਿਸ ਕਦਰ ਦਖਲ ਅੰਦਾਜ਼ੀ ਹੋ ਰਹੀ ਹੈ, ਇਹ ਅਸੀਂ ਰੋਜ਼ਾਨਾ ਗੱਲ ਕਰਦੇ। ਔਰ ਮੈਂ ਇਹੀ ਦੁਹਰਾਉਣਾ ਚਾਹਾਂਗਾ ਕਿ ਇਹ ਸਾਡਾ ਅਹਿਦ ਹੈ, ਸਾਡਾ ਪ੍ਰਣ ਹੈ, ਸਾਡਾ ਰਿਜ਼ੋਲਵ ਹੈ ਕਿ 30 ਮਿਲੀਅਨ ਸਿੱਖ ਕੌਮ ਦੁਨੀਆ ਭਰ ਦੇ ਵਿੱਚ ਬੈਠੀ ਹੋਈ ਆਪਣੀ ਆਜ਼ਾਦੀ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਨੂੰ ਜਦੋਂ ਤੱਕ ਲਿਬਰੇਟ ਨਹੀਂ ਕਰਵਾ ਲੈਂਦੀ, ਚੈਨ ਨਾਲ ਨਹੀਂ ਬੈਠੇਗੀ। ਔਰ ਇਹੀ ਮੈਸੇਜ ਅੱਜ ਦੀ ਪ੍ਰੈਸ ਕਾਨਫਰੰਸ ਵੀ ਦਿੱਤਾ ਗਿਆ ਹੈ, ਇਹੀ ਮੈਸੇਜ ਕੱਲ ਨੂੰ 15 ਅਗਸਤ ਵਾਲੇ ਦਿਨ ਦੁਨੀਆ ਭਰ ਦੇ ਸਿੱਖ ਵੀ ਦੇਣਗੇ। ਔਰ ਈਵਨ ਪੰਜਾਬ ਦੇ ਵਿੱਚ ਭਾਰਤੀ ਕਬਜ਼ੇ ਵਾਲੇ 'ਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਵੱਲੋਂ ਵੀ ਜਿਹੜਾ ਇਸ ਦੇ ਲਈ ਪ੍ਰੋਟੈਸਟ ਵੀ ਨੇ, ਔਰ ਉਹਨਾਂ ਨੇ ਜਿਹੜਾ ਉਹ ਮੈਮੋਰੈਂਡਮ ਵੀ ਦਿੱਤੇ ਨੇ। ਸੋ ਅਸੀਂ ਇਹੀ ਆਪਣੀ ਕੌਮ ਔਰ ਇਸ ਸਾਰੇ ਪੀਰੀਅਡ 'ਚ, ਇਸ ਸਾਲ ਦੀਆਂ ਘਟਨਾਵਾਂ 'ਚ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਕਰਤਾਰਪੁਰ ਸਾਹਿਬ ਦਾ ਕੋਰੀਡੋਰ, ਸੋ ਅਸੀਂ ਜਿੱਥੇ ਪਾਕਿਸਤਾਨ ਦੀ ਹਕੂਮਤ ਨੇ, ਖਾਸ ਤੌਰ ਤੇ ਇਮਰਾਨ ਖਾਨ ਸਾਹਿਬ ਦੀ ਸਰਕਾਰ ਨੇ, ਜਨਰਲ ਬਾਜਵਾ ਦੀ ਜਿਹੜਾ ਉਹਨਾਂ ਦੀ ਜਨਰਲ ਹੁੰਦੇ ਆ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ। ਅੱਜ ਮਜ਼ਹਬੀ ਮਾਮਲਿਆਂ 'ਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਵੀ ਹੈ, ਐਕਸੈਸ ਵੀ ਹੈ, ਪਰ ਅਸੀਂ ਇਹ ਜ਼ਰੂਰ ਐਕਸਪੈਕਟ ਕਰਦੇ ਕਿ ਪਾਕਿਸਤਾਨ ਦੀ ਹਕੂਮਤ ਘੱਟੋ ਘੱਟ ਆਵਾਮ ਜਾਂ ਲੋਕਾਂ ਦੀ ਮੁਹੱਬਤ ਤਾਂ ਬੇਪੁਨਾਹ ਹੈ, ਉਸ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ, ਪਰ ਅਸੀਂ ਸਮਝਦੇ ਹਾਂ ਵੀ ਹਕੂਮਤੀ ਲੈਵਲ ਦੇ ਉੱਤੇ ਹੁਣ ਉਹਨਾਂ ਨੂੰ ਸਿੱਖਾਂ ਦੀ, ਖਾਲਿਸਤਾਨ ਦੀ ਸਟਰਗਲ ਨੂੰ ਡਿਪਲੋਮੈਟਿਕ ਸਪੋਰਟ ਦੇਣੀ ਚਾਹੀਦੀ ਹੈ। ਬਾਹਰ ਬੈਠੇ ਇਹਨਾਂ ਦੇ ਸਫੀਰ ਵੀ ਦੇਣ, ਔਰ ਉੱਥੇ ਵੀ ਜਿਸ ਲੈਵਲ ਤੇ ਵੀ, ਕਿਉਂਕਿ ਹੁਣ ਭਾਰਤ ਜੋ ਉਹਨਾਂ ਨੇ ਕਸ਼ਮੀਰ ਦੇ ਵਿੱਚ ਕੀਤਾ, ਐਨੈਕਸ ਕਰਕੇ ਜੰਮੂ ਕਸ਼ਮੀਰ ਸਟੇਟ ਦਾ ਹੀ ਵਜੂਦ ਹੀ ਮਿਟਾ ਦਿੱਤਾ ਹੈ, ਜੋ ਬਲੋਚਿਸਤਾਨ 'ਚ ਇੰਟਰਫੇਰੈਂਸ ਕਰ ਰਹੇ ਨੇ, ਗਿਲਗਿਤ ਬਲਟਿਸਤਾਨ 'ਚ ਕਰ ਰਹੇ ਨੇ,
ਤੇ ਜੇ ਇੱਥੋਂ ਤੱਕ ਹੈ ਤੇ ਹੁਣ ਵੀ, ਔਰ ਇਹ ਗੱਲ ਦਾ ਧਿਆਨ ਰਹੇ ਕਿ ਇਸ ਭਾਰਤੀ ਪੋਇਜ਼ਨ ਦਾ, ਵੈਨਮ ਦਾ, ਜਦੋਂ ਵੀ ਕੋਈ ਪੋਇਜ਼ਨਸ ਚੀਜ਼ ਬੰਦੇ ਦੇ ਬਲੱਡ 'ਚ ਜਾਂਦੀ ਹੈ ਤੇ ਜਿਹੜਾ ਉਸ ਜ਼ਹਿਰ ਨੂੰ ਰੋਕਦਾ ਹੈ ਜਾਂ ਬਚਾਅ ਕਰਦਾ ਹੈ, ਉਹਦੇ ਲਈ ਮੈਡੀਕਲ ਟਰਮ ਐਂਟੀਡੋਟ ਹੁੰਦੀ ਹੈ, ਐਂਟੀਡੋਟ। ਸੋ ਇਸ ਗੱਲ ਦਾ ਧਿਆਨ ਰਹੇ ਕਿ ਭਾਰਤੀ ਜ਼ਹਿਰ ਜਿਹੜਾ, ਜੇ ਪਾਕਿਸਤਾਨ ਐਜ਼ ਏ ਸਟੇਟ ਲੰਬਾ ਵਕਤ ਇਸ ਸਾਰੇ ਚੋਂ ਨਿਕਲਣਾ ਚਾਹੁੰਦਾ ਹੈ, ਜੋ ਭਾਰਤੀ ਜ਼ਹਿਰ ਦਾ ਅਸਰ ਹੈ, ਤੇ ਖਾਲਿਸਤਾਨ ਐਂਟੀਡੋਟ ਹੈ। ਖਾਲਿਸਤਾਨ ਉਹ ਮੰਤਰ ਹੈ ਜਿਹੜਾ ਉਸ ਜ਼ਹਿਰ ਨੂੰ ਬਾਹਰ ਕੱਢ ਕੇ ਸੁੱਟਦਾ ਹੈ, ਔਰ ਖਾਲਿਸਤਾਨ ਇੱਕ ਵਾਇਬਲ ਬਫਰ ਸਟੇਟ ਹੈ ਜਿਹੜੀ ਚੀਨ, ਭਾਰਤ, ਪਾਕਿਸਤਾਨ ਤਿੰਨੋਂ ਨਿਊਕਲੀਅਰ ਸ਼ਕਤੀਆਂ ਦੇ ਵਿਚਾਲੇ ਇਹ ਜਿਹੜਾ ਹੈ ਉਸ ਨੂੰ, ਉਸ ਸਾਊਥ ਏਸ਼ੀਆ ਦੇ ਖਿੱਤੇ ਨੂੰ ਸਟੇਬਿਲਿਟੀ ਦੇਗੀ, ਪ੍ਰੋਸਪੈਰਿਟੀ ਦੇਗੀ, ਖੁਸ਼ਹਾਲੀ ਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਾਰ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਹੱਕ, ਸੱਚ, ਇਨਸਾਫ ਦੀ ਜੋ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਆਪਣੀ ਜੋ ਮਾਈਕ ਸਹਾਇਤਾ ਹੈ ਉਹ ਸਾਨੂੰ ਡੋਨੇਟ ਕਰੋ। ਤੁਸੀਂ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਭਾਰਤ ਦੇ ਜੋ ਪ੍ਰੈਜ਼ੀਡੈਂਟ ਰਾਮ ਕੋਵਿੰਦ ਨੇ ਅਖੌਤੀ ਆਜ਼ਾਦੀ ਦਿਵਸ ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਬਹੁਤ ਸਾਰੀਆਂ ਜੋ ਜਬਲੀਆਂ ਨੇ ਉਹ ਮਾਰੀਆਂ ਨੇ, ਪਰ ਚੀਨ ਦਾ ਜੋ ਲਫ਼ਜ਼ ਹੈ ਉਹਨਾਂ ਦੇ ਮੂੰਹ ਤੇ ਨਹੀਂ ਆਇਆ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਜੂਨ 84 ਦਾ ਘੱਲੂਘਾਰਾ ਇੰਦਰਾ ਗਾਂਧੀ ਨੇ ਵਰਤਾਇਆ, ਸਾਡੇ ਸਭ ਤੋਂ ਮੁਕੱਦਸ ਥਾਂ ਦਰਬਾਰ ਸਾਹਿਬ ਤੇ ਫੌਜਾਂ ਚਾੜੀਆਂ, ਜੀ ਉਸ ਤੋਂ ਪਹਿਲਾਂ ਯਕੀਨੀ ਬਣਾਇਆ ਗਿਆ ਸੀ ਕਿ ਇੱਕ ਪੱਗ ਵਾਲਾ ਦੇਸ਼ ਦਾ ਪ੍ਰੈਜ਼ੀਡੈਂਟ ਬਣਾਇਆ ਜਾਏ, ਜਿਸ ਜ਼ਲੀਲ ਆਦਮੀ ਦਾ ਨਾਮ ਗਿਆਨੀ ਜ਼ੈਲ ਸਿੰਘ ਸੀ। ਮੈਂ ਉਸ ਨੂੰ ਅਕਸਰ ਜ਼ਲੀਲ ਸਿੰਘ ਹੀ ਕਹਿੰਦਾ ਜੀ। ਔਰ ਉਸ ਨੂੰ ਉਹ ਇਹਨਾਂ ਨੇ ਨਾਮ ਨਿਹਾਦ ਇਸ ਕਿਸਮ ਦੇ ਰੱਖੇ ਹੁੰਦੇ ਨੇ ਤਾਂ ਕਿ, ਔਰ ਮੌਕੇ ਤੇ ਵੀ ਉਹਨਾਂ ਨੇ ਯਕੀਨੀ ਬਣਾਇਆ, ਰਣਜੀਤ ਦਿਆਲ ਬਰਾੜ ਕੋਈ ਲੈਫਟੀਨੈਂਟ ਜਨਰਲ ਹੈ, ਕੋਈ ਮੇਜਰ ਜਨਰਲ ਹੈ। ਇਹ ਕਹਾਣੀ ਸਾਨੂੰ ਪਤਾ ਹੈ ਕਿ ਵੀ ਜੇ ਅਪਾਰਥਾਈਡ ਦੇ ਥੱਲੇ ਸਾਊਥ ਅਫਰੀਕਾ 'ਚ ਕਾਲਿਆਂ ਤੇ ਜ਼ੁਲਮ ਹੁੰਦੇ ਨੇ ਤੇ ਅੱਗੇ ਜਿਹੜੇ ਚਿਹਰੇ ਨੇ ਜ਼ੁਲਮ ਕਰਨ ਵਾਲੇ ਉਹ ਕਾਲੇ ਹੀ ਨੇ। ਔਰ ਜਿਵੇਂ ਪੰਜਾਬ 'ਚ ਵੀ ਜੇ ਪੁਲਿਸ ਨੇ ਜ਼ੁਲਮ ਕੀਤੇ ਤੇ ਤੁਹਾਨੂੰ ਪੱਗਾਂ ਵਾਲੇ ਹੀ ਜਿਹੜੇ ਨੇ ਉਹ ਇਹਨਾਂ ਦੀ ਅਰਦਲ 'ਚ ਨੌਕਰੀ 'ਚ ਖੜੇ ਮਿਲਣਗੇ ਜਿਨ੍ਹਾਂ ਤੋਂ ਜ਼ੁਲਮ ਕਰਵਾਏ ਗਏ। ਜਦੋਂ ਮੋਦੀ ਦੀ ਸਰਕਾਰ ਨੇ ਰਾਮ ਕੋਵਿੰਦ ਨਾਂ ਦੇ ਇਸ ਬੰਦੇ ਨੂੰ, ਜਿਹੜਾ ਬਿਲਕੁਲ ਗਟਲੈਸ, ਸਪਾਈਨਲੈਸ, ਟੂਥਲੈਸ ਤਾਂ ਹੈ ਹੀ ਹੈ, ਪਰ ਇਸ ਦਾ ਸੰਬੰਧ ਦਲਿਤ ਭਾਈਚਾਰੇ ਨਾਲ ਹੈ, ਜਦੋਂ ਇਸ ਨੂੰ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਨੋਮੀਨੇਟ ਕੀਤਾ, ਜਿਹੜਾ ਬਾਅਦ ਚੋਂ ਪ੍ਰੈਜ਼ੀਡੈਂਟ ਜਿਹਨੂੰ ਇਹ ਰਾਸ਼ਟਰਪਤੀ ਕਹਿੰਦੇ ਨੇ ਬਣਾਇਆ, ਤੇ ਜ਼ਾਹਿਰ ਸੀ ਕਿ ਜੋ ਕੰਮ ਇਹਨਾਂ ਨੇ ਕਾਂਗਰਸ ਨੇ ਗਿਆਨੀ ਜ਼ੈਲ ਸਿੰਘ ਨੂੰ ਅੱਗੇ ਲਾ ਕੇ ਸਿੱਖਾਂ ਦੇ ਖਿਲਾਫ ਕੀਤਾ ਸੀ ਕਿ ਵੀ ਇਹ ਹੁਣ ਦਲਿਤ ਭਾਈਚਾਰੇ ਚੋਂ ਇਹਨੂੰ ਲਿਆ ਕੇ ਇਹ ਦਲਿਤਾਂ ਦਾ ਵੀ ਘਾਣ ਕਰਨਗੇ ਔਰ ਘੱਟ ਗਿਣਤੀਆਂ ਨਾਲ ਵੀ, ਔਰ ਇਹ ਮਿੱਟੀ ਦਾ ਮਾਧੋ ਜਿਹਨੂੰ ਇਹਨਾਂ ਨੇ ਜ਼ੁਬਾਨ ਵੀ ਨਹੀਂ ਖੋਲ੍ਹਣ ਜੋਗਾ ਖੋਲ੍ਹਣ ਦੇਣੀ, ਕਿਉਂਕਿ ਹੈ ਹੀ ਨਹੀਂ, ਉਹਦੇ ਤਾਂ ਹੈ ਹੀ ਨਹੀਂ ਜ਼ੁਬਾਨ। ਹੁਣ ਤੁਸੀਂ ਅੰਦਾਜ਼ਾ ਲਾਓ ਕਿ
ਜਿਸ ਦੇ ਨਾਂ ਨਾਲ ਰਾਮ ਲੱਗਾ ਹੋਇਆ ਹੈ। ਜੀ ਤੇ ਆ ਜਿਹੜੀ ਇਹਨਾਂ ਨੇ ਨੌਟੰਕੀ 5 ਅਗਸਤ ਨੂੰ ਅਯੁੱਧਿਆ ਦੇ ਵਿੱਚ ਕੀਤੀ, ਉਹਦੇ 'ਚ ਜਿਹੜੇ ਬੀਜੇਪੀ ਦੇ, ਹੁਣ ਜਿਸ ਨੂੰ ਬੀਜੇਪੀ ਰਾਸ਼ਟਰਪਤੀ ਬਣਾਉਂਦੀ ਹੈ, ਜਾਂ ਜਿਹੜੀ ਪਹਿਲੀ ਸਟੇਜ ਦੇ ਉੱਤੇ ਇਹਨਾਂ ਦੀ ਫਾਇਰ ਬ੍ਰਾਂਡ ਸੰਨਿਆਸਨ ਉਮਾ ਭਾਰਤੀ, ਉਹ ਵੀ ਇੱਕ ਦਲਿਤ ਵਰਗ ਦੀ ਹੈ, ਜਾਂ ਈਵਨ ਰਾਮਦੇਵ ਵੀ ਇੱਕ ਯਾਦਵਾਂ 'ਚੋਂ ਆਉਂਦਾ ਹੈ। ਇਹਨਾਂ 'ਚੋਂ ਕਿਸੇ ਨੂੰ ਉੱਥੇ ਪੂਜਾ ਦੇ ਨੇੜੇ ਨਹੀਂ ਲੱਗਣ ਦਿੱਤਾ ਗਿਆ, ਕਿਉਂਕਿ ਉਹ ਬ੍ਰਾਹਮਣਾਂ ਦੇ ਲਈ ਹੈ ਔਰ ਇਹ ਸ਼ੂਦਰ ਹੈ। ਔਰ ਇਸ ਤੋਂ ਪਹਿਲਾਂ ਇਹੀ ਰਾਮ ਕੋਵਿੰਦ ਜਗਨਨਾਥਪੁਰੀ ਔਰ ਦੂਸਰੀਆਂ ਥਾਵਾਂ ਤੇ ਆਪਣੀ ਘਰਵਾਲੀ ਨਾਲ ਗਿਆ, ਔਰ ਉੱਥੇ ਪੰਡਤ ਜਿਹੜੇ ਨੇ ਪਾਂਡੇ, ਉਹਨਾਂ ਨੇ ਪੌੜੀਆਂ ਦੇ ਵਿੱਚ ਆ ਕੇ ਘੇਰਾਬੰਦੀ ਕਰ ਲਈ। ਉਹਨਾਂ ਨੇ ਕਿਹਾ ਤੂੰ ਸ਼ੂਦਰ ਹੈ, ਉੱਪਰ ਨਹੀਂ ਜਾ ਸਕਦਾ। ਜੀ ਹੁਣ ਇਸ ਕਿਸਮ ਦਾ ਬੇਗੈਰਤ ਬੰਦਾ, ਉਹਨੇ ਤਾਂ ਜੋ ਉਹਨੂੰ ਲਿਖ ਕੇ ਦਿੱਤਾ ਉਹਨੇ ਉਹੀ ਪੜ੍ਹਨਾ। ਔਰ ਇੱਕ ਇਹਨਾਂ ਦਾ ਕਸਟਮ ਹੈ ਕਿ ਪ੍ਰੀਵੀਅਸ ਈਵਨਿੰਗ, ਨਿਊ ਈਅਰ ਈਵ ਤੋਂ ਜਿਹੜੀ ਇੰਡੀਪੈਂਡੈਂਸ ਸੋ ਕਾਲਡ ਡੇ ਈਵ ਹੈ, ਉਹਦੇ ਪ੍ਰੈਜ਼ੀਡੈਂਟ ਐਡਰੈਸ ਕਰਦਾ ਔਰ ਫਿਰ ਜਿਹੜਾ ਅਗਲੇ ਦਿਨ ਪ੍ਰਾਈਮ ਮਿਨਿਸਟਰ ਕਰਦਾ, ਜਿਹੜਾ ਝੰਡਾ ਪ੍ਰਧਾਨ ਮੰਤਰੀ ਲਹਿਰਾਉਂਦਾ ਹੈ। 26 ਜਨਵਰੀ ਦਾ ਝੰਡਾ ਰਾਸ਼ਟਰਪਤੀ ਲਹਿਰਾਉਂਦਾ। ਔਰ ਇਹ ਹੁੰਦਾ ਤਾਂ ਇਹਦੇ 'ਚ ਕੁਛ ਨਹੀਂ ਹੈ, ਇੱਕ ਕਸਟਮਰੀ ਸਪੀਚ ਟਾਈਪ ਹੈ। ਪਰ ਤੁਸੀਂ ਔਰ ਜ਼ਾਹਿਰ ਹੈ ਕਿ ਗਵਰਨਮੈਂਟ ਹੀ ਤਿਆਰ ਕਰਕੇ ਦਿੰਦੀ ਹੈ ਸਪੀਚ, ਲੇਕਿਨ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਜਿਹੜੇ ਆਪਣੇ ਆਪ ਨੂੰ ਭਲਵਾਨ, ਕਾਠੇ ਭਲਵਾਨ ਨੇ ਵੈਸੇ ਦੱਸਣ ਵਾਲੇ, ਕਿਵੇਂ ਇਹਨਾਂ ਨੇ ਪਾਕਿਸਤਾਨ ਦੇ ਹਵਾਲੇ ਨਾਲ ਜਿਹੜਾ ਪੁਲਵਾਮਾ ਦੀ ਆੜ 'ਚ ਬਾਲਾਕੋਟ ਦੀ ਡਰਾਮੇਬਾਜ਼ੀ, ਗੰਦਾ ਇਲੈਕਸ਼ਨ ਕੈਂਪੇਨ, ਡਰਟੀ ਹੇਟਰੇਡ, ਔਰ ਵਿਦ ਇਨ ਇੰਡੀਆ ਇਹਨਾਂ ਨੇ ਕਿਵੇਂ 200 ਮਿਲੀਅਨ ਮੁਸਲਮਾਨਾਂ ਨੂੰ ਔਰ 30 ਮਿਲੀਅਨ ਈਸਾਈਆਂ ਨੂੰ, 30 ਮਿਲੀਅਨ ਸਿੱਖਾਂ ਨੂੰ ਕਿਸ ਕਿਸਮ ਦੀਆਂ ਨੀਤੀਆਂ ਦਾ ਸ਼ਿਕਾਰ ਬਣਾਇਆ। ਪਰ ਜਦੋਂ ਪਿਛਲੇ ਆਲਮੋਸਟ ਮਈ ਮਹੀਨੇ ਤੋਂ ਅਸੀਂ ਦੇਖਦੇ ਹਾਂ ਬਾਰਡਰ ਦੇ ਉੱਤੇ ਚੀਨ ਦੇ ਨਾਲ ਟਕਰਾਅ ਦੀ ਲਾਈਨ ਸ਼ੁਰੂ ਹੁੰਦੀ ਹੈ, 15 ਤੇ 16 ਜੂਨ ਦੀ ਰਾਤ ਨੂੰ 20 ਫੌਜੀ ਮਾਰੇ ਜਾਂਦੇ ਨੇ, 10 ਇਹਨਾਂ ਦੇ ਪ੍ਰਿਜ਼ਨਰ ਆਫ ਵਾਰ ਬਣਦੇ ਨੇ, ਉਹਨਾਂ ਨੂੰ ਹੌਸਟੇਜ ਬਣਾ ਲੈਂਦੇ ਨੇ, ਜਿਨ੍ਹਾਂ 'ਚ ਇਹਨਾਂ ਦਾ ਕਰਨਲ ਵੀ ਹੈ, ਮੇਜਰ ਵੀ ਹੈ, ਕਪਤਾਨ ਵੀ ਹੈ। ਔਰ ਇਹ ਮੋਦੀ, ਇਸ ਦੀ ਵੀ ਜ਼ਬਾਨ ਨੂੰ ਤਾਲਾ ਲੱਗਾ ਹੈ, ਰੁਲੀਆਂ ਪਰਲੀਆਂ ਮਾਰ ਰਿਹਾ ਹੈ, ਇਹਦੇ ਮੂੰਹ ਤੇ ਚੀਨ ਲਫ਼ਜ਼ ਨਹੀਂ ਆਉਂਦਾ। ਔਰ ਅੱਜ ਮੈਂ ਜਦੋਂ ਦੇਖਿਆ ਇਹਦੀ ਸਪੀਚ ਨੂੰ ਵੀ ਕੋਵਿੰਦ ਨੂੰ, ਮੈਂ ਇਹ ਦੇਖ ਰਿਹਾ ਸੀ ਵੀ ਇਹਨੇ ਕੀ ਕਿਹਾ ਚੀਨ ਦੇ ਬਾਰੇ। ਇਹਨੇ ਵੀ ਉਹੀ ਜਿਹੜੀਆਂ ਨੇ ਉਰਲੀਆਂ ਪਰਲੀਆਂ ਮਾਰੀਆਂ ਨੇ, ਪਰ ਚੀਨ ਦਾ ਨਾਂ ਇਹਦੀ ਜ਼ੁਬਾਨ ਤੇ ਵੀ ਨਹੀਂ ਆਇਆ। ਇਹ ਸਿਰਫ ਤੇ ਸਿਰਫ ਮਜ਼ਲੂਮਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਨੇ। ਔਰ ਇਹ ਇਸ ਕਿਸਮ ਦਾ ਇਹ ਦਲਿਤ ਇਨਸਾਨ ਜਿਹੜਾ ਇੱਕ ਕਵਚ ਬਣਾ ਕੇ ਉਹਨਾਂ ਨੇ ਆਪਣੇ ਦੁਆਲੇ ਪਹਿਨਿਆ ਕਿ ਕੱਲ੍ਹ ਨੂੰ ਕਹਿਣ ਦੇਖੋ ਜੀ ਬ੍ਰਾਹਮਣਵਾਦ ਕਰਦੇ ਨੇ, ਸਾਡਾ ਤਾਂ ਰਾਸ਼ਟਰਪਤੀ ਅਸੀਂ ਇੱਕ ਦਲਿਤ ਬਣਾਇਆ ਹੋਇਆ ਜੀ। ਔਰ ਇਵੇਂ ਹੀ ਉਹ ਖੜਾ ਕਰ ਲੈਂਦੇ ਨੇ ਦੂਸਰਿਆਂ ਨੂੰ ਵੀ, ਹਰ ਇੱਕ ਨੂੰ ਕਹਿਣ ਦੇ ਲਈ। ਜਿਵੇਂ 1994 ਦਾ ਅਸੀਂ ਜ਼ਿਕਰ ਕਰਦੇ ਹਾਂ, ਇੱਕ ਵਾਰੀ ਕਿਹਾ ਸੀ ਕਿ ਹਿਊਮਨ ਰਾਈਟ ਕਾਉਂਸਲ ਦੀ ਵਿਆਨਾ 'ਚ ਹੋਈ ਔਰ ਉੱਥੇ ਦਲਿਤਾਂ ਦੀ ਨੁਮਾਇੰਦਗੀ ਕਰਨ ਲਈ ਉਹਨੂੰ ਜਗਜੀਵਨ ਰਾਮ ਦੀ ਧੀ ਨੂੰ ਲੈ ਆਏ ਕਿ ਜੀ ਉਹਨੇ ਕਿਹਾ ਮੀਰਾ ਕੁਮਾਰ ਦੇਖੋ ਜੀ ਕੋਈ ਦਲਿਤਾਂ ਦੇ ਜ਼ੁਲਮ ਨਹੀਂ ਹੋ ਰਿਹਾ। ਸਿੱਖਾਂ ਦੀ ਨੁਮਾਇੰਦਗੀ ਕਰਨ ਲਈ ਮਿਨਿਸਟਰ ਸੀ ਆਲਾ ਮਨਮੋਹਨ ਸਿੰਘ ਆ ਗਿਆ ਜੀ, ਮੈਂ ਸਿੱਖ ਹਾਂ, ਕੁਛ ਨਹੀਂ ਹੋ ਰਿਹਾ। ਫਾਰੂਕ ਅਬਦੁੱਲਾ ਉਹ ਮੁਸਲਮਾਨ ਰਿਪਰੈਜ਼ੈਂਟੇਟਿਵ ਬਣ ਕੇ ਆ ਗਿਆ ਜੀ, ਭਾਰਤ ਬਹੁਤ ਵੱਡਾ। ਸੋ ਕੁੱਲ ਮਿਲਾ ਕੇ ਇਹ ਇਹਨਾਂ ਦੀ ਖੇਡ ਪੁਰਾਣੀ ਹੈ। ਪਰ ਇਸ ਸਾਰੇ ਨੂੰ ਹੁਣ ਇਹ ਕਹੀ ਜਾਣਾ, ਇੱਕ ਪਾਸੇ ਉਹ ਕਹਿ ਰਿਹਾ ਹੈ ਕਿ ਜੀ ਅਸੀਂ ਸਾਰਾ ਦੇਸ਼, ਜਿਹੜੇ ਗਲਵਾਨ ਵੈਲੀ 'ਚ ਮਾਰੇ ਗਏ ਸਾਡੇ ਸ਼ਹੀਦ 20 ਫੌਜੀ ਨੇ, ਉਹਨਾਂ ਨੇ ਪਰਾਕਰਮ ਦਿਖਾਇਆ, ਬਹਾਦਰੀ ਦਿਖਾਈ। ਉਹਨਾਂ ਨੂੰ ਮੈਂ ਕਿਹਾ ਵੀ ਇਹ ਤਾਂ ਦੱਸ ਦਿਓ ਕਿਹਦੇ ਖਿਲਾਫ ਬਹਾਦਰੀ ਦਿਖਾਈ। ਪਹਿਲੀ ਗੱਲ ਤਾਂ ਦਿਖਾਈ ਨਹੀਂ ਬਹਾਦਰੀ, ਕਿਉਂਕਿ ਉਹ ਤਾਂ ਦਿਲ ਵਧੀ ਥੱਲੇ ਗਏ ਔਰ ਉਹਨਾਂ ਨੇ ਡਾਂਗਾਂ ਦੇ ਨਾਲ, ਸੋਟਿਆਂ ਨਾਲ ਝੰਬ ਸੁੱਟੇ, ਜਿਹਨੂੰ ਪੰਜਾਬੀ 'ਚ ਕਹਿੰਦੇ। ਲੇਕਿਨ ਇਸ ਸਾਰੇ 'ਚੋਂ ਅਸੀਂ ਦੇਖ ਰਹੇ ਹਾਂ ਕਿ ਵੀ ਇਹਨਾਂ ਦਾ ਆਪਣਾ ਮੀਡੀਆ ਵੀ ਕਹਿ ਰਿਹਾ ਹੈ ਕਿ 2 ਮਹੀਨੇ ਹੋ ਗਏ ਨੇ ਫੀਅਰਸ ਕਲੈਸ਼ ਜਿਹੜਾ ਜੂਨ ਤੋਂ ਸ਼ੁਰੂ ਹੋਇਆ। ਔਰ ਇਹ ਜਿਹੜਾ ਰਾਮ ਕੋਵਿੰਦ ਹੈ, ਇਹ ਜ਼ਬਾਨੀ ਕਲਾਮੀ ਕਹਿ ਰਿਹਾ ਵੀ ਆਰ ਕੇਪੇਬਲ ਆਫ ਗਿਵਿੰਗ ਏ ਬੈਫਿਟਿੰਗ ਰਿਸਪੌਂਸ ਟੂ ਐਨੀ ਅਟੈਂਪਟ ਆਫ ਐਗਰੈਸ਼ਨ। ਕਿਹਦਾ ਐਗਰੈਸ਼ਨ ਭਾਈ, ਕਿਹਨੇ ਹਮਲਾ ਕੀਤਾ? ਉੱਥੇ ਨਾ ਬੰਦ, ਚੁੱਪ ਹੈ। ਸੋ ਇਹਦੇ ਤੋਂ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਇਹ ਕਿੰਨੇ ਕੁ ਜੋਗੇ ਨੇ। ਔਰ ਉਹਨੂੰ ਇਹ ਵੀ ਕਹਿ ਰਿਹਾ ਕਿ ਮਿਸ ਐਡਵੈਂਚਰ ਆਫ ਐਕਸਪੈਂਸ਼ਨ, ਕਿ ਚੀਨ ਜਿਹੜਾ ਹੈ ਉਹ ਮਿਸ ਐਡਵੈਂਚਰ ਕਰ ਰਿਹਾ ਵਿਸਤਾਰਵਾਦੀ ਨੀਤੀ ਦੇ ਨਾਲ। ਔਰ ਇੱਕ ਪਾਸੇ ਜੋ ਉਹਨਾਂ ਨੇ ਮੁਸਲਮਾਨਾਂ ਦਾ, ਦਲਿਤਾਂ ਦਾ, ਸਿੱਖਾਂ ਦਾ, ਈਸਾਈਆਂ ਦਾ, ਟਰਾਈਬਲਸ ਦਾ ਹਾਲ ਕੀਤਾ ਹੋਇਆ, ਨਾਲ ਹੀ ਇਹ ਜਿਹੜਾ ਇਹਨਾਂ ਦਾ ਰੈਂਟਾ ਦਲਿਤ ਹੈ, ਇਹ ਕਹਿ ਰਿਹਾ ਕਿ the world now realizes what our sages had said long ago, the global community is but one family, ਵਾਸੂਦੇਵਾ ਕੁਟੰਬਹਮ। ਝੂਠ ਬੋਲੀ ਜਾਣਾ
ਕਿ ਜੀ ਸਾਰਾ ਸੰਸਾਰ ਹੀ ਸਾਡਾ ਇੱਕ ਪਰਿਵਾਰ ਹੈ ਔਰ ਉਹ ਜੋ ਤੁਸੀਂ ਉੱਥੇ ਕਰ ਰਹੇ ਹੋ ਅਕਲੀਅਤਾਂ ਨਾਲ ਕਰ ਰਹੇ ਹੋ ਬਿਲਕੁਲ ਆਪਣੇ ਲੋਕਾਂ ਨਾਲ। ਔਰ ਦੇਖੋ ਤੁਸੀਂ ਬ੍ਰਾਹਮਣਵਾਦ ਦੀ ਝੂਠ ਨੂੰ ਸੱਚ ਕਨਵਰਟ ਕਰਨ ਦੀ ਤਾਕਤ, ਜਿਸ ਮਾੜੇ ਢੰਗ ਨਾਲ ਇਹਨਾਂ ਨੇ ਕੋਵਿਡ-19 ਨੂੰ ਹੈਂਡਲ ਕੀਤਾ, 2 ਕਰੋੜ ਇਹਨਾਂ ਦਾ ਮਜ਼ਦੂਰ ਜਿਹਨੂੰ ਪ੍ਰਵਾਸੀ ਕਹਿ ਕੇ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਦੇ ਗਰੀਬ ਭਈਏ ਸੜਕਾਂ ਤੇ ਧੱਕੇ ਖਾਂਦੇ ਰਹੇ, ਰਾਹ 'ਚ ਮਰ ਗਏ ਛੋਟੇ ਛੋਟੇ ਬੱਚੇ, ਇੱਕ ਬੱਚੀ ਸਾਈਕਲ ਦੇ ਉੱਤੇ ਕਿੰਨੇ 100 ਮੀਲ ਚੱਲ ਕੇ ਲਾਏ। ਪਰ ਉਹਨੂੰ ਇਹ ਜਿਹੜਾ ਇਹਨਾਂ ਦਾ ਰੈਂਟਾ ਦਲਤ ਹੈ ਉਹ ਇਹ ਕਹਿ ਰਿਹਾ ਕਿ ਭਾਈ ਅਸੀਂ ਦੇਖੋ ਅੱਜ ਰੀਜਨਲ ਔਰ ਗਲੋਬਲ ਸਟ੍ਰੈਟਜੀ ਸਾਡੀਆਂ ਕਿੰਨੀਆਂ ਨੇ ਕਿ ਇੰਡੀਅਨ ਜਿਹੜਾ ਸਾਡੀ ਗਵਰਨਮੈਂਟ ਨੇ ਟਾਈਮਲੀ ਐਂਡ ਸੁਪਰ ਹਿਊਮਨ ਐਫਰਟਸ ਕੰਟੇਨਡ ਦਾ ਪੈਂਡੇਮਿਕ ਇਨ ਦਾ ਕੰਟਰੀ ਐਂਡ ਸੇਵਡ ਸੁਪਰ ਹਿਊਮਨ, ਕਿ ਸਾਡੀ ਹਕੂਮਤ ਨੇ ਜਿਹੜੇ ਮੇਸ਼ਰ ਕੀਤੇ ਉਹ ਹਿਊਮਨ ਕਰ ਹੀ ਨਹੀਂ, ਅਸੀਂ ਸੁਪਰ ਹਿਊਮਨ, ਅਸੀਂ ਰੱਬ ਹੈ ਕਿ ਅਸੀਂ ਸੁਪਰ ਹਿਊਮਨ ਬਣ ਕੇ ਲੋਕਾਂ ਦੀਆਂ ਜਿਹੜੀਆਂ ਨੇ ਜ਼ਿੰਦਗੀਆਂ ਬਚਾ ਦਿੱਤੀਆਂ ਨੇ। ਔਰ ਜਿਹੜਾ ਮੰਦਰ ਮਸਜਿਦ ਨੂੰ ਢਾਹ ਕੇ ਬਣਾਇਆ ਗਿਆ, ਲੋਕਾਂ ਦੇ ਜਜ਼ਬਾਤ ਉਹਨਾਂ ਦੇ, ਔਰ ਮੰਦਰ 6 ਦਸੰਬਰ 1992 ਨੂੰ ਬਾਬਰੀ ਮਸਜਿਦ ਤੋੜਨ ਤੋਂ ਬਾਅਦ 2000 ਤੋਂ ਜ਼ਿਆਦਾ ਮੁਸਲਮਾਨ ਉਹ ਬੰਬੇ ਹੋਏ, ਬਾਕੀ ਥਾਵਾਂ ਤੇ ਮਾਰੇ ਗਏ। ਉਹਨੂੰ ਆਪਣੇ ਐਡਰੈਸ 'ਚ ਰੈਂਟਾ ਦਲਤ ਕਹਿੰਦਾ ਕਿ ਹੀ ਟੱਚਡ ਅਪਨ ਦਾ ਕੰਸਟਰਕਸ਼ਨ ਆਫ ਰਾਮ ਟੈਂਪਲ ਇਨ ਅਯੁੱਧਿਆ ਡਿਸਕ੍ਰਾਈਬਿੰਗ ਇਟ ਐਜ਼ ਏ ਮੂਮੈਂਟ ਆਫ ਪ੍ਰਾਈਡ ਫॉर ਆਲ। ਇਹ ਸਾਡੇ ਸਭ ਲਈ ਇੱਕ ਬੜੀ ਫਖਰ ਦੀ ਘੜੀ ਹੈ। ਹੁਣ ਤੁਸੀਂ ਕਿਸ ਕਦਰ, ਤੈਨੂੰ ਨਹੀਂ ਉੱਥੇ ਵੜਨ ਦਿੱਤਾ, ਤੂੰ ਪ੍ਰੈਜ਼ੀਡੈਂਟ ਹੈ, ਤੂੰ ਉੱਥੇ ਅਲਾਉਡ ਨਹੀਂ ਸੀ ਅਯੁੱਧਿਆ ਮੰਦਰ 'ਚ ਜਾਂਦਾ, ਹੋਰ ਸਾਰੇ ਟਕੇ ਟਕੇ ਦੇ ਜਿਹੜੇ ਬ੍ਰਾਹਮਣ ਸੀ ਉੱਥੇ ਇਕੱਠੇ ਕੀਤੇ ਹੋਏ ਸੀ। ਲੇਕਿਨ ਇਹ ਕਹਿ ਰਿਹਾ ਜੀ ਦੇਖੋ ਇਹ ਸਾਡੇ ਲਈ ਮੂਮੈਂਟ ਆਫ ਪ੍ਰਾਈਡ ਹੈ ਔਰ ਇਹ ਸਾਰੇ ਚੋਂ ਇਸ ਫਿਰ ਉਹ ਸੁਪਰ ਹਿਊਮਨ ਐਫਰਟਸ ਫॉर ਏ ਕੰਟਰੀ ਸੋ ਵਾਸਟ ਐਂਡ ਡਾਈਵਰਸ ਜੋ ਅਸੀਂ ਕੀਤਾ। ਔਰ ਫਿਰ ਉਹ ਕਹਿ ਰਿਹਾ ਦੇਖੋ ਅਸੀਂ ਇਹੀ ਨਹੀਂ ਕਿ ਵੀ ਇੱਥੇ ਸੁਪਰ ਹਿਊਮਨ ਐਫਰਟ ਕੀਤਾ, ਅਸੀਂ ਦੁਨੀਆ ਨੂੰ ਵੀ ਸੇਵ ਕਰ ਲਿਆ ਕੋਵਿਡ-19 ਤੋਂ। ਉਹਨਾਂ ਨੇ ਕਿਹਾ ਕਿ ਰਾਈਜ਼ਿੰਗ ਅਬਵ ਆਲ ਮੈਨ ਮੇਡ ਡਿਫਰੈਂਸਿਸ, ਅਸੀਂ ਇਹ ਕੀਤਾ ਕਿ ਰਿਮਾਈਂਡਰ ਹਾਊ ਇੰਡੀਆ ਬਿਲਟ ਕੋਵਿਡ ਰਿਲੇਟਡ ਮੈਡੀਕਲ ਆਈਟਮਸ such as ventilators or PPE kits almost from scratch and is now able to export them to other। ਅਸੀਂ ਕਿੰਨੀ ਤਰੱਕੀ ਕੀਤੀ, ਅਸੀਂ ਫ੍ਰੀ ਉਹ ਕਿਟਸ ਵੀ ਦਿੱਤੀਆਂ, ਬਣਾ ਦਿੱਤੀਆਂ, ਹੁਣ ਐਕਸਪੋਰਟ ਕਰ ਸਕਦੇ ਹਾਂ। ਸਾਡਾ ਅਸੀਂ ਥਰੂ ਜੁਡੀਸ਼ੀਅਲ ਸਿਸਟਮ ਰਾਮ ਜਨਮ ਭੂਮੀ ਦਾ ਜਿਹੜਾ ਹੈ ਉਸ ਨੂੰ ਜਿਹੜਾ ਸੋਲਵ ਕਰ ਦਿੱਤਾ ਪ੍ਰੋਬਲਮ ਨੂੰ। ਸਾਡਾ ਕਿੰਨਾ ਫੇਥ ਹੈ ਜੁਡੀਸ਼ਰੀ ਦੇ ਉੱਤੇ। ਫਿਰ ਉਹ ਮੋਦੀ ਦੇ ਗੁਣ ਗਾ ਰਿਹਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਮਿਲੀਅਨਸ ਨੂੰ ਅਸੀਂ ਖਾਣ ਪੀਣ ਨੂੰ ਜਿਹੜਾ ਪ੍ਰੋਵਾਈਡ ਕੀਤਾ। ਔਰ ਦੇਖੋ ਵੰਦੇ ਭਾਰਤ ਮਿਸ਼ਨ ਦੇ ਥੱਲੇ ਮਿਲੀਅਨਸ ਨੂੰ ਅਸੀਂ ਬਾਹਰਲੇ ਮੁਲਕਾਂ ਤੋਂ ਲੈ ਕੇ ਆਏ ਹਾਂ ਔਰ ਇਸ ਸਾਰੇ ਚੋਂ ਅਸੀਂ ਮੈਡੀਸਿਨਸ ਦੂਸਰੇ ਮੁਲਕਾਂ ਨੂੰ ਦਿੱਤੀਆਂ। ਇੰਡੀਆ ਵਾਂਸ ਅਗੇਨ ਹੈਜ਼ ਸ਼ੋਨ that it stands by the global community in times of distress। ਔਰ ਇਸ ਸਾਰੇ ਚੋਂ ਉਹਨੇ ਕਿਹਾ ਜੀ ਹੁਣ ਜੇ ਇੰਡੀਆ ਸੈਲਫ ਰਿਲਾਇੰਟ ਹੈ ਔਰ ਇਹ ਸਾਡੀ ਸਟਰੈਂਥ ਹੈ, ਅਸੀਂ ਦੁਨੀਆ ਭਰ ਦੇ ਵਿੱਚ ਬਹੁਤ ਤਾਕਤ ਨਾਲ ਖਲੋਤੇ। ਹੁਣ ਤੁਸੀਂ ਜਦੋਂ ਇਹ ਗੱਲ ਸਾਡੇ ਸਿਆਣੇ ਕਹਿੰਦੇ ਰਹੇ ਔਰ ਗੱਲਾਂ ਵੈਸੇ ਜਿਹਨੂੰ ਉਹ ਪੰਜਾਬੀ ਦੇ ਇੱਕ ਗੀਤ 'ਚ ਵੀ ਕਿਹਾ ਕਿ ਵੀ ਜਿਹੜੇ ਸਿਆਣੇ ਨੇ ਉਹ ਜ਼ਬਾਨੀ ਗੱਲਾਂ ਕਹਿੰਦੇ ਨੇ ਕਿ ਉਹਦਾ ਇੱਕ ਲਾਈਨ ਹੈ ਸ਼ਾਇਦ ਕਿ ਗੱਲਾਂ ਕਹਿੰਦੇ ਜ਼ਬਾਨੀ ਕਿ ਵੀ ਇਹ ਜਿਹੜੀ ਬਹੁਤ ਵਾਰੀ ਜਿਹੜੀ ਵਿਜ਼ਡਮ ਆਫ ਦਾ ਏਜਿਸ ਹੈ ਉਹ ਲਿਖੀ ਨਹੀਂ ਹੁੰਦੀ। ਔਰ ਜਦੋਂ ਬ੍ਰਾਹਮਣਵਾਦ ਦੀ ਗੱਲ ਹੁੰਦਿਆਂ ਇਹ ਇੱਕ ਕਹਾਵਤ ਓਵਰ ਏ ਪੀਰੀਅਡ ਆਫ ਟਾਈਮ ਬਣ ਗਈ। ਜਦੋਂ ਕਿਸੇ ਨੂੰ ਵੀ ਕਹਿਣਾ ਹੋਏ ਧੋਖੇਬਾਜ਼ ਤੇ ਉਹ ਕਿਹਾ ਜਾਂਦਾ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹੁਣ ਅੰਦਾਜ਼ਾ ਲਾਓ ਕਿ ਬਈ ਇਹ ਕਿੱਥੋਂ ਆਈ, ਇਹਨਾਂ ਚੋਂ ਹੀ ਆਈ। ਭਾਈ ਇਹਨਾਂ ਦੀ ਜ਼ਬਾਨ ਤੇ ਰਾਮ ਰਾਮ ਹੈ ਪਰ ਇਹਨਾਂ ਦੀ ਬਗਲ ਦੇ ਵਿੱਚ ਛੁਰੀ। ਔਰ ਗੁਰੂ ਨਾਨਕ ਸਾਹਿਬ ਨੇ ਨਾ ਸਿਰਫ ਇਹਨੂੰ ਬਾਣੀ ਦੇ ਵਿੱਚ ਹਮੇਸ਼ਾ ਲਈ ਇਸ ਸਟੇਟਮੈਂਟ ਨੂੰ ਇਟਰਨਲ ਬਣਾਇਆ, ਜਿਹੜੀ ਸਾਡੀ ਰੋਜ਼ਾਨਾ ਗੁਰਦੁਆਰਾ ਸਾਹਿਬਾਨ 'ਚ ਗਾਈ ਜਾਣ ਵਾਲੀ ਬਾਣੀ ਹੈ ਆਸਾ ਦੀ ਵਾਰ, ਉਸ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ, ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ। ਹੁਣ ਅਸੀਂ ਕਸਾਈ ਬਗਲ ਮੇ ਛੁਰੀ ਤਾਂ ਇੱਕ ਬੰਦੇ ਦੀ ਗੱਲ ਹੈ। ਹੁਣ ਇਹ ਕਹਿ ਰਹੇ ਨੇ ਜੀ ਅਸੀਂ ਗਲੋਬਲੀ ਇਨਸਾਨੀਅਤ ਨੂੰ ਰਾਹਤ ਦੇਤੀ, ਦਵਾਈਆਂ ਦੇਤੀਆਂ, ਕਿਟਸ, ਅਸੀਂ ਸਾਰੇ ਸੰਸਾਰ ਨੂੰ ਆਪਣਾ ਕੁਟੁੰਬ ਸਮਝਦੇ ਹਾਂ, ਫੈਮਿਲੀ ਸਮਝਦੇ ਹਾਂ। ਗੁਰੂ ਨਾਨਕ ਸਾਹਿਬ ਸਿੱਖਾਂ ਨੂੰ ਯਾਦ ਕਰਵਾਉਂਦੇ ਨੇ ਕਿ ਖਬਰਦਾਰ ਨਜ਼ਰ ਮਾਰੋ ਇਹ ਜਿਹਦੇ ਮੱਥੇ ਤੇ ਟਿੱਕਾ ਲੱਗਾ ਹੋਇਆ। ਹੁਣ ਤੁਸੀਂ ਉਹ ਸਾਰੇ ਪਾਂਡੇ ਦੇਖੋ ਜਿਹੜੇ
5 ਤਰੀਕ ਨੂੰ ਬੈਠੇ ਸੀ, ਉਹਨਾਂ ਨੇ ਸਾਰੇ ਲਿਬੜੇ ਹੋਏ ਨੇ ਸੰਧੂਰ ਨਾਲ ਸਿਰ ਤੋਂ ਪੈਰਾਂ ਤੱਕ, ਉਹਨਾਂ ਨੂੰ ਐਸਿਡ ਪੈਂਦਾ ਨਾ ਸਾਰੇ ਰੰਗਾਂ 'ਚ, ਸਾਰੇ ਉਹਨਾਂ ਦੇ ਬਦ ਸ਼ਕਲ ਜਿਹੜੇ ਨੇ ਪਾਂਡੇ। ਸੋ ਗੁਰੂ ਸਾਹਿਬ ਨੇ ਕਿਹਾ ਮੱਥੇ ਟਿੱਕਾ, ਇਹਦੇ ਧਿਆਨ ਨਾਲ ਦੇਖੋ, ਇਹਦੇ ਮੱਥੇ ਤੇ ਵੱਡੇ ਵੱਡੇ ਲਾਏ ਹੋਏ ਨੇ, ਤੇੜ ਧੋਤੀ ਕਖਾਈ। ਤੁਸੀਂ ਉਹਨਾਂ ਦਾ ਮੋਦੀ ਵੀ ਜਦੋਂ ਹੁਣ ਜਹਾਜ਼ 'ਚੋਂ ਉਤਰ ਕੇ ਔਰ ਫਿਰ ਕਿੱਦਾਂ ਦੀ ਧੋਤੀ ਨਾਲ ਜਿਹੜਾ ਉਹ ਤੁਰ ਰਿਹਾ, ਜਿਵੇਂ ਉਹ ਕੁੱਕੜ ਪਾਥੀਆਂ ਤੇ ਤੁਰਦਾ। ਗੁਰੂ ਸਾਹਿਬ ਨੇ ਕਿਹਾ ਵੀ ਇਹ ਤੇੜ ਕਖਾਈ ਧੋਤੀ ਹੈ, ਪਰ ਇੱਕ ਵਾਰੀ ਫਿਰ ਧਿਆਨ ਨਾਲ ਦੇਖੋ, ਹੱਥ ਛੁਰੀ, ਇਸ ਧੋਤੀ ਦੇ ਵੀ ਥੱਲੇ ਇਸ ਦੀ ਲੁਕੀ ਹੋਈ ਛੁਰੀ ਦੇ ਹੱਥ 'ਚ ਛੁਰੀ ਹੈ, ਜਗਤ ਕਸਾਈ, ਬੁੱਚਰ ਆਫ ਦਾ ਵਰਲਡ। ਇਹ ਨਹੀਂ ਕਿ ਵੀ ਇਸ ਮੁਲਕ ਦਾ। ਔਰ ਜੇ ਅੱਜ 1 ਬਿਲੀਅਨ 350 ਮਿਲੀਅਨ ਲੋਕਾਂ ਦੀ ਕਿਸਮਤ ਇਹਨਾਂ ਦੇ ਕੋਲ ਹੈ, ਔਰ ਜੋ ਨੀਤੀਆਂ ਵਿਦਨ ਕੰਟਰੀ ਗਵਾਂਢ ਦੇ ਵਿੱਚ ਕੀ ਕਰ ਰਹੇ ਨੇ, ਕਿਉਂ ਗਵਾਂਢੀ ਦੌੜ ਗਏ ਨੇ, ਉਹ ਬੰਗਲਾਦੇਸ਼ ਹੋਏ, ਉਹ ਨੇਪਾਲ ਹੋਏ, ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਨੇ ਉਹ ਜ਼ਗੀਰਾਂ ਵਾਂਗ ਸੀ ਕਿ ਜੋ ਮਰਜ਼ੀ ਉਹਨਾਂ ਦੇ ਉੱਤੇ ਲਾਗੂ ਕਰ ਦੇਣ। ਸੋ ਇਹ ਗੱਲ ਦੱਸਦੀ ਹੈ ਕਿ ਸਮਝ ਲੋਕਾਂ ਨੂੰ ਆਣੀ ਸ਼ੁਰੂ ਹੋ ਗਈ ਹੈ ਕਿ ਭਈ ਇਹ ਜਗਤ ਕਸਾਈ ਔਰ ਅਲਟੀਮੇਟਲੀ ਇਸ ਦੀ ਮੰਜੀ ਸਿੱਖਾਂ ਨੇ ਠੋਕਣੀ ਹੈ। ਇਹ ਵੀ ਗੱਲ ਬਿਲਕੁਲ ਉਹਨਾਂ ਨੂੰ ਐਵੇਂ ਨਹੀਂ ਸਿੱਖ ਤੋਂ ਡਰ ਲੱਗਦਾ। ਔਰ ਮੈਂ ਇੱਥੇ ਟਾਈਮ ਸਕੁਏਅਰ ਜਦੋਂ 5 ਅਗਸਤ ਨੂੰ ਪ੍ਰੋਟੈਸਟ ਸਿੱਖਾਂ ਨੇ ਕੀਤਾ, ਕਸ਼ਮੀਰੀ ਵੱਡੀ ਗਿਣਤੀ 'ਚ ਆਏ, ਪਾਕਿਸਤਾਨੀ ਵੀ, ਔਰ ਜਿਹੜੇ ਬਾਅਦ ਸਿੱਖ ਆ, ਜਦੋਂ ਤੱਕ ਉਹ ਜਿਹੜੇ ਨੇ ਹਿੰਦੂ ਤੋਂ ਵੀ ਸਾਹਮਣੇ ਆਇਆ ਔਰ ਸਿੱਖਾਂ ਨੇ ਨਾਅਰੇਬਾਜ਼ੀ ਔਰ ਦੂਜਾ ਤੇ ਅੱਧੀਆਂ ਆਵਾਜ਼ਾਂ ਬੰਦ ਹੋ ਗਈਆਂ। ਕਸ਼ਮੀਰੀ ਭਰਾ ਮੇਰੇ ਕੋਲ ਆਇਆ, ਉਹ ਕਹਿੰਦਾ ਇਹ ਸਿੱਖੋਂ ਸੇ ਬਹੁਤ ਡਰਤੇ ਹੈ। ਮੈਂ ਕਿਹਾ ਜੀ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਦੀ ਔਕਾਤ ਕੀ ਹੈ। ਫਰਕ ਸਿਰਫ ਇੰਨਾ ਰਿਹਾ ਕਿ ਵੀ ਇਹਨਾਂ ਨੇ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਵਰਤ ਕੇ ਵੰਡ ਕੇ ਵੀ ਰੱਖਿਆ। ਸਿੱਖਾਂ ਮੁਸਲਮਾਨਾਂ ਨੂੰ ਲੜਾਇਆ, 47 ਉਹਦਾ ਵਸਟ ਪਾਰਟ ਸੀ। ਵਿਦਨ ਕਿਵੇਂ ਦਲਿਤ ਕਿਤੇ ਖੜੇ ਕੀਤੇ ਨੇ, ਆਦੀਵਾਸੀ ਕਿਵੇਂ ਉਹਨਾਂ ਨੂੰ ਵਰਤਿਆ ਜਾਂਦਾ ਹੈ। ਔਰ ਹੁਣ ਘੱਟੋ ਘੱਟ ਇਹ ਜਿਹੜੀ ਇੱਕ ਅਵੇਅਰਨੈਸ ਹੈ ਦੁਨੀਆ ਭਰ ਵਿੱਚ ਇਹਨਾਂ ਦੀਆਂ ਨੀਤੀਆਂ ਨੂੰ ਲੈ ਕੇ ਕਿ ਕਿਵੇਂ ਫਾਸ਼ਿਸਟ ਰਜੀਮ ਹੈ, ਕਿਵੇਂ ਨਾਜ਼ੀ ਤਰਜ਼ ਦੀ ਇਹ ਹਕੂਮਤ ਹੈ। ਇਸ ਸਾਰੇ 'ਚੋਂ ਅਸੀਂ ਸਮਝਦੇ ਹਾਂ ਕਿ ਇਹ ਬ੍ਰਾਹਮਣਵਾਦ ਦੀ ਇਹ ਜਿਹੜੀ ਵੈਨਮਸ ਆਈਡੀਓਲੋਜੀ ਹੈ, ਇਸ ਦਾ ਅੰਤ ਹੋਏਗਾ ਔਰ ਅੰਤ ਕੀਤਾ ਜਾਂਦਾ ਹੈ। ਬੇਸ਼ੱਕ ਹਿੰਮਤ ਰੱਬ ਦਿੰਦਾ ਹੈ, ਅਲਟੀਮੇਟਲੀ ਰੱਬ ਦੇ ਹੁਕਮ 'ਚ ਹੁੰਦਾ ਹੈ, ਪਰ ਇੱਕ ਗੱਲ ਯਕੀਨੀ ਹੈ ਕਿ ਇਹਨਾਂ ਨੂੰ ਖਾਲਸੇ ਦੀ ਸਰਬੱਤ ਦੇ ਭਲੇ ਦੀ ਆਈਡੀਓਲੋਜੀ, ਜਿਸ ਖਾਲਸੇ ਦੇ ਨਾਲ ਭਾਰਤ ਦੀਆਂ ਬਾਕੀ ਅਕਲੀਤਾਂ ਵੀ ਜੁੜ ਰਹੀਆਂ ਨੇ, ਜੁੜਨਗੀਆਂ, ਦੁਨੀਆ ਨੂੰ ਵੀ ਇਸ ਗੱਲ ਦੀ ਸਮਝ ਆ ਰਹੀ ਹੈ, ਔਰ ਅਸੀਂ ਇਸ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਾਂਗੇ ਇਸ ਆਈਡੀਓਲੋਜੀ ਨੂੰ। ਔਰ ਉਸ ਧਰਤੀ ਦੇ ਉੱਤੇ ਸਾਊਥ ਏਸ਼ੀਆ ਦੇ ਵਿੱਚ ਸੱਚ, ਹੱਕ, ਇਨਸਾਫ ਦਾ ਬੋਲਬਾਲਾ ਹੋਏਗਾ। ਇਹ ਸਾਡਾ ਰਿਸਪੌਂਸ ਹੈ ਇਸ ਰੈਂਟਾ ਦਲਤ ਪ੍ਰੈਜ਼ੀਡੈਂਟ ਦੀ ਸਪੀਚ ਨੂੰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਹੁਣ ਆਪਾਂ ਥਰਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਜ਼ਰਾਈਲ ਅਤੇ UAE ਦੇ ਵਿੱਚ ਜਿਹੜਾ ਸਮਝੌਤਾ ਹੈ ਉਸ ਬਾਰੇ ਕਿ ਕੁਝ ਦੇਸ਼ ਇਸ ਸਮਝੌਤੇ ਨੂੰ ਜੋ ਇਤਿਹਾਸਕ ਜੋ ਸਮਝੌਤਾ ਹੈ ਉਹ ਦੱਸ ਰਹੇ ਨੇ, ਪਰ ਫਲਸਤੀਨੀਆਂ ਸਮੇਤ ਕੁਝ ਦੇਸ਼ਾਂ ਵੱਲੋਂ ਇਸ ਨੂੰ ਇਜ਼ਰਾਈਲ ਸਾਹਮਣੇ ਸਰੈਂਡਰ ਕਰਨਾ ਕਿਹਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਸਮਝੌਤੇ ਬਾਰੇ? ਦੇਖੋ, ਇੱਕ ਗੱਲ ਅਕਸਰ ਇਹ ਕਹੀ ਜਾਂਦੀ ਹੈ ਕਿ ਇਨ ਪੋਲਿਟਿਕਸ देयर आर no permanent friends or foes, only permanent are interests। ਜੀ ਕਿ ਸਿਆਸਤ ਦੇ ਵਿੱਚ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਸਿਰਫ ਹਿੱਤ ਜਾਂ ਲਾਭ ਇਹੀ ਪੱਕਾ ਹੁੰਦਾ ਜਾਂ ਇਹੀ ਕ੍ਰਾਈਟੇਰੀਆ ਹੁੰਦਾ। ਜੀ ਲੇਕਿਨ ਜਦੋਂ ਅਸੀਂ ਆਪਣੀ ਕੌਮੀ ਆਣ ਅਣਖ ਦੀ ਗੱਲ ਕਰਦੇ ਹਾਂ, ਈਮਾਨ ਵਾਲੇ ਲੋਕਾਂ ਦੀ ਗੱਲ ਕਰਦੇ ਹਾਂ, ਜਾਂ ਆਪਣੀ ਮਜ਼ਹਬੀ ਪਛਾਣ ਵਾਲੇ ਲੋਕਾਂ ਦੀ ਗੱਲ ਕਰਦੇ ਹਾਂ, ਫਿਰ ਠੀਕ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਭਰਾ ਵੀ ਭਰਾ ਨਾਲ ਧੋਖਾ ਕਰਦਾ ਹੈ, ਮੁਲਕ ਵੀ ਮੁਲਕ ਦੇ ਨਾਲ ਕਰਦਾ ਹੈ, ਪਰ ਇਸ ਨਾਲ ਇੱਕ ਖੱਟਾਪਨ ਵੀ ਸਾਹਮਣੇ ਆਉਂਦਾ ਹੈ। ਔਰ ਮੈਨੂੰ ਕਈ ਵਾਰੀ ਇਹ ਵੀ ਲੱਗਦਾ ਹੁੰਦਾ ਹੈ ਕਿ ਵੀ ਕੀ ਇਹ ਸਿਰਫ ਦੁਨਿਆਵੀ ਖੇਡ, ਪੈਸੇ ਦੇ ਹਾਣ ਲਾਭ ਜਾਂ ਹਿੱਤਾਂ ਦਾ ਇੱਧਰ ਉੱਧਰ ਹੋਣਾ ਹੀ ਹੈ, ਇਹਦੇ 'ਚ ਕੋਈ ਇਮਾਨਦਾਰੀ, ਕੋਈ ਸੱਚਾਈ, ਕੋਈ ਠੀਕ ਜਾਂ ਗਲਤ
ਉਹ ਮਾਈਟ ਇਜ਼ ਰਾਈਟ ਨਾਲ ਹੀ ਠੀਕ ਹੁੰਦਾ ਹੈ ਜੀ। ਕਿ ਵੀ ਜਿਹਦੇ ਕੋਲ ਡਾਂਗ ਹੈ ਮੱਝ, ਦੂਸਰਾ ਦਿਖਾਉਂਦਾ ਰਹੇ ਵੀ ਆਹ ਦੇਖ ਰਸੀਦ ਮੈਂ ਪੇ ਕਰਕੇ ਲਿਆਵਾਂਗਾ, ਨਹੀਂ ਨਹੀਂ ਇਹਦਾ ਤਾਂ ਮਾਲਕ ਮੈਂ ਜੀ। ਹਾਲਾਂ ਅਸੀਂ ਕਹਿੰਦੇ ਹਾਂ ਇਵੇਂ ਹੁੰਦਾ ਹੈ, ਪਰ ਇਹ ਇੱਕ ਦੁਖਦਾਇਕ ਪਾਰਟ ਹੈ ਕਿ ਇਸ ਦੇ ਬਾਵਜੂਦ ਕਿ ਇਵੇਂ ਹੁੰਦਾ ਹੈ, ਪਰ ਫਿਰ ਵੀ ਅਸੀਂ ਇਹ ਆਸ ਕਰਦੇ ਹਾਂ ਕਿ ਐਸੀ ਆਈਡੀਅਲ ਇਨਸਾਨੀ ਸੁਸਾਇਟੀ ਹੋਏ ਜਿੱਥੇ ਜਿਹਦਾ ਜੋ ਡਿਊ ਹੈ ਉਹ ਉਹਨੂੰ ਮਿਲੇ। ਹੱਕ ਦੀ ਗੱਲ ਇਹੀ ਹੈ ਕਿ ਜਿਹਦਾ ਹੱਕ ਬਣਦਾ ਹੈ ਉਸ ਨੂੰ ਮਿਲੇ। ਕੋਈ ਜ਼ਬਰ ਨਾਲ, ਜ਼ੁਲਮ ਨਾਲ, ਡਰ ਨਾਲ ਜਾਂ ਅਨਹੋਲੀ ਅਲਾਈਅੰਸ ਬਣਾ ਕੇ ਤੁਸੀਂ ਕਿਸੇ ਦੇ ਹੱਕ ਨਾ ਖੋ। ਹਾਲਾਂ ਕੱਲ ਦੇ ਪ੍ਰੋਗਰਾਮ 'ਚ ਅਸੀਂ ਪਾਸਿੰਗ ਰੈਫਰੈਂਸ ਦੇ ਵਿੱਚ ਜ਼ਿਕਰ ਕੀਤਾ ਸੀ, ਕਿਉਂਕਿ ਕੱਲ ਹੀ ਇਹ ਖਬਰ ਸੀ ਕਿ UAE ਦੇ ਨਾਲ ਇਜ਼ਰਾਈਲ ਨੇ ਇੱਕ ਡੀਲ ਸਟ੍ਰਾਈਕ ਕੀਤੀ ਹੈ। ਡੀਲ ਦਾ ਮਤਲਬ ਹੈ ਕਿ UAE ਨੇ ਇਜ਼ਰਾਈਲ ਨੂੰ ਮਾਨਤਾ ਦੇ ਦਿੱਤੀ ਹੈ। ਇਜਿਪਟ ਔਰ ਜਾਰਡਨ ਤੋਂ ਬਾਅਦ ਇਹ ਉਹ ਅਰਬ ਮੁਲਕਾਂ ਵਾਲਾ ਇੱਕ ਤੀਸਰਾ ਮੁਲਕ ਬਣ ਗਿਆ ਹੈ ਜਿਨੇ ਇਜ਼ਰਾਈਲ ਨੂੰ ਐਜ਼ ਏ ਕੰਟਰੀ ਵੀ ਰੈਕਗਨਾਈਜ਼ ਕੀਤਾ ਹੈ। ਔਰ ਜਿਵੇਂ ਇਹ ਕਿਹਾ ਗਿਆ ਹੈ ਕਿ ਹੁਣ ਆਉਣ ਵਾਲੇ ਪੀਰੀਅਡ 'ਚ ਬਾਕੀ ਜਿਹੜੇ ਸਮਝੌਤੇ ਵੀ ਉਹ ਵਪਾਰਕ, ਇੰਡਸਟਰੀਅਲ ਕੋਆਪਰੇਸ਼ਨ ਇੱਧਰ ਉੱਧਰ ਹੋਏਗਾ। ਮਤਲਬ ਇਹ ਹੈ ਕਿ ਹੁਣ ਜਾਰਡਨ ਔਰ ਇਹਦੇ UAE ਔਰ ਇਜ਼ਰਾਈਲ ਦੇ ਵਿਚਾਲੇ ਇੱਕ ਉਹ ਸਬੰਧ ਬਣ ਗਿਆ ਕਿ ਫਲਸਤੀਨੀਆਂ ਦੇ ਨਾਲ, ਉਹ ਦੇਖੋ ਇੱਕ ਲੰਬੀ ਹਿਸਟਰੀ ਹੈ, ਮੈਂ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ, ਕਿ ਇੱਕ ਪਾਸੇ ਅਜੇ ਕੁਝ ਹਫ਼ਤੇ ਪਹਿਲਾਂ ਤੱਕ ਜਿਹੜੀ ਡੀਲ ਇਸ ਤੋਂ ਪਹਿਲਾਂ ਟਰੰਪ ਦੇ ਨਾਲ ਸਾਈਨ ਕੀਤੀ ਨੇਤਨਯਾਹੂ ਨੇ, ਇਜ਼ਰਾਈਲ ਵਾਲੇ ਨੇ, ਗ੍ਰੇਟਰ ਇਜ਼ਰਾਈਲ ਦੀ, ਇਹ ਸੀ ਕਿ ਜੀ ਵੈਸਟ ਬੈਂਕ ਔਰ ਉਹਨਾਂ ਦੀ ਜਿਹੜੀ ਟੈਰੀਟਰੀ ਇਹਨਾਂ ਨੇ ਆਕੂਪਾਈ ਕੀਤੀ ਹੋਈ ਹੈ ਇਜ਼ਰਾਈਲ ਨੇ 1967 ਦੀ 6 ਡੇ ਵਾਰ 'ਚ, ਉਹਨੂੰ ਇਜ਼ਰਾਈਲ ਐਨੈਕਸ ਕਰਨ ਜਾ ਰਿਹਾ, ਆਪਣੇ ਪੱਕਾ ਹਿੱਸਾ ਬਣਾ ਰਿਹਾ ਔਰ ਉਹਨੂੰ ਪਰਮਾਨੈਂਟ ਤੌਰ ਦੇ ਉੱਤੇ ਇਜ਼ਰਾਈਲ ਦਾ ਹਿੱਸਾ ਗ੍ਰੇਟਰ ਇਜ਼ਰਾਈਲ। ਔਰ ਟਰੰਪ ਵੱਲੋਂ ਵੀ ਓਕੇ, ਮਾਈਕ ਪੋਂਪੀਓ ਵੱਲੋਂ ਵੀ ਇੱਧਰ ਉੱਧਰ। ਫਿਰ ਇਹ ਆਇਆ ਕਿ ਜੀ 12th ਆਵਰ ਦੇ ਨੇਤਨਯਾਹੂ ਵਾਲਾ ਕਰਪਟ ਸਭ ਤੋਂ ਬੰਦਾ, ਆਪਣੇ ਮੁਲਕ 'ਚ ਲੋਕ ਉਹਦੇ ਖਿਲਾਫ ਇਜ਼ਰਾਈਲ ਜਿਸ ਕਿਸਮ ਦੇ ਪ੍ਰੋਟੈਸਟ ਹੋਏ ਨੇ ਪਹਿਲਾਂ ਕਦੇ ਨਹੀਂ ਹੋਏ। ਲੇਕਿਨ ਇਹਦੇ ਬਾਵਜੂਦ ਇਹ ਸੀ ਕਿ ਬਾਹਰਲਾ ਪ੍ਰੈਸ਼ਰ ਜਾਂ ਵਿਦਨ ਕੰਟਰੀ ਜਿਹੜਾ ਜੋ ਹਾਲਾਤ ਨੇ ਇਹ ਹੋਇਆ ਕਿ ਜੀ ਉਹਨੇ ਸ਼ੈਲਵ ਕਰ ਦਿੱਤੀ ਹੈ ਇਜ਼ਰਾਈਲ ਨੇ ਇਸ ਪ੍ਰਪੋਜ਼ਲ ਨੂੰ। ਹਾਲਾਂਕਿ ਕਈਆਂ ਨੇ ਸੁੱਖ ਦਾ ਸਾਹ ਲਿਆ, ਕਈਆਂ ਨੂੰ ਲੱਗਾ ਕਿ ਵੀ ਇਹ ਜਿਹੜੀ ਸਾਡੀ ਭਵਿੱਖਬਾਣੀ ਹੈ, ਮੈਂ ਪਾਕਿਸਤਾਨ 'ਚ ਵੀ ਦੇਖਦਾ ਕਈ ਬੈਠੇ ਨੇ ਉਹ ਪੁਰਾਣਿਆਂ ਨੂੰ ਕੋਟ ਕਰਕੇ ਆਪਣੇ ਖਿਆਲੀ ਵੜੇ ਪਕਾ ਰਹੇ ਹੁੰਦੇ ਨੇ ਕਿ ਜੀ ਹੁਣ ਇਹ ਹੋਏਗਾ ਫਿਰ ਇਹ ਹੋਏਗਾ। ਹੁਣ ਕੁੱਲ ਮਿਲਾ ਕੇ ਇਹ ਕਿਵੇਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਹਨੂੰ ਕੱਲ ਮੇਰਾ ਜਿਹੜਾ ਗਟ ਰਿਐਕਸ਼ਨ ਸੀ ਜਿਹਨੂੰ ਸਾਡੇ ਇੱਕ ਪਾਕਿਸਤਾਨੀ ਵੀਰ ਨੇ ਬਹੁਤ ਐਪਰੀਸ਼ੀਏਟ ਕੀਤਾ ਹੈ, ਮੈਂ ਕਿਹਾ ਕਿ ਵੀ ਇਹ ਸਮਝੌਤਾ ਜਿਹੜਾ ਇਹ ਬੇਗੈਰਤੀ ਦੀ ਸਿਖਰ ਹੈ। ਉਹਨਾਂ ਨੇ ਕਿਹਾ ਜੀ ਮੈਂ ਦੇਖਦਾ ਪ੍ਰੋਗਰਾਮ ਸੱਚੋ ਸੱਚ, ਲਿਖਿਆ ਨਹੀਂ ਮੈਂ ਕਦੇ ਤੁਹਾਨੂੰ, ਲੇਕਿਨ ਅੱਜ ਮੈਂ ਕਿ ਵੀ ਇਹੀ ਮੇਰੇ ਅੰਦਰ, ਮੇਰੇ ਮਨ 'ਚ ਵੀ ਇਹੀ ਲਫ਼ਜ਼ ਸੀ ਬੇਗੈਰਤੀ। ਹੁਣ ਇਹਨੂੰ ਅਸੀਂ ਉਸ ਡੈਫੀਨੇਸ਼ਨ ਦੇ ਨਾਲ, ਮੈਂ ਤਾਂ ਕਿਉਂਕਿ ਮੇਰਾ ਪਹਿਲਾ ਜਿਹੜਾ ਤੁਹਾਡਾ ਰਿਐਕਸ਼ਨ ਹੁੰਦਾ ਮੋਸਟ ਆਫ ਦਾ ਟਾਈਮ ਟਰੂ ਹੁੰਦਾ, ਜਦੋਂ ਤੁਸੀਂ ਉਹਨੂੰ ਰੀਥਿੰਕ ਕਰਦੇ ਹੋ, ਉਹਨੂੰ ਪਰਸਪੈਕਟਿਵ ਦਿੰਦੇ ਹੋ, ਉਹਦੇ 'ਚ ਫਿਰ ਤੁਹਾਡਾ ਵਿਚਲਾ ਉਹ ਮਾਈਂਡ ਵੀ ਆ ਜਾਂਦਾ ਵੀ ਇਹਨੂੰ ਬੈਲੈਂਸ ਰੱਖਿਆ ਜਾਏ, ਤੁਸੀਂ ਹੋਰ ਵੀ ਕਈ ਚੀਜ਼ਾਂ ਦੇਖਦੇ ਹੋ। ਇਹਦੇ 'ਚ ਕੋਈ ਸ਼ੱਕ ਨਹੀਂ, ਪਹਿਲੀ ਨਜ਼ਰੇ ਦੇਖਦੇ ਆ ਇਹ ਮੈਨੂੰ ਵੀ ਲੱਗਾ ਕਿ ਬਹੁਤ ਵੱਡਾ ਧੋਖਾ ਫਲਸਤੀਨੀਆਂ ਨਾਲ, ਕਿਉਂਕਿ ਆਲਰੇਡੀ ਵੈਸੇ ਜੇ ਹੁਣ ਇਹਨਾਂ ਦਾ ਅਰਬ ਮੁਲਕਾਂ ਦਾ ਵਰਤਾਰਾ ਦੇਖਿਆ ਜਾਏ, ਇਜ਼ਰਾਈਲ ਨੇ ਤਾਂ ਜੋ ਕੀਤਾ ਫਲਸਤੀਨੀਆਂ ਦੇ ਨਾਲ ਕਰ ਰਿਹਾ ਉਹ ਸਾਹਮਣੇ ਹੀ ਹੈ। ਇਹਨਾਂ ਨੇ ਵੀ ਉਹਨਾਂ ਨੂੰ ਸ਼ੂਦਰਾਂ ਵਾਂਗ ਹੀ ਟਰੀਟ ਕੀਤਾ ਫਲਸਤੀਨੀਆਂ ਨੂੰ। ਜੇ ਤੁਸੀਂ ਦੇਖੋ ਇਹਨਾਂ ਦੀ ਆਪਣੀ ਸੁਸਾਇਟੀ 'ਚ ਕੋਈ, ਇਹ ਠੀਕ ਹੈ ਕਿ ਵੀ ਇਹਨਾਂ ਦੇ ਗਲ ਪੈ ਗਈ ਹੈ ਬਿਮਾਰੀ, ਉਹਨੂੰ ਉਹ ਕਰਦੇ ਰਹੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਲੇਕਿਨ ਇਹਨਾਂ 'ਚੋਂ ਬਹੁਤ ਸਾਰਿਆਂ ਨੇ ਪਹਿਲਾਂ ਵੀ ਅੰਦਰ ਖਾਤੇ ਇਜ਼ਰਾਈਲ ਔਰ ਨੇਤਨਯਾਹੂ ਨੇ ਬੋਸਟ ਕੀਤਾ ਸੀ ਕਿ ਬਈ ਬਹੁਤ ਸਾਰੇ ਅਰਬ ਮੁਲਕਾਂ ਨਾਲ ਮੇਰੇ ਬਹੁਤ ਅੱਛੇ ਤਾਲੁਕਾਤ ਨੇ। ਹੁਣ ਬਹੁਤਿਆਂ ਨੂੰ ਹੁਣ ਨਜ਼ਰ ਆਇਆ ਹੋਏਗਾ ਕਿ ਜੀ ਇਹ ਸਮਝੌਤਾ ਹੋਇਆ ਵੀ ਤੁਸੀਂ ਮੰਨ ਲਓ, ਔਰ ਅਸੀਂ ਇਹ ਵੀ ਮੰਨਦੇ ਹਾਂ ਕਿ ਹੁਣ ਜੋ ਹਾਲਾਤ ਬਣ ਗਏ 45-46 ਦੇ ਵਿੱਚ ਕੀ ਸੀ, ਕਿਹਨਾਂ ਹਾਲਾਤਾਂ 'ਚ ਫਲਸਤੀਨ ਦੀ ਡਿਵੀਜ਼ਨ ਦੀ ਗੱਲ ਆਈ, ਇਹ ਇਹਨਾਂ ਦਾ ਕਲੈਕਟਿਵ ਗਿਲਟ ਸੀ ਯੂਰਪ ਦੀਆਂ ਪਾਵਰਸ ਦਾ। ਕੋਈ ਯਹੂਦੀਆਂ ਦੀ ਪਰਸੀਕਿਊਸ਼ਨ ਅਰਬਾਂ ਨੇ ਨਹੀਂ ਸੀ ਕੀਤੀ ਜਾਂ ਮੁਸਲਮਾਨਾਂ ਨੇ ਨਹੀਂ ਸੀ ਕੀਤੀ, ਹਿਟਲਰ ਕੌਣ ਸੀ, ਔਰ ਇਹਨਾਂ ਸਾਰਿਆਂ ਦਾ ਜਿਹੜੀ ਆ ਉਹ ਕੰਸੈਂਸਸ ਸੀ, ਕਿਉਂਕਿ ਕੋਈ ਇੱਕ ਦਿਨ 'ਚ ਥੋੜ੍ਹੀ ਹੋਇਆ। ਹੁਣ ਤੁਸੀਂ ਇਹਨਾਂ ਦੀ ਸਿਟੀਜ਼ਨਸ਼ਿਪ ਫਾਰਮ ਹੁੰਦਾ ਅਮਰੀਕਾ ਦਾ 1933 ਤੋਂ 1945 ਤੱਕ ਨਾਜ਼ੀਆਂ, ਫਾਸ਼ਿਸਟਾਂ, ਕਮਿਊਨਿਸਟਾਂ ਨਾਲ ਕੋਈ ਸੰਬੰਧਿਤ ਰਿਹਾ ਹੋਏ ਅਮਰੀਕਾ ਦਾ ਸਿਟੀਜ਼ਨ ਨਹੀਂ ਬਣ ਸਕਦਾ। ਉਹਨਾਂ ਕੋਲ ਪੁੱਛਿਆ ਕਿ ਵੀ 1933 ਤੋਂ ਲੈ ਕੇ ਜੋ ਉੱਥੇ ਚੱਲ ਰਿਹਾ ਸੀ ਸੈਕੰਡ ਵਰਲਡ ਵਾਰ ਤੋਂ 1939 'ਚ
ਡਿਕਲੇਅਰ ਹੋਈ, ਤੁਸੀਂ 6 ਸਾਲ ਕੀ ਕਰਦੇ ਰਹੇ। ਜੀ ਹੁਣ ਇਹ ਜਿਹੜੀ ਜੂਇਸ਼ 6 ਮਿਲੀਅਨ ਦੇ ਕਰੀਬ ਮਾਰੇ ਜਾਣ ਦੀ ਗੱਲ, ਜਿਹੜਾ ਇੱਕ ਕਲੈਕਟਿਵ ਗਿਲਟ ਸੀ, ਇਹਨਾਂ ਨੇ ਜਾ ਕੇ ਉੱਥੇ ਫਲਸਤੀਨ ਦੇ ਵਿੱਚ ਡਿਵੀਜ਼ਨ ਔਰ ਇਜ਼ਰਾਈਲ ਔਰ ਉਹ ਸਾਰੇ, ਚਲੋ ਇਹ ਵੀ ਮੰਨ ਲਿਆ ਕਿ ਪਰਸੀਕਿਊਟਰ ਉਹਨਾਂ ਦਾ ਹੱਕ ਬਣਦਾ। ਅਸੀਂ ਸਮਝਦੇ ਹਾਂ ਕਿ ਵੀ ਇਹ ਲਾਈਨ ਵੀ ਜਿਹੜੀ ਈਰਾਨ ਜਾਂ ਕੁਝ ਹੋਰ ਥਾਵਾਂ ਦੇ ਉੱਤੇ ਕੁਝ ਜਥੇਬੰਦੀਆਂ ਨੇ ਲਈ ਕਿ ਜੀ ਇਜ਼ਰਾਈਲ ਨੂੰ ਤੁਸੀਂ ਸਮੁੰਦਰ 'ਚ ਸੁੱਟ ਦਿਆਂਗੇ, ਅਸੀਂ ਮੰਨਦੇ ਹੀ ਨਹੀਂ, ਉਹ ਗੱਲ ਨਿਕਲ ਗਈ ਉਹ ਨੇ। ਪਰ ਹੁਣ ਤੁਸੀਂ ਜੇ ਸਮਝੌਤੇ ਹੀ ਕਰਨ ਲੱਗੇ ਹੋ, ਪਹਿਲਾਂ ਇਜਿਪਟ ਨੇ, ਬੇਸ਼ੱਕ ਅਨਵਰ ਸਾਦਾਤ ਦਾ ਕੀ ਹਾਲ ਹੋਇਆ ਮੁੜ ਕੇ, ਜਾਂ ਜਾਰਡਨ, ਉੱਥੋਂ ਦਾ ਤਾਂ ਹੋਰ ਹੀ ਸਿਸਟਮ ਹੈ, ਔਰ ਜਾਰਡਨ ਜਿਹਨੇ ਇਜ਼ਰਾਈਲ ਨਾਲ ਕੀਤਾ, ਜਾਰਡਨ ਦੀ ਜੇ ਮੈਂ ਗਲਤ ਨਾ ਹੋਵਾਂ 60% ਆਬਾਦੀ ਫਲਸਤੀਨੀ ਮੂਲ ਦੇ ਲੋਕਾਂ ਦੀ ਹੈ। ਜੀ ਤੁਸੀਂ ਘੱਟੋ ਘੱਟ ਸਾਈਮਲਟੇਨੀਅਸਲੀ ਪੀਸ ਡੀਲ, ਜੇ ਤੁਸੀਂ ਉਹਨਾਂ ਦੇ ਨਾਲ ਉਹਨੂੰ ਹਿਸਟੋਰੀਕਲ ਡੀਲ ਟਰੰਪ ਨੇ ਵੀ ਕਿਹਾ ਅਦਰ ਵੇ ਹੈ, ਤੁਸੀਂ ਫਲਸਤੀਨੀ ਸਟੇਟ ਤਾਂ ਬਣਾ ਲਓ ਬਿਲਕੁਲ ਕਿ ਭਾਈ ਅਸੀਂ ਇਹ ਬਣਾਓ ਉਹਨੂੰ, ਫਿਰ ਤੁਸੀਂ ਸਾਰੇ ਹੀ ਭਾਵੇਂ ਉਹਨਾਂ ਦੇ ਨਾਲ ਤੁਸੀਂ ਸੰਬੰਧ ਜੋੜੋ। ਸੋ ਕੁੱਲ ਬਣਾ ਕੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਇੱਕ ਸ਼ੇਮਫੁਲ ਸਰੈਂਡਰ ਹੈ, ਔਰ ਇਹਨੂੰ ਜੇ ਅਸੀਂ ਦੇਖੀਏ ਤਾਂ ਇਹ ਇੱਕ ਸ਼ੇਮਫੁਲ ਸਰੈਂਡਰ ਹੈ। ਲੇਕਿਨ ਇਹ ਗੱਲ ਕਰਨ ਤੋਂ ਪਹਿਲਾਂ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ 1979 'ਚ ਇਜਿਪਟ ਨੇ ਇਜ਼ਰਾਈਲ ਦੇ ਨਾਲ ਡੀਲ ਕਰਕੇ ਸਰੈਂਡਰ ਕੀਤਾ ਸੀ। ਜੀ 1994 'ਚ ਜਾਰਡਨ ਨੇ ਡਿਪਲੋਮੈਟਿਕ ਰਿਲੇਸ਼ਨਸ ਬਣਾਏ ਸੀ, ਔਰ ਇਸ ਸਾਰੇ ਦੌਰ ਦੇ ਵਿੱਚ ਕੋਈ ਇਹਨਾਂ ਦੋਨਾਂ ਦੇ ਬਣਾਉਣ ਤੋਂ ਬਾਅਦ ਫਲਸਤੀਨੀਆਂ ਦੇ ਹਾਲਾਤ ਕੀ ਬਣਦੇ ਗਏ, ਵੈਸਟ ਬੈਂਕ 'ਚ ਕੀ ਹੈ, ਗਾਜ਼ਾ 'ਚ ਕੀ ਹੈ, ਅੱਜ ਇਹ ਬਿਲਕੁਲ ਸਾਹਮਣੇ ਹੈ। ਔਰ ਮੈਂ ਸਮਝਦਾ ਹਾਂ ਵੀ ਬਿਲਕੁਲ ਠੀਕ ਫਲਸਤੀਨੀਆਂ ਨੇ ਜੋ ਇਹਦੇ ਤੇ ਰਿਐਕਟ ਕੀਤਾ। ਔਰ ਮੈਨੂੰ ਯਾਦ ਹੈ ਕਿ ਵੀ ਇੱਕ ਜ਼ਮਾਨਾ ਸੀ ਅਮਰੀਕਾ 'ਚ ਫਲਸਤੀਨੀਆਂ ਦੇ ਲਈ ਕੋਈ ਹਮਦਰਦੀ ਨਹੀਂ ਸੀ, ਪ੍ਰੋ ਇਜ਼ਰਾਈਲ ਲਾਈਨ ਰਹੀ ਹੈ ਕਿਉਂਕਿ ਪ੍ਰੋਪੇਗੈਂਡਾ ਇਸ ਕਿਸਮ ਦਾ ਸੀ। ਫਿਰ ਉਹਨਾਂ ਨੇ PLO ਨੇ ਆਪਣੀ ਸਪੋਕਸਪਰਸਨ ਹਨਾਨ ਅਸ਼ਰਫੀ ਨੂੰ ਬਣਾਇਆ, ਬਿਲਕੁਲ, ਔਰ ਉਹ ਜਦੋਂ ਆਈ ਦੌਰਾ ਕੀਤਾ, ਪ੍ਰੈਸ ਕਾਨਫਰੰਸਿਸ, ਪ੍ਰੈਸ ਕਲੱਬ 'ਚ ਇਹ ਉਹ ਲੋਕਾਂ ਨੂੰ, ਔਰ ਇਹ ਖੁਦ ਕ੍ਰਿਸਚਨ ਲੇਡੀ ਹੈ ਮਿਡਲ ਈਸਟ ਦੀ। ਉਦੋਂ ਤੱਕ ਤਾਂ ਸੀ ਕਿ ਜੀ ਮੁਸਲਮਾਨ ਜ਼ਿਆਦਤੀ ਕਰ ਰਹੇ ਨੇ, ਉਹ ਯਹੂਦੀਆਂ ਨੂੰ ਪਸੰਦ ਨਹੀਂ ਕਰਦੇ, ਮਾਰਨਾ ਚਾਹੁੰਦੇ ਨੇ। ਪਰ ਉਹਨੇ ਹਨਾਨ ਅਸ਼ਰਫੀ ਨੇ ਆਪਣੇ ਲੋਕਾਂ ਦੀ ਦਾਸਤਾਨ ਐਜ਼ ਏ ਫਲਸਤੀਨੀ ਰੱਖੀ, ਔਰ ਜਦੋਂ ਇੱਥੋਂ ਗਈ ਕੁਝ ਦੇਰ ਬਾਅਦ ਪਰਸੈਪਸ਼ਨ ਬਦਲਣੀ ਸ਼ੁਰੂ ਹੋਈ ਕਿ ਨਹੀਂ ਇਹਨਾਂ ਦੇ ਨਾਲ ਧੱਕਾ ਹੋ ਰਿਹਾ। ਸੋ ਮੈਨੂੰ ਨਹੀਂ ਸੀ ਪਤਾ ਵੀ ਹੁਣ, ਕਿਉਂਕਿ ਬਹੁਤਾ ਹਨਾਨ ਅਸ਼ਰਫੀ ਦਾ ਨਾਂ ਕਿਤੇ ਨਹੀਂ ਆਇਆ ਕਿ ਵੀ ਜਿਹੜੀ ਫਲਸਤੀਨੀ ਅਥਾਰਟੀ ਹੈ ਉਹਦੇ 'ਚ ਉਹਦਾ ਕੀ ਰੁਤਬਾ ਹੈ। ਪਰ ਜਦੋਂ ਮੈਂ ਦੇਖਿਆ ਕਿ ਵੀ ਇਹ ਉਹਨਾਂ ਦਾ ਹਨਾਨ ਅਸ਼ਰਫੀ ਦਾ ਉਹ ਅਫੀਸ਼ੀਅਲ ਹੈ, ਉਹਨਾਂ ਦੇ ਦੂਜਾ ਉਹਨਾਂ ਨੇ ਟਵੀਟ ਕੀਤਾ ਹਨਾਨ ਅਸ਼ਰਫੀ ਨੇ, ਉਹਨੇ ਕਿਹਾ Israel got rewarded for not declaring openly what it has been doing to Palestine illegally and persistently since the beginning of the occupation. ਕਿ ਜਦੋਂ ਤੋਂ ਇਸ ਟੈਰੀਟਰੀ ਨੂੰ ਆਕੂਪਾਈ ਕੀਤਾ ਇਜ਼ਰਾਈਲ ਨੇ, ਉਦੋਂ ਤੋਂ ਲੈ ਕੇ ਜੋ ਹੁਣ ਤੱਕ ਗੈਰ ਕਾਨੂੰਨੀ ਤਰੀਕੇ ਨਾਲ ਔਰ ਲਗਾਤਾਰਤਾ ਨਾਲ ਇਜ਼ਰਾਈਲ ਫਲਸਤੀਨੀ ਲੋਕਾਂ ਨਾਲ ਕਰਦਾ ਰਿਹਾ, ਉਸ ਦਾ ਇਜ਼ਰਾਈਲ ਨੂੰ ਇਨਾਮ ਮਿਲਿਆ। ਇਹ ਹੈ ਕਿ ਜਿਹਦੇ ਚ ਮੂੰਹ ਤੇ ਥੁੱਕਿਆ UAE ਔਰ ਇਹ ਸਾਊਦੀ ਅਰੇਬੀਆ ਜਿਹਦਾ ਯੂਨੀਅਨ ਪਾਰਟਨਰ ਹੈ, ਉਹ ਆਪ ਪਿੱਛੇ ਅਲਟੀਮੇਟਲੀ ਸਾਊਦੀ ਅਰੇਬੀਆ ਨੇ ਕਰਨਾ, ਕਿਉਂਕਿ UAE ਇਹਨਾਂ ਦੀ ਜਿਹੜੀ ਹੈ ਉਹ ਐਕਸਟੈਂਸ਼ਨ ਨਹੀਂ ਹੈ। ਅਦਰਵਾਈਜ਼ ਕਤਰ ਜਾਂ UAE ਇਹਨਾਂ ਦੀ ਆਪਣੀ ਹੋਂਦ ਕੀ ਹੈ, ਇਹ ਇਹਨਾਂ ਦੇ ਉੱਤੇ ਹੀ। ਸੋ ਉਹਨੇ ਕਿਹਾ ਕਿ ਥੈਂਕ ਯੂ, ਤੁਸੀਂ ਜੋ ਇਹ ਕੀਤਾ ਹੈ, ਤੁਸੀਂ ਇਨਾਮ ਦਿੱਤਾ ਹੈ ਇਜ਼ਰਾਈਲ ਨੂੰ ਜੋ ਸਾਡੇ ਲੋਕਾਂ ਨਾਲ ਹੋ ਰਿਹਾ ਹੈ। ਔਰ ਸ਼ੀ ਆਲਸੋ ਸੈਡ ਦਾ UAE ਹੈਜ਼ ਕਮ ਫਾਰਵਰਡ with its secret dealings, normalization with Israel. Please don't do us a favor. We are nobody's fig leaf, she wrote. ਉਹ ਆਪਣੇ ਵੱਲੋਂ ਉਹਨੂੰ ਵਿਕਟਰੀ ਵੀ ਕਹਿ ਰਹੇ ਨੇ ਕਿ ਜੀ ਦੇਖੋ ਅਸੀਂ ਹੁਣ ਇਜ਼ਰਾਈਲ ਨੇ ਪੀਸਫੁਲ ਫਲਸਤੀਨੀ ਸਟੇਟ ਦੀ ਐਗਜ਼ਿਸਟੈਂਸ, ਉਹਨਾਂ ਨੇ ਕਿਹਾ ਜੀ ਜਿਹੜੀ ਉਹਨੇ ਐਨੈਕਸ ਕਰਨਾ ਸੀ ਵੈਸੇ ਹੁਣ ਉਹ ਨਹੀਂ ਕਰ ਰਿਹਾ ਇਜ਼ਰਾਈਲ, ਵਕਤੀ ਤੌਰ ਤੇ ਨਹੀਂ ਕਰ। ਇਹ ਸਾਡੀ ਬੜੀ ਵੱਡੀ ਵਿਕਟਰੀ ਹੈ। ਬਿਲਕੁਲ, ਹੁਣ ਤੁਸੀਂ ਇਹਦੇ ਤੋਂ, ਔਰ ਮੈਂ ਸਮਝਦਾ ਵੀ ਹਨਾਨ ਅਸ਼ਰਫੀ ਦੀ ਪੇਨ ਇਨਫੈਕਟ ਆਪਣੇ ਲੋਕਾਂ ਦਾ ਦਰਦ ਹੈ ਕਿ ਸਾਨੂੰ ਸਾਡੇ ਤੇ ਮਤ ਅਹਿਸਾਨ, ਤੁਸੀਂ ਬਹੁਤ ਚੰਗਾ ਕੀਤਾ, ਥੈਂਕ ਯੂ, ਤੁਸੀਂ ਰਿਵਾਰਡ ਕੀਤਾ ਉਹਨੂੰ, ਔਰ ਪਲੀਜ਼ ਡੋਂਟ ਡੂ ਐਸ ਏ ਫੇਵਰ। ਸਾਡੇ ਤੇ ਇਹ ਨਾ ਕਹੋ ਜੀ ਕਿ ਉਹਨਾਂ ਨੇ ਮੰਨ ਲਿਆ ਕਿ ਜੀ ਉਹ ਫਲਸਤੀਨੀ ਸਟੇਟ ਬਣਾਉਣਗੇ, ਵੀ ਆਰ ਨੋਬਡੀਜ਼ ਫਿਗ ਲੀਫ। ਆਪਣਾ ਨੰਗੇਜ਼ ਕੱਜਣ ਦੇ ਲਈ ਸਾਨੂੰ ਇਸਤੇਮਾਲ ਨਾ ਕਰੋ। ਔਰ ਇਹ ਜਿਵੇਂ ਇੱਕ ਇਹਦੇ ਤੇ ਐਨਾਲਿਸਿਸ ਵੀ ਨੇ, ਔਰ ਇਹਨਾਂ 'ਚ ਇੱਕ ਬਿਲਾਲੀ ਸਾਹਿਬ ਕਰਕੇ ਉਹਨਾਂ ਦਾ ਐਨਾਲਿਸਿਸ ਹੈ ਕਿ ਇਨ ਹਿਸਟੋਰੀਕਲ ਡੀਲ ਵਿਦ ਦਾ UAE, Israel is the biggest winner
ਐਂਡ ਸਾਊਦੀ ਅਰੇਬੀਆ ਮੇ ਵੈਲ ਸਟੈਂਡ ਟੂ ਲੂਜ਼ ਦਾ ਮੋਸਟ। ਉਹਨੇ ਕਿਹਾ ਵੀ ਇਹਨੂੰ ਸਿੰਪਲੀ ਦੇਖਣਾ ਹੋਏ ਤੇ ਜੇ ਕੋਈ ਵਿਨਰ ਹੈ ਤੇ ਇਹ ਇਜ਼ਰਾਈਲ ਹੈ, ਔਰ ਕੋਈ ਇਹਨੂੰ ਉਹਨੇ ਕਿਹਾ ਇਹਨੂੰ ਪੀਸ ਡੀਲ ਕਿਉਂ ਕਿਹਾ। ਟਰੰਪ ਨੇ ਵੀ ਆਪਣਾ ਟਵੀਟ ਕੀਤਾ ਹਿਸਟੋਰੀਕਲ ਡੇ ਇਹ ਉਹ ਪੀਸ ਡੀਲ। ਪੀਸ ਡੀਲ ਤਾਂ ਹੈ ਕਿ UAE ਤੇ ਇਜ਼ਰਾਈਲ ਦੀ ਜੰਗ ਹੋਈ ਹੋਏ, ਉਹ ਤਾਂ ਕਦੇ ਹਿੱਸਾ ਵੀ ਨਹੀਂ ਰਿਹਾ ਇਸ ਸਾਰੇ ਦਾ। ਲੇਕਿਨ ਇਸ ਦੇ ਨਾਲ ਚਾਈਨਾ ਜਿਹੜਾ ਇੱਕ ਆਪਣੇ ਕਿਸਮ ਦਾ ਉਹਦੇ ਵਪਾਰਕ ਹਿੱਤ ਨੇ, ਉਹਨਾਂ ਨੂੰ ਵੀ ਲੱਗਾ ਕਿ ਵੀ ਠੀਕ ਹੈ ਕਿਉਂਕਿ ਚਾਈਨਾ ਇਜ਼ਰਾਈਲ ਦੇ ਨਾਲ ਵੀ ਡੀਲ ਕਰ ਰਿਹਾ, ਵਪਾਰਕ ਸੰਬੰਧ ਨੇ, ਸੌਦੇ ਇੱਧਰ ਉੱਧਰ ਵੇਚਣੇ ਨੇ, UAE ਨਾਲ ਵੀ ਹੈ ਔਰ ਚਾਈਨਾ ਨੇ ਵੀ ਵੈਲਕਮ ਕੀਤਾ ਇਜ਼ਰਾਈਲ। ਉਹਨਾਂ ਨੇ ਬੜੀ ਕੌਸ਼ੀਅਸ ਉਹਨਾਂ ਦੀ ਜਿਹੜੀ ਹੈ ਰਿਐਕਸ਼ਨ ਹੈ। ਚਾਈਨਾ ਨੋਟਡ ਦਾ ਰੈਲੇਵੈਂਟ reports including the contents that Israel suspends the annexation of Palestinian territory and its commitment to reach a comprehensive, fair and lasting agreement to the Palestinian issue। ਕਿ ਜੀ ਉਹਨੇ ਕਿਹਾ ਕਿ ਜੀ ਅਸੀਂ ਫੇਅਰ ਕੀ ਤੁਸੀਂ ਦੇਣਾ, ਜ਼ੁਲਮ ਤੁਸੀਂ ਉਹਨਾਂ ਦੇ ਉੱਤੇ ਕਰ ਰਹੇ ਹੋ। ਇਸੇ ਗੱਲ ਨੂੰ ਹੀ ਬੜੀ ਵਿਕਟਰੀ ਦੱਸ ਰਹੇ ਨੇ। ਦੇਖੋ ਇਜ਼ਰਾਈਲ ਨੇ ਉਹ ਪਹਿਲਾਂ ਹੀ ਉਹ ਉਹਨਾਂ ਦੇ ਕਬਜ਼ੇ 'ਚ ਹੈ, ਉਹਨੂੰ ਐਨੈਕਸੇਸ਼ਨ ਨਕਸ਼ੇ 'ਚ ਜੋੜ ਵੀ ਲੈਣ, what difference it would have made। ਸੋ ਕਹਿੰਦੇ ਦੇਖੋ ਜੀ ਅਸੀਂ ਇਜ਼ਰਾਈਲ ਨੂੰ ਮਨਾ ਲਿਆ ਕਿ ਉਹ ਨਕਸ਼ੇ 'ਚ ਹੁਣ ਨਹੀਂ ਜੋੜੇਗਾ। ਇਹ ਇਵੇਂ ਹੀ ਹੈ ਕਿ ਜੀ ਦੇਖੋ ਉਹਨੇ ਤਾਂ ਸਾਡੇ ਮੂੰਹ ਤੇ ਥੁੱਕਣਾ ਸੀ ਪਰ ਸਾਡੇ ਨਾਲ ਡੀਲ ਬਣਾ ਲਈ ਹੈ, ਉਹ ਸਾਡੇ ਮੂੰਹ ਤੇ ਨਹੀਂ ਥੁੱਕੇਗਾ, ਹੁਣ ਸਾਡੀ ਛਾਤੀ ਤੇ ਥੁੱਕੇਗਾ। ਹੁਣ ਤੁਸੀਂ ਥੁੱਕ ਤਾਂ ਚੱਟਣੀ ਹੈ, ਥੁੱਕ ਲੈਣੀ ਹੈ, ਔਰ ਤੁਸੀਂ ਕਹੋ ਜੀ ਨਾ 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 ਇਹ ਇਵੇਂ ਨਹੀਂ ਹੈ। ਔਰ ਇਹ ਦੱਸਣ ਲਈ ਕਿ ਵੀ UAE ਨੇ ਇੰਡੀਆ ਨੂੰ ਵੀ ਮੈਸੇਜ ਦਿੱਤਾ ਹੈ ਕਿ ਦੇਖੋ ਅਸੀਂ ਤੁਹਾਡੇ ਯਾਰ ਇਜ਼ਰਾਈਲ ਨਾਲ ਯਾਰੀ ਪਾਈ ਹੈ। UAE ਫੋਰਨ ਮਿਨਿਸਟਰ ਕਾਲਸ ਅਪ ਜੈ ਸ਼ੰਕਰ ਡਿਸਕਸਿਸ ਹਿਸਟੋਰੀਕਲ ਪੀਸ ਡੀਲ ਵਿਦ ਇਜ਼ਰਾਈਲ। ਕਿ UAE ਵਾਲਾ ਤੂੰ ਪਾਕਿਸਤਾਨ ਨੂੰ ਨਹੀਂ ਕਾਲ ਕੀਤਾ, ਹੁਣ ਉਹ ਦੱਸ ਰਹੇ ਨੇ ਇੰਡੀਆ ਨੂੰ, ਕਿਉਂਕਿ ਇਸ ਸਾਰੇ ਦੇ ਨਾਲ ਵੀ ਤੁਸੀਂ ਦੇਖੋਗੇ ਐਵੇਂ ਨਹੀਂ। UAE ਨੇ ਹਾਈਐਸਟ ਸਿਵਲ ਅਵਾਰਡ ਮੋਦੀ ਨੂੰ ਦਿੱਤਾ ਹੈ, ਸਾਊਦੀ ਅਰੇਬੀਆ ਨੇ ਸੱਦ ਕੇ ਇਹ ਹੁਣ ਸਾਰੇ ਨਿਕਲ ਰਹੇ ਨੇ ਇਹਨਾਂ ਦੇ ਕਰਤੂਤਾਂ ਜਿਹੜੀਆਂ ਨੇ ਉਹ। ਔਰ ਜੇ ਇਹਦੇ 'ਚ ਸਿਰਫ ਤੁਰਕੀ ਨੇ ਇਸ ਦੇ ਉੱਤੇ ਕਾਫੀ ਸਖਤ ਲਾਈਨ ਲਈ ਹੈ। ਪਾਕਿਸਤਾਨ ਦੀ ਸਟੇਟਮੈਂਟ ਤਾਂ ਮੈਂ ਨਹੀਂ ਦੇਖੀ, ਹਾਲਾਂਕਿ ਪਾਕਿਸਤਾਨ ਦੇ ਨਿਊਜ਼ ਐਂਕਰਸ ਦਾ ਮੈਂ ਦੇਖਦਾ ਕਿ ਉਹਨਾਂ ਦੀ ਜੀਭ ਥਿੜਕ ਰਹੀ ਹੈ। ਉਹਨਾਂ ਨੂੰ ਇੰਨੀ ਵੀ ਹਿੰਮਤ ਨਹੀਂ ਹੈ ਕਿ ਵੀ ਪਹਿਲਾਂ ਜੇ ਉਹਨਾਂ ਦੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਸ਼ਮੀਰ ਦੇ ਮੁੱਦੇ ਤੇ OIC ਨੂੰ ਕਿਹਾ ਕਿ ਵੀ ਮੀਟਿੰਗ ਬੁਲਾਓ, ਨਹੀਂ ਤਾਂ ਅਸੀਂ ਵੀ ਹੋਰ ਦੇਸ਼ਾਂ ਨੂੰ ਕਹਿੰਦੇ ਹਾਂ, ਔਰ ਉਹਦੇ 'ਚ ਐਸਾ ਖੜਾ ਕਰ ਦਿੱਤਾ ਮੀਡੀਆ ਨੇ ਵੀ। ਦੂਜੇ ਦੇਖੋ ਜੀ ਉਹ ਹੁਣੇ ਆਇਆ ਜੀ ਕਿ ਜਨਰਲ ਬਾਜਵਾ ਸਾਊਦੀ ਅਰੇਬੀਆ ਗਏ ਨੇ, ਉਹ ਡੈਮੇਜ ਕੰਟਰੋਲ ਕਰ ਰਹੇ ਨੇ। ਮੈਂ ਸਮਝਦਾ ਕਿੰਨੀ ਕੁ ਦੇਰ ਇਹ ਹੁੰਦਾ ਜਦੋਂ ਤੁਸੀਂ ਕਿਸੇ ਦਾ ਅਸਰ ਕਬੂਲਦੇ ਹੋ। ਅਸਰ ਇਸ ਲਈ ਕਿ ਜੇ ਤੁਹਾਡੀ ਥੋੜੀ ਬਹੁਤ ਕੋਈ ਕਿਸੇ ਨੇ ਮਦਦ ਕੀਤੀ ਹੈ ਜਾਂ ਕਰਦਾ ਤੇ ਫਿਰ ਹਾਲਤ ਉਹ ਬਣ ਜਾਂਦੀ ਹੈ ਕਿ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ, ਇਸ ਕਿਸਮ ਦਾ ਵਰਤਾਰਾ ਹੈ। ਪਰ ਮੈਂ ਸਮਝਦਾ ਵੀ ਤੁਰਕੀ ਨੇ ਇਸ ਦੇ ਉੱਤੇ ਕਿਹਾ ਕਿ ਇਹ ਜਿਹੜਾ UAE ਹੈ ਇਹਨੂੰ ਹਿਸਟਰੀ ਕਦੇ ਮਾਫ ਨਹੀਂ ਕਰੇਗੀ। ਇਹ ਇੱਕ ਪਖੰਡਪੂਰਨ ਇਹਨਾਂ ਦਾ ਵਰਤਾਰਾ ਹੈ ਔਰ ਇਹ ਜਿਹੜਾ ਇਤਿਹਾਸ ਤੇ ਖੇਤਰ ਦੇ ਲੋਕਾਂ ਦੀ ਅੰਤਰ ਆਤਮਾ ਦੇ ਨਾਲ, ਉਹਨਾਂ ਦੀ ਸੋਲ ਨਾਲ ਧੋਖਾ ਕਰਕੇ UAE ਨੇ ਇਜ਼ਰਾਈਲ ਨਾਲ ਸਮਝੌਤਾ ਕੀਤਾ ਔਰ ਇਹ ਆਪਣੇ ਹਿੱਤਾਂ ਲਈ ਉਹਨਾਂ ਨੇ ਫੈਸਲਾ ਕੀਤਾ ਜਿਹਨੂੰ ਕਦੇ ਇਤਿਹਾਸ ਮਾਫ ਨਹੀਂ ਕਰੇਗਾ। ਔਰ ਫਲਸਤੀਨੀ ਲੋਕ ਔਰ ਐਡਮਿਨਿਸਟ੍ਰੇਸ਼ਨ ਇਸ ਬਾਰੇ ਜਿਹੜੀ ਉਹਨਾਂ ਨੇ ਸਖਤ ਰਿਐਕਸ਼ਨ ਦਿੱਤਾ ਹੈ, ਇਹ ਬਿਲਕੁਲ ਵਾਜਬ ਹੈ। ਸੋ ਤੁਰਕੀ ਨੇ ਇਸ ਲਾਈਨ ਦੇ ਉੱਤੇ ਇਹ ਲਾਈਨ ਲਈ ਹੈ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਵੀ ਇਹ ਗੱਲ ਮੈਨੂੰ ਇਹ ਮਹਿਸੂਸ ਹੋਇਆ ਕਿ ਵੀ ਇਵੇਂ ਹੈ ਜਿਵੇਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਸ ਕਿਸਮ ਦਾ ਮਾਹੌਲ ਬਣ ਗਿਆ, ਉਹ ਇਕੱਲੇ ਕਾਰੇ ਆਪਣੇ ਰਹਿਮੋ ਕਰਮ ਤੇ ਹੀ ਰਹਿ ਗਏ ਕਿ ਉਹਨਾਂ ਨੇ ਕਿਵੇਂ ਖਲੋਣਾ ਤੇ ਫਲਸਤੀਨੀ ਜਿੱਥੇ ਇੱਕ ਸਟੇਜ ਦੇ ਉੱਤੇ ਦੁਨੀਆ ਭਰ ਦੇ ਵਿੱਚ ਔਰ ਇੱਕ ਜ਼ਮਾਨਾ ਸੀ PLO ਨੂੰ ਅਬਜ਼ਰਵਰ ਸਟੇਟਸ UN 'ਚ ਯਾਸਰ ਅਰਾਫਾਤ ਜਨਰਲ ਅਸੈਂਬਲੀ 'ਚ ਆਇਆ, ਉਹਨੇ ਆਪਣਾ ਹਾਲਾਂਕਿ ਬਾਅਦ 'ਚ ਆਇਆ ਕਿ ਜੀ ਸਿਰਫ ਉਹਦਾ ਹੋਲਸਟਰ ਸੀ, ਕਵਰ ਸੀ, ਪਿਸਤੌਲ ਨਹੀਂ ਸੀ, ਪਰ ਉਹਨੇ ਐਡਰੈਸ ਕੀਤਾ ਔਰ ਕਿਵੇਂ ਉਹਨਾਂ ਨੇ ਫਲਸਤੀਨੀ ਲੋਕਾਂ ਨੇ ਵੀ ਬਹੁਤ ਕੁਰਬਾਨੀ ਕੀਤੀ ਹੋਈ ਹੈ, ਉਹਨਾਂ ਦੀ ਪੀਸਫੁਲ ਮੂਵਮੈਂਟ ਵੀ, ਅਦਰ ਵੇ ਵੀ। ਲੇਕਿਨ ਇਹਦੇ ਬਾਵਜੂਦ ਜੇ ਤੁਹਾਡੇ ਆਪਣੇ ਭਰਾ ਹੀ ਤੁਹਾਡੇ ਨਾਲ ਖਲੋਣ ਨੂੰ ਤਿਆਰ ਨਾ ਹੋਣ ਫਿਰ ਨਿਰਾਸ਼ਤਾ ਤਾਂ ਜ਼ਰੂਰ ਹੁੰਦੀ ਹੈ। ਪਰ ਮੈਂ ਸਮਝਦਾ ਕਿ ਵੀ ਜਿਵੇਂ ਚੈਚਨੀਆ ਉਹਨਾਂ ਦਾ ਮੈਂ ਕਈ ਵਾਰ ਦੇਖਦਾ ਕਿ ਉਹਨਾਂ ਦੇ ਨਾਲ ਵੀ ਇਵੇਂ ਹੋਇਆ ਕਿ ਵੀ ਸਦੀਆਂ ਤੋਂ ਉਹ ਲੇਕਿਨ ਉਹ ਖਲੋਤੇ ਰਹੇ ਨੇ ਹੁਣ ਵੀ। ਔਰ ਅਸੀਂ ਇਹ ਤਾਂ ਕਾਮਨਾ ਅਸੀਂ ਕਰਦੇ ਹਾਂ ਕਿ ਭਾਈ ਮਿਡਲ ਈਸਟ 'ਚ ਪੀਸ ਹੋਏ, ਪਰ ਪੀਸ ਕਦੇ ਜੇਤੂ ਦੀਆਂ ਟਰਮਸ ਦੇ ਉੱਤੇ ਨਹੀਂ ਹੁੰਦੀ।
ਜ਼ੁਲਮ ਕਰਨ ਵਾਲੇ ਦੀਆਂ ਟਰਮਸ ਦੇ ਉੱਤੇ ਜਿਹੜਾ ਜੋ ਕੀਤਾ ਜਾਂਦਾ ਉਹ ਅਮਨ ਖਰੀਦਿਆ ਨਹੀਂ ਜਾਂਦਾ, ਕਦੇ ਵੀ ਅਮਨ ਹੁੰਦਾ ਤੇ ਜਿਹਨੂੰ ਅਮਨ ਖਰੀਦਣਾ ਕਹਿੰਦੇ ਨੇ ਅਸਲ ਦੇ ਵਿੱਚ ਉਹ ਸਰੈਂਡਰ ਹੁੰਦਾ। ਸੋ ਇਹ ਜਿਹੜੇ ਅਰਬ ਮਮਾਲਕ ਨੇ ਜਿਨ੍ਹਾਂ ਨੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਔਰ ਇਸ ਵੇਲੇ ਅਸੀਂ ਸਾਊਦੀ ਅਰੇਬੀਆ ਔਰ UAE ਇਹਨਾਂ ਦਾ ਵਿਹਾਰ ਦੇਖ ਸਕਦੇ ਹਾਂ। ਇਸ ਤੋਂ ਬਿਯੋਂਡ ਮੈਂ ਕੀ ਕਹਿਣਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਵਿਊਅਰਸ, ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਜੋ ਫੌਜ ਦੇ ਸਪੋਕਸਮੈਨ ਨੇ ਮੇਜਰ ਜਨਰਲ ਬਾਬਰ ਇਫਤਕਾਰ ਨੇ ਕਿਹਾ ਹੈ ਕਿ ਭਾਰਤ ਭਾਵੇਂ 5 ਰਫੇਲ ਜਹਾਜ਼ ਖਰੀਦੇ ਜਾਂ 500, ਪਾਕਿਸਤਾਨ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਪਾਕਿਸਤਾਨ ਦੀ ਜੋ ਫੌਜ ਹੈ ਭਾਰਤ ਦਾ ਮੂੰਹ ਭੰਨਣ ਲਈ ਤਿਆਰ ਤਿਆਰ ਹੈ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਦੀਆਂ ਜੋ ਵਿਚਾਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਸੀਂ 5 ਅਗਸਤ ਤੋਂ ਪਹਿਲਾਂ ਹੀ ਇਹ ਕਿਹਾ ਹੋਇਆ ਕਿ ਸਾਡਾ ਇੱਕ ਸੈਗਮੈਂਟ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ, ਬਹਾਦਰ ਯੋਧਿਆਂ ਨੂੰ ਵੀ ਜਿਹੜੇ ਸ਼ਹੀਦ ਹੋਏ, ਜਿਹੜੇ ਲੜ ਰਹੇ ਨੇ ਔਰ ਜਿਹੜੇ ਅੱਜ ਵੀ ਛਾਤੀ ਤਾਣ ਕੇ ਖਲੋਤੇ ਨੇ। ਔਰ ਪਿਛਲੇ 24 ਘੰਟੇ ਦੀਆਂ 2 ਖਬਰਾਂ ਇਹ ਦੱਸਦੀਆਂ ਕਿ ਬੇਸ਼ੱਕ ਦੁਨੀਆ ਨੇ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ, ਸਿਕਿਉਰਿਟੀ ਕੌਂਸਲ ਨੇ ਔਰ OIC ਦੇ ਮੁਲਕਾਂ ਨੇ ਆਪਣੇ ਫਰਜ਼ ਨੂੰ ਨਾ ਪਛਾਣਿਆ ਹੋਏ, ਲੇਕਿਨ ਕਸ਼ਮੀਰੀ ਸਪਿਰਿਟ ਜਿਹੜੀ ਹੈ ਉਹ ਅਡੋਲ ਹੈ, ਅਡਿੱਗ ਹੈ ਔਰ ਆਪਣਾ ਆਜ਼ਾਦੀ ਦਾ ਰਾਹ ਇਸ ਦੇ ਉੱਤੇ ਗਾਮਜ਼ਨ ਹੈ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ। ਇੱਕ ਖਬਰ ਕਿ 2 cops killed as militants fire at police team in श्रीनगर's नौगाम बाईपास के 2 ਜਿਹੜੇ ਨੇ ਪੁਲਸੀਏ ਮਾਰੇ ਗਏ ਜਦੋਂ ਕਿ ਉਹਨਾਂ ਦੇ ਜੁਝਾਰੂਆਂ ਨੇ ਫਾਇਰਿੰਗ ਕੀਤੀ। ਸੋ ਇਹ ਗੱਲ ਦੱਸਦੀ ਹੈ ਕਿ ਵੀ ਜਿੱਥੇ ਅਸਲ ਮੁਕਾਬਲਾ ਹੁੰਦਾ, ਜੇ ਤਾਂ ਮਜ਼ਦੂਰ ਚੁੱਕ ਕੇ ਮਾਰਨੇ ਨੇ ਜਿਵੇਂ ਰਜੌਰੀ ਦੇ 3 ਮਾਰੇ, ਫਿਰ ਤਾਂ ਤੁਸੀਂ ਕਹੋ ਜੀ ਕਿ ਬਹੁਤ ਬਹਾਦਰੀ ਦਿਖਾਈ। ਫਿਰ ਤਾਂ ਹੁਣ ਜਿੱਥੇ ਸੱਚਮੁੱਚ ਮੁਕਾਬਲਾ ਹੁੰਦਾ ਉੱਥੇ ਕੀ ਹੁੰਦਾ ਇਹ ਵੀ ਸਾਹਮਣੇ। ਔਰ ਇਹਦੇ ਬਾਵਜੂਦ ਕਿ ਇਹ ਕਹਿ ਰਹੇ ਨੇ ਜੀ ਅਸੀਂ ਕੰਟਰੋਲ ਕਰ ਲਿਆ, ਅਸੀਂ ਫਲਾਣਾ ਪਾਕਿਸਤਾਨ ਕਰਵਾ ਰਿਹਾ। ਇੱਕ ਖਬਰ ਕਿ BJP ਡੈਲੀਗੇਸ਼ਨ ਟੂ ਵਿਜ਼ਿਟ ਦਿੱਲੀ। ਹੁਣ ਕਸ਼ਮੀਰ ਦੇ ਵਿੱਚ ਪਿਛਲੇ ਆਲਮੋਸਟ ਕੁਝ ਦਿਨਾਂ 'ਚ 2-3 BJP ਦੇ ਇਹਨਾਂ ਨੇ ਠੋਕੇ ਨੇ ਲੀਡਰ ਔਰ ਨਤੀਜਾ ਇਹ ਹੈ ਕਿ ਬਾਕੀ ਉਹਨਾਂ ਦੇ ਸਰਪੰਚ ਦੂਜੇ ਤੀਜੇ ਧੜਾ ਧੜ ਅਸਤੀਫੇ ਦੇ ਕੇ ਦੌੜ ਗਏ। ਔਰ ਹੁਣ ਹਾਲਾਤ ਗਰਾਊਂਡ ਤੇ ਕੀ ਹੈ, ਇਹ ਖਬਰ ਜਦੋਂ ਤੁਸੀਂ ਡੀਟੇਲ 'ਚ ਦੇਖਦੇ ਹੋ ਤਾਂ ਉਹਨਾਂ ਨੇ ਇਹ ਕਿਹਾ ਕਿ ਐਮਿਡ ਟਾਰਗੇਟਡ ਕਿਲਿੰਗਸ ਆਫ ਪਾਰਟੀ ਲੀਡਰਸ ਇਨ ਕਸ਼ਮੀਰ ਵੈਲੀ ਦ ਜੰਮੂ ਐਂਡ ਕਸ਼ਮੀਰ BJP ਔਨ ਟਿਊਜ਼ਡੇ decided to send a high-level delegation to Delhi after August 15 to brief the union government about the prevailing security scenario in union territory। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਬਿਊਰੋਕਰੈਟ ਨੇ
ਇੱਥੋਂ ਦੇ ਅਫਸਰ ਇਹ ਦਿੱਲੀ ਨੂੰ ਰਿਪੋਰਟ ਠੀਕ ਨਹੀਂ ਦੱਸ ਰਹੇ, ਸਾਡੀਆਂ ਤਾਂ ਇੱਥੇ ਜਾਨਾਂ ਖਤਰੇ 'ਚ ਪਈਆਂ ਹੋਈਆਂ। ਇੰਸਟੈਡ ਆਫ ਰਿਲਾਈਂਗ ਔਨ ਫੀਡਬੈਕ ਆਫ ਬਿਊਰੋਕਰੈਟਸ we have decided to send our own delegation to Delhi after August 15 to inform union government about the ground situation in the valley। उन कहा जी ये साड़ियाँ तो जा रही ने जाना, ये दस नहीं रहे उत्थे, कह रहे हैं भी साडा बुरा हाल है। हुण ये जे बीजेपी जिहदी सरकार है जिन्हां ने ये सारे जुल्मां दी कहानी 5 अगस्त तो बाद 2019 तो बाद उत्थे अनलीश कीती है, ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਜਿਹੜੇ ਇੱਥੇ ਫੌਜ ਹੈ, ਇੱਥੇ ਬਿਊਰੋਕਰੈਟ ਨੇ, ਇਹ ਸਾਨੂੰ ਅਸੀਂ ਆਪਣਾ ਡੈਲੀਗੇਸ਼ਨ ਭੇਜ ਕੇ ਮੋਦੀ ਨੂੰ ਕਹਿਣਾ ਵੀ ਆ ਸਾਨੂੰ, ਉਹਨੇ ਕਹਿਣਾ ਵੀ ਨਹੀਂ ਤੁਸੀਂ ਦਿੱਲੀ ਆ ਜਾਓ ਸਾਰੇ ਟੱਬਰ ਲੈ ਕੇ, ਮੈਂ ਤਾਂ ਉੱਥੇ ਫੌਜ ਰੱਖ ਕੇ ਹੋਰ ਇਸ ਤੋਂ ਵੱਧ ਮੈਂ ਕੀ ਕਰ ਸਕਦਾ। ਸੋ ਮੈਂ ਇਹ ਸਮਝਦਾ ਹਾਂ ਵੀ ਬਹੁਤ ਵਾਰ ਉੱਥੋਂ ਖਬਰਾਂ ਇਹ ਨਾ ਵੀ ਨਿਕਲਣ ਦਿੰਦੇ ਹੋਣ ਵੀ ਕਸ਼ਮੀਰੀ ਜੁਝਾਰੂਆਂ ਦਾ ਕੀ, ਇੱਦਾਂ ਦੀ ਖਬਰ ਦੱਸ ਦਿੰਦੀ ਹੈ ਕਿ ਉੱਥੇ ਕੀ ਚੱਲ ਰਿਹਾ। ਹੁਣ ਜਿਹੜੀ ਤੁਸੀਂ ਹੈਡਲਾਈਨ ਪੜ੍ਹੀ ਹੈ ਕਿ ਵੀ ਕਿਵੇਂ ਜਦੋਂ 5 ਰਫੇਲ ਇਹਨਾਂ ਨੇ ਜਿਹੜਾ ਸੌਦਾ 132 ਕਿ 136 60,000 ਕਰੋੜ ਦਾ ਕੀਤਾ, 30,000 ਕਰੋੜ ਆਪਣੇ ਯਾਰ ਨੂੰ ਜਿਹੜਾ ਉਹ ਦਵਾਇਆ ਅਡਾਨੀ ਟੱਬਰ ਔਰ 30 ਉਹ ਲੈ ਗਏ ਫਰਾਂਸ ਵਾਲੇ। ਅਜੇ ਰਫੇਲ ਜਿਹੜੇ 5 ਜਿਵੇਂ ਲਿਆਂਦੇ ਸ਼ਿੰਗਾਰ ਕੇ, ਜਿਵੇਂ ਘੋੜੀ ਚਾੜ ਕੇ ਮੁੰਡਾ ਜਿਹੜਾ ਉਹ ਬਰਾਤੇ ਚੜ੍ਹਦਾ ਉਹ ਦੁਲਹਨ ਲੈਣ ਲਈ ਜਾਂਦਾ। ਸੋ ਇਵੇਂ ਆਏ, ਫਿਰ ਕਿਵੇਂ ਕਿ ਜੀ ਹੁਣ ਰਫਾਲ ਸੌਂ ਗਏ, ਹੁਣ ਜਾਗ ਪਏ, ਹੁਣ ਇੱਥੇ ਪਹੁੰਚ ਗਏ, ਹੁਣ ਉੱਥੇ ਹੁਣ ਫੁੱਲਾਂ ਦੀ ਵਰਖਾ ਹੋ ਗਈ। ਹਾਲਾਂਕਿ ਕਈ ਡੀਕਦੇ ਰਹੇ ਕਿ ਵੀ ਮੈਨੂੰ ਤਾਂ ਇਹ ਲੱਗਦਾ ਕਿ ਵੀ ਇਹ ਕਿ ਵੀ ਇਹਨਾਂ ਨੇ ਸੁੱਟ ਹੀ ਲੈਣਾ ਕੋਈ। ਹਾਂ ਹੁਣ ਵੀ ਕਿਸੇ ਨੇ ਕਿਹਾ, ਕਹਿੰਦੇ ਫਿਕਰ ਨਾ ਕਰੋ 5 ਚੋਂ 1 ਨੇ ਆਪੇ ਸੁੱਟ ਲੈਣਾ ਤੇ ਬਾਕੀ ਉਹਨਾਂ ਨੇ ਅਭਿਨੰਦਨ ਵਾਂਗ ਚਾਹ ਪਿਆ ਦੇਣੀ ਹੈ। ਪਰ ਇਹ ਜਿਹੜੀ ਚਾਹ ਪਿਆਉਣ ਵਾਲੀ ਸਪਿਰਿਟ ਹੈ ਇਹ ਪਾਕਿਸਤਾਨੀ ਫੌਜ, ਉਹਨਾਂ ਦੀ 에ਅਰ ਫੋਰਸ ਔਰ ਆਮ ਸ਼ਹਿਰੀਆਂ 'ਚੋਂ ਵੀ ਦੇਖਣ 'ਚ ਆਈ। ਔਰ ਅੱਜ ਜਦੋਂ ਕਿ ਇੱਕ ਪਾਸੇ ਇਹਨਾਂ ਨੇ ਆਪਣੀ ਇਹ ਰਫੇਲ ਨੂੰ ਇਵੇਂ ਬਣਾ ਦਿੱਤਾ ਜਿਵੇਂ ਕੋਈ ਬੇਹੋਸ਼ ਪਏ ਬੰਦੇ ਲਈ ਸੰਜੀਵਨੀ ਬੂਟੀ ਆ ਗਈ ਹੈ। ਉਹ ਹਾਲਾਂ ਇੱਕ ਅਲੱਗ ਸਟੋਰੀ ਹੈ, ਉਹ ਵਕਤ ਨਹੀਂ ਹੈ ਮੇਰੇ ਕੋਲ, ਇਹ ਆਈ ਯੂਰੋ ਏਸ਼ੀਆ ਦੇ ਵਿੱਚ ਸੀ, ਜਿਹਦੇ 'ਚ ਉਹਨਾਂ ਨੇ ਇਸ ਗੱਲ ਨੂੰ ਐਨਾਲਾਈਜ਼ ਕੀਤਾ ਸੀ ਕਿ ਨੋ ਬਾਇਰਸ ਫਾਰ ਰਫੇਲ ਜੈਟਸ, कि इन्ने नकम्मे रफेल जहाज़ ने कि इजिप्ट और कतर जिन्होंने खरीदे उस तो इलावा कोई इन्हों खरीदण नूं तैयार नहीं। और ये जड़े ने उन्होंने कहा कि भी इस सारे दे विच इन्हां दे बहुत कमज़ोरियां ने। 2 ऑफ दैम यूरो फाइटर टाइफून और डसॉल्ट रफेल ये शॉर्ट लिस्ट भावें होए, पर उहदे च उन्होंने कहा कि भी ये रशियन एविएशन एक्सपर्ट्स हैड क्लेम्ड दैट रफेल जेट्स वुड हैव बीन यूजलैस अगेंस्ट चाइनीज़ एयरफोर्स। ये पूरे एक्सपर्ट्स दे ने और इसलिए ईवन इंडियन एक्सपर्ट्स ने भी पहला इन्हों रिजेक्ट कर दिता सी। पर ये हुण 30,000 करोड़ का सौदा जिहड़ा अपने यार नूं 30,000 करोड़ का फायदा पहुँचाया। और इस तो इलावा उन्होंने कहा कि भी ईवन यही ऑप्शन रफेल दी साउथ कोरिया एंड सिंगापुर सैलैक्टेड द पावरफुल F-15 ओवर रफेल इन 2000 के तो कदों के बने हुए ने, लेकिन सिंगापुर और साउथ कोरिया ने भी रफेल रिजेक्ट किया है। और सिर्फ इजिप्ट ने जोड़ा वो 2015 24 खरीदे और अजे भी जोड़ा ये सी कि जी 12 होर खरीदणगे, वो इजिप्ट ने कहा असी नहीं खरीदने। और उहदे ते जोड़ा खास इंपॉर्टेंट मैं एक जुमला पढ़ना चाहता कि इंडियन मीडिया इज सैलीब्रेटिंग द अराइवल ऑफ 5 रफेल्स एज इफ दे वन ए वार अगेंस्ट चाइना। कि वो तो इवें कर रहे हैं जिवें चीन दे उत्ते दे खिलाफ उन्हें जंग जित लई। इफ रफेल इज सो गुड, ये रफेल इन्ने ही हुंदे, वाई ओमान, कोरिया, सिंगापुर, लीबिया, कुवैत, कैनेडा, ब्राज़ील, इजिप्ट, UAE, बेल्जियम, UAE, स्विट्ज़रलैंड, मलेशिया रिफ्यूज टू बाय इट। इन्हां सारियां ने जिन्होंने ट्रायल दिते या जिन्ने मुल्क पड़े ने उन्होंने नहीं खरीदे, सिर्फ तो सिर्फ जिहड़ा ओनली कतर एंड इजिप्ट हैव बॉट इट। ये जिहड़ा ने ईवन इन्हां दा ही अशोक स्वैन प्रोफैसर ऑफ पीस एंड कन्फ्लिक्ट रिसर्च यूनेस्को चेयर, उन्हें कहा कि भी ये जिहड़ा इंडिया 3rd बायर बनया, ये सारे मुल्क रिजेक्ट कर चुके हैं। पर जिहड़ी तुसीं हैडलाइन पढ़ी है वो बड़ी इंपॉर्टेंट है। पाकिस्तानी फौज के स्पोक्सपर्सन ने बाबर इफ्तिखार, ये मेजर जनरल ने, उन्होंने जदों कल प्रैस नूं ब्रीफ किया तो उहदे च उन्होंने कहा कि भारत रफेल लैके आए जां S-400,
ਪਾਕਿਸਤਾਨ ਕਿਸੇ ਵੀ ਉਹਨਾਂ ਦੀ ਐਗਰੈਸ਼ਨ ਦੇ ਲਈ ਤਿਆਰ ਹੈ ਜੀ। ਤੇ ਉਹਨਾਂ ਨੇ ਕਿਹਾ ਕਿ ਭਾਈ ਇਹਦੇ ਬਾਵਜੂਦ ਉਹ 5 ਖਰੀਦਣ ਜਾਂ 500 ਸਾਨੂੰ ਕੋਈ ਚਿੰਤਾ ਨਹੀਂ, ਅਸੀਂ ਬਿਲਕੁਲ ਤਿਆਰ ਹੈ ਔਰ ਕਿਸੇ ਨੂੰ ਸਾਡੀ ਐਬਿਲਿਟੀ ਦੇ ਉੱਤੇ ਸ਼ੱਕ ਨਹੀਂ ਹੋਣਾ ਚਾਹੀਦਾ ਔਰ ਇਹਦੇ ਆਉਣ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਉਹ ਉਹਨਾਂ ਨੇ ਅਜੇ ਇਹ ਨਹੀਂ ਕਿਹਾ ਕਿ ਵੀ ਅਭਿਨੰਦਨ ਨੂੰ ਪੁੱਛ ਲਓ ਚਾਹ ਦਾ ਸਵਾਦ ਕੀ ਸੀ। ਸੋ ਇਹ ਸਾਰਾ ਜਿਹੜਾ ਮੈਂ ਸਮਝਦਾ ਵੀ ਇਹੀ ਹੁੰਦਾ ਜਿਹੜੀ ਬੇਸ਼ੱਕ ਪਾਕਿਸਤਾਨ ਨੇ ਸਾਰੇ ਰਫੇਲ ਤੋਂ ਬਾਅਦ ਕੋਈ ਰਿਐਕਟ ਨਹੀਂ ਸੀ ਲੱਗਦਾ, ਕਰਨਾ ਵੀ ਨਹੀਂ ਸੀ। ਉਹਨਾਂ ਨੇ ਕਿਹਾ ਵੀ ਕਿ 5 ਨੇ 500 ਲੈ ਆਓ, what difference it will make। ਸਾਨੂੰ ਪਤਾ ਹੈ ਵੀ ਅਸੀਂ ਤੁਹਾਨੂੰ ਕਿਵੇਂ ਨੇਲ ਕਰਨਾ ਹੈ ਔਰ ਉਹ ਅਭਿਨੰਦਨ ਨੂੰ ਯਾਦ ਕਰ ਲਓ ਔਰ ਉਹਨੂੰ ਪੁੱਛ ਲਓ ਵੀ ਚਾਹ ਦਾ ਸਵਾਦ ਕੀ ਹੈ। ਔਰ ਮੈਂ ਕਲੋਜ਼ ਕਰਨ ਤੋਂ ਪਹਿਲਾਂ ਜਿਵੇਂ ਅਸੀਂ ਰੋਜ਼ਾਨਾ ਬਾਬਾ ਫਰੀਦ ਗੰਜ ਸ਼ੱਕਰ ਜੀ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਉਹਨਾਂ ਦੇ 2 ਸ਼ਲੋਕ, ਉਸ ਦੇ ਵਿੱਚ ਇੱਕ ਬਾਬਾ ਫਰੀਦ ਜੀ ਦਾ ਲੇਕਿਨ ਦੂਸਰਾ ਤੀਸਰੇ ਪਾਤਸ਼ਾਹ ਦਾ ਹੈ ਪਰ ਬਾਬਾ ਫਰੀਦ ਜੀ ਨੂੰ ਹੀ ਸਮਰਪਿਤ ਕੀਤਾ। ਇਹ ਇਵੇਂ ਹੀ ਹੁੰਦਾ ਜਿਵੇਂ ਜਦੋਂ ਮੁਸ਼ਾਇਰਿਆਂ ਦੇ ਵਿੱਚ ਅਸੀਂ ਬਹੁਤ ਵਾਰ ਸੁਣਦੇ ਹਾਂ ਕਿ ਉਹ ਕੋਈ ਵੀ ਜਿਸ ਨੂੰ ਰੱਖ ਦਿੰਦੇ ਨੇ ਕਿ ਵੀ ਇਹ ਸੈਂਟਰਲ ਥੀਮ ਹੈ ਇਸ ਥਾਟ ਦਾ, ਉਸ ਦੇ ਉੱਤੇ ਫਿਰ ਅਲੱਗ-ਅਲੱਗ ਕਹਿੰਦੇ ਨੇ। ਤੇ ਕਈ ਵਾਰ ਮੌਕੇ ਦੇ ਉੱਤੇ ਹੀ ਜੇ ਕਿਸੇ ਇੱਕ ਨੇ ਸ਼ੇਅਰ ਕਿਹਾ ਤੇ ਬੇਸ਼ੱਕ ਹੁਣ ਸ਼ਾਇਰ ਤਾਂ ਇਹੀ ਹੁੰਦੇ ਨੇ ਵੀ ਮੌਕੇ ਤੇ ਹੀ ਉਹਨਾਂ ਨੂੰ ਫਿਰ ਉਹ ਉਸੇ ਹੀ ਜਿਹੜਾ ਵੇਨ ਦੇ ਵਿੱਚ ਜਾਂ ਉਹਦੇ 'ਚ ਐਡ ਕਰਦੇ ਆ ਕੋਈ ਗੱਲ ਕਹਿੰਦੇ ਨੇ, ਜਾਂ ਕਈ ਵਾਰ ਉਹਦਾ ਕੋਈ ਭੁਲੇਖਾ ਨਾ ਹੋਏ ਉਹਦੀ ਕਲੈਰੀਫਿਕੇਸ਼ਨ ਵੀ ਜਿਹੜੀ ਹੈ ਉਹ ਸ਼ਾਇਰ ਜਿਹੜਾ ਹੈ ਉਹ ਸ਼ੇਅਰ ਦੇ ਰੂਪ 'ਚ ਹੀ ਕਹਿੰਦਾ ਔਰ ਕਈ ਵਾਰ ਉਹਦੀ ਕੰਪਲੀਸ਼ਨ ਵੀ ਹੁੰਦਾ ਕਿ ਵੀ ਜਿਵੇਂ ਗਾਲਬ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ ਵੀ ਉਹ ਐਂਟਰ ਕਰਦਾ ਹੈ ਆਪਣੇ ਉਹ ਸਾਰੀ ਮਜਲਿਸ ਦੇ ਵਿੱਚ ਤੇ ਇੱਕ ਜਿਹੜਾ ਸ਼ਾਇਰ ਜਿਹਨੂੰ ਪਤਾ ਹੈ ਵੀ ਗਾਲਬ ਨੂੰ ਅੱਜ ਫਸਾਣਾ ਔਰ ਉਹ ਇਹ ਕਹਿੰਦਾ ਹੈ ਕਿ ਚਮਨ ਸੇ ਬਦਬੂ ਆ ਰਹੀ ਹੈ। ਹੁਣ ਜਿਹੜਾ ਚਮਨ ਹੁੰਦਾ ਉਹਦਾ ਖੁਸ਼ਬੂ ਹੁੰਦਾ ਕਿ ਵੀ ਹੁਣ ਇਹ ਗਾਲਬ ਕੀ ਕਹੇਗਾ, ਚਮਨ ਸੇ बदबू आ रही है। तो गालिब बैठते हैं कहता है जरूर किसी बुलबुल का दिल जला होगा कि भी होता है हुण जिहड़ी बुलबुल है वो चमन दे विच चहकदी है उसकी आवाज़ और ये कंपलीशन भी हुंदी है। सो बाबा फरीद जी का श्लोक है, फरीदा पाड़ पटोला तज कर, पाड़ फरीदा पाड़ पटोला तज करी, कंबलड़ी ਪਹਿਰਿਓ ਜਿਨੀ ਵੇਸੀ ਸ਼ੌ ਮਿਲੇ ਸਈ ਵੇਸ ਕਰਿਓ। ਹੁਣ ਇਹ ਕਿਉਂਕਿ ਇੱਕ ਫਕੀਰਾਨਾ ਤਸੱਵੁਰ ਹੈ, ਜਦੋਂ ਅਸੀਂ ਸੂਫੀ ਆਰਡਰ ਦੇ ਵਿੱਚ ਵੀ ਫਕੀਰਾਂ ਦਾ ਦੇਖਦੇ ਹਾਂ ਆਮ, ਜਦੋਂ ਅਸੀਂ ਵੈਸੇ ਫਕੀਰ ਮਤਲਬ ਪਰਸ਼ੀਅਨ ਦਾ ਇਹਦਾ ਮਤਲਬ ਜੁੜਿਆ ਹੋਇਆ ਰੱਬ ਨਾਲ, ਪਹਿਰਾਵੇ ਨਾਲ ਇਹਦਾ ਤਾਲੁਕ ਨਹੀਂ ਹੈ, ਪਰ ਅਸੀਂ ਜਿਹੜੇ ਮੰਗਤੇ ਨੇ ਉਹਨਾਂ ਨੂੰ ਵੀ ਫਕੀਰ ਕਹਿ ਦਿੰਦੇ ਹਾਂ ਕਿਉਂਕਿ ਜਿਹੜੇ ਰੱਬ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ ਹੁੰਦੀ ਵੀ ਉਹਨਾਂ ਨੇ ਕੀ ਪਾਇਆ, ਕਾਲਾ ਪਾਇਆ, ਇੱਕੋ ਹੀ ਕੰਬਲੀ ਲਪੇਟੀ ਹੋਈ ਹੈ, ਕੋਈ ਉਹਨਾਂ ਨੇ ਅੱਡ ਅੱਡ ਮੈਚਿੰਗ ਕੋਈ ਸੂਟ ਟਾਈਆਂ ਤਾਂ ਨਹੀਂ ਸੀ, ਉਹ ਉਸੇ ਹੀ ਫਕੀਰੀ ਦੇ ਵਿੱਚ ਨੇ। ਔਰ ਉਸ ਫਕੀਰੀ 'ਚ ਉਹ ਵੀ ਸਨ ਜਿਹੜੇ ਕੁਛ ਵੀ ਨਹੀਂ ਸੀ ਪਹਿਨਦੇ, ਜਾਂ ਉਹਨਾਂ ਦਾ ਜਿਹਨੂੰ ਗੁਰੂ ਸਾਹਿਬ ਨੇ ਇੱਕ ਤਾਂ ਫਰਮਾਇਆ ਕਿ ਨਗਨ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ, ਪਾਟ ਪਟੰਬਰ ਕੂੜਿਆਰ ਬਿਰਥਾ ਲਪਟਾਏ। ਪਾਟ ਰੇਸ਼ਮ ਨੂੰ ਕਹਿੰਦੇ ਨੇ। ਇੱਕ ਉਹ ਨੇ ਜਿਨ੍ਹਾਂ ਨੂੰ ਦਿਨ 'ਚ ਇਹੀ ਫਿਕਰ ਹੁੰਦਾ ਹੈ ਕਿ ਉਹਨਾਂ ਨੇ ਕਿੰਨੇ ਸੂਟ ਬਦਲਨੇ ਨੇ, ਇਸ ਸਮਾਗਮ 'ਚ ਕੀ ਪਾਇਆ, ਮਹਿੰਦੀ ਵੇਲੇ ਕੀ ਪਾਇਆ, ਸ਼ਾਮ ਨੂੰ ਕੀ ਪਾਣਾ ਹੈ, ਰਾਤ ਨੂੰ ਕੀ ਪਾਣਾ ਹੈ। ਬੀਬੀਆਂ ਦਾ ਤਾਂ ਉਹੀ 5 ਸੂਟਾਂ ਦੀ ਗਿਣਤੀ ਇੱਕ ਦਿਨ 'ਚ ਮੁਕਾਈ ਹੁੰਦੀ ਹੈ। ਇਹ ਵੀ ਦੁਨਿਆਵੀ ਇੱਕ ਦਖ ਦਿਖਾਵਾ ਹੀ ਹੈ। ਹਾਲਾਂਕਿ ਕਿਸੇ ਕੋਲ ਬਹੁਤਾ ਟਾਈਮ ਨਹੀਂ ਹੁੰਦਾ ਕਿਸੇ ਵੱਲ ਦੇਖਣ ਦਾ, ਬਹੁਤ ਵਾਰੀ ਬੰਦਾ ਆਪ ਹੀ ਆਪਣੇ ਵੱਲ ਦੇਖੀ ਜਾਂਦਾ ਸ਼ੀਸ਼ੇ 'ਚ ਮੁੜ ਮੁੜ ਕੇ, ਕਦੇ ਖੱਬੇ ਕਦੇ ਸੱਜੇ। ਲੇਕਿਨ ਜਿਹੜਾ ਫਕੀਰ ਹੈ ਰੱਬ ਨਾਲ ਜੁੜਿਆ ਹੋਇਆ ਹੈ, ਉਹ ਅੰਦਰ ਦੀ ਅੱਖ ਨਾਲ ਦੁਨੀਆ ਨੂੰ ਦੇਖ ਰਿਹਾ ਹੁੰਦਾ, ਉਹ ਉਸ ਬਾਰੂਨੀ ਜਿਹੜੀ ਸੱਜ ਧੱਜ ਹੈ ਉਸ ਤੋਂ ਬਹੁਤ ਦੂਰ ਹੁੰਦਾ ਹੈ। ਬਾਬਾ ਫਰੀਦ ਯਾਦ ਦਹਾਨੀ ਕਰਵਾਉਂਦੇ ਨੇ। ਹੁਣ ਪਟੋਲਾ ਜਿਹੜਾ ਹੈ ਇਹ ਸਿਰ ਦੇ ਉੱਤੇ ਜਿਹਦੇ ਨਾਲ ਸਿਰ ਢੱਕਿਆ ਜਾਏ, ਰੇਸ਼ਮ ਦਾ ਕੱਪੜਾ, ਪਾਟ ਰੇਸ਼ਮ ਨੂੰ ਕਹਿੰਦੇ ਨੇ, ਪੱਟ ਤੋਂ ਬਣਿਆ, ਆਮ ਕੱਪੜੇ ਲਈ ਵੀ ਪਰ ਰੇਸ਼ਮ ਲਈ ਖਾਸ ਤੌਰ ਤੇ। ਫਰੀਦ ਜੀ ਯਾਦ ਕਰਵਾਉਂਦੇ ਨੇ, ਫਰੀਦਾ ਪਾੜ ਪਟੋਲਾ ਤਜ ਕਰੀ, ਕੰਬਲੜੀ ਪਹਿਰਿਓ, ਕਿ ਭਾਈ ਇਹ ਪਾੜ ਕੇ ਇਸ ਸਾਰੇ ਦੇ ਨਾਲ ਉਸ ਸਾਦਾ ਜੀਵਨ ਦੇ ਵਿੱਚ ਆ। ਧੱਜ ਕਰਦਾ ਮਤਲਬ ਲੀਰਾਂ, ਕਿ ਵੀ ਜਿਵੇਂ ਲੀਰਾਂ ਪਾਉਣ ਦੀ ਗੱਲ ਹੁੰਦੀ ਹੈ ਕਿ ਵੀ ਤੂੰ ਉਸ ਕਿਸਮ ਦਾ ਆਪਣੇ ਆਪ ਨੂੰ ਬਣਾ। ਔਰ ਕੰਬਲੜੀ ਆਮ ਕੰਬਲੀ ਸਾਦੀ ਜਿਹੜੀ ਹੈ ਉਸ ਨੂੰ ਇਹ ਛੱਡ, ਪਾਟ ਪਟੰਬਰ ਨੂੰ
ਇਹ ਸਾਰੇ ਦੀ ਦੌੜ ਦੇ ਵਿੱਚ ਕੰਬਲੜੀ ਪਹਿਰਿਓ ਉਸ ਕਿਸਮ ਦਾ ਪਹਿਰਾਵਾ ਜਿਨੀ ਵੇਸੀ ਸ਼ੌ ਮਿਲੇ ਸਹੀ ਵੇਸ ਕਰਿਓ ਕਿ ਵੀ ਉਸ ਪਿਆਰੇ ਨੂੰ ਰਿਝਾਣ ਦੇ ਲਈ ਜਿਸ ਪਹਿਰਾਵੇ ਦੇ ਵਿੱਚ ਵੇਸ ਪਹਿਰਾਵੇ ਨੂੰ ਕਹਿੰਦੇ ਨੇ ਵੇਸ਼ ਭੂਸ਼ਾ ਲਫ਼ਜ਼ ਹੁੰਦਾ ਤੂੰ ਉਹੀ ਪਹਿਰਾਵਾ ਪਹਿਨ ਕਿ ਵੀ ਜੇ ਤੈਨੂੰ ਜਿਹੜਾ ਉਹ ਇੱਕ ਗਰੀਬ ਵਾਂਗ ਕੰਬਲੀ ਪਹਿਨ ਇਹ ਪਿਆਰ ਦੀ ਖੇਡ ਦੀ ਗੱਲ ਹੈ। ਪਰ ਤੀਸਰੇ ਪਾਤਸ਼ਾਹ ਨੇ ਇਸ ਨੂੰ ਕਿ ਕਿਤੇ ਇਹ ਅਰਥ ਨਾ ਲਿਆ ਜਾਏ ਕਿ ਭਾਈ ਦੁਨੀਆਦਾਰੀ 'ਚ ਰਹਿੰਦੇ ਆ ਜਿਹੜੇ ਲੋਕ ਚੰਗਾ ਖਾਂਦੇ ਚੰਗਾ ਪਹਿਨਦੇ ਨੇ ਉਹ ਰੱਬ ਨਾਲ ਨਹੀਂ ਜੁੜ ਸਕਦੇ। ਰੱਬ ਨੂੰ ਜੁੜਨ ਦੇ ਲਈ ਤੁਹਾਨੂੰ ਪਾਟੇ ਕੱਪੜੇ ਪਾਣੇ ਜਾਂ ਇੱਕ ਉਸ ਕਿਸਮ ਦਾ ਹੀ ਪਹਿਰਾਵਾ ਹੈ। ਗੁਰੂ ਸਾਹਿਬ ਨੇ ਇਸ ਦੇ ਉੱਤੇ ਕਿਹਾ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆਂ ਸ਼ੌ ਮਿਲੇ ਜੇ ਨੀਅਤ ਰਾਸ ਕਰੇ। ਹੁਣ ਇਹ ਕੋਈ ਕੰਟਰਡਿਕਸ਼ਨ ਨਹੀਂ ਹੈ। ਉਹਨਾਂ ਨੇ ਤਾਂ ਪਿਆਰ ਦੇ ਵਿੱਚ ਕਿਹਾ ਵੀ ਜੇ ਪਿਆਰੇ ਨੂੰ ਰਿਝਾਣ ਦੇ ਲਈ ਤੈਨੂੰ ਇਹ ਵੀ ਕਰਨਾ ਪੈਂਦਾ। ਜਿਵੇਂ ਬਾਬਾ ਬੁੱਲੇ ਸ਼ਾਹ ਇੱਕ ਥਾਂ ਕਹਿੰਦੇ ਨੇ ਕਿ ਜਦੋਂ ਉਹਨਾਂ ਨੇ ਉਸ ਪਿਆਰ ਦੇ ਵਿੱਚ ਯਾਰ ਰਿਝਾਣ ਦੀ ਗੱਲ ਕੀਤੀ ਤੇਰੇ ਇਸ਼ਕ ਨਚਾਇਆ ਕਰ ਥਈਆਂ ਥਈਆਂ। ਹੁਣ ਇਹ ਜਿਹੜਾ ਹੈ ਉਹ ਸਾਰੇ ਨੂੰ ਘੁੰਗਰੂ ਬੰਨਣਾ ਨਚਾਣਾ ਨੱਚਣਾ ਇੱਕ ਪਿਆਰ ਦੀ ਖੇਡ ਵਾਲੇ ਸਮਝ ਸਕਦੇ ਨੇ ਕਿ ਭਾਈ ਤੇਰੇ ਇਸ਼ਕ ਨਚਾਇਆ ਕਿ ਮੈਨੂੰ ਤੇਰੇ ਅੰਦਰਲਾ ਇਸ਼ਕ ਹੈ ਤੇ ਤੈਨੂੰ ਰਿਝਾਣ ਦੇ ਲਈ ਮੈਂ ਜੇ ਨੱਚਦਾ ਵੀ ਹੈ ਤੇ ਤੈਨੂੰ ਖੁਸ਼ ਕਰਨ। ਸੋ ਬਾਬਾ ਫਰੀਦ ਪਿਆਰ ਦੀ ਉਸ ਕਹਾਣੀ ਨੂੰ ਕਿ ਭਾਈ ਪਿਆਰੇ ਨੂੰ ਰਿਝਾਣ ਦੇ ਲਈ ਕੀ ਤੁਸੀਂ ਪਹਿਨਦੇ ਹੋ ਪਰ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਕਿਤੇ ਇਸ ਕਿਸਮ ਦੇ ਵਿੱਚ ਪਰਿਵਾਰਕ ਡਿਸਪਲਿਨ ਚੋਂ ਸਮਾਜਿਕ ਡਿਸਪਲਿਨ ਚੋਂ ਨਿਕਲ ਕੇ ਉਸ ਕਿਸਮ ਦਾ ਨਾ ਹੋਏ ਕਿ ਇਹ ਲੱਗੇ ਕਿਉਂਕਿ ਸਿੱਖੀ ਦਾ ਜਿਹੜਾ ਇੱਕ ਅਸੂਲ ਹੈ ਆਦਰਸ਼ ਹੈ ਉਹ ਇਹ ਹੈ ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਕਿ ਪਰਿਵਾਰ 'ਚ ਰਹਿੰਦੇ ਆ ਐਜ਼ ਏ ਹਸਬੈਂਡ ਪਤੀ ਪਤਨੀ ਖਾਵੰਦ ਬੀਵੀ ਭੈਣ ਭਰਾ ਇਹ ਸਾਰੇ ਫਰਜ਼ ਵੀ ਪੂਰੇ ਕਰਦੇ ਆ ਅਸੀਂ ਕਰਦੇ ਆ ਫਿਰ ਵੀ ਸਾਡੀ ਰੱਬ ਦੇ ਨਾਲ ਪ੍ਰੀਤ ਰੱਬ ਦੇ ਨਾਲ ਮੁਹੱਬਤ ਰੱਬ ਦੀ ਇਬਾਦਤ 'ਚ ਜੁੜਨਾ ਇਹ ਸੰਭਵ ਹੋ ਸਕਦਾ ਹੈ ਮੁਮਕਿਨ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਸਿੱਧਾਂ ਦੇ ਨਾਲ ਡਿਬੇਟ ਕਰਦੇ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਕਿ ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਹੁੰਦੀ ਹੈ ਪਰ ਪਾਣੀ ਉਹਦੇ ਖੰਭਾਂ ਨੂੰ ਪਹੁੰਚਦਾ ਨਹੀਂ ਹੈ ਔਰ ਇਸੇ ਤਰ੍ਹਾਂ ਕਮਲ ਦਾ ਫੁੱਲ ਜਿਹੜਾ ਜਿਸ ਦੀ ਜੜ ਚਿੱਕੜ ਦੇ ਵਿੱਚ ਹੁੰਦੀ ਹੈ ਬਹੁਤ ਡੂੰਘੀ ਪਰ ਉਹ ਪਾਣੀ ਦੇ ਸਰਫੇਸ ਤੋਂ ਉੱਪਰ ਹੁੰਦਾ ਹੈ। ਉਹ ਜਿਹੜਾ ਚਿੱਕੜ ਹੈ ਉਸ ਫੁੱਲ ਦੀ ਖੂਬਸੂਰਤੀ ਨੂੰ ਨਹੀਂ ਵਿਗਾੜਦਾ ਉਹ ਉਵੇਂ ਹੀ ਰਹਿੰਦਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ। ਇਵੇਂ ਹੀ ਇਹ ਦੁਨੀਆ ਮਾਇਆ ਅੱਗ ਹੈ ਚਾਰ ਚਫੇਰੇ ਵਕਾਰਾਂ ਦੀ ਪਰ ਜੇ ਤੁਹਾਡੀ ਸੁਰਤ ਤੁਹਾਡਾ ਅੰਦਰ ਰੱਬ ਦੀ ਯਾਦ ਰੱਬ ਦੇ ਸ਼ਬਦ ਰੱਬ ਦੀ ਇਬਾਦਤ ਨਾਲ ਜੁੜਿਆ ਹੋਇਆ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਇਹ ਸਿੱਖੀ ਦਾ ਰਸਤਾ ਹੈ। ਔਰ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆਂ ਸ਼ੌ ਮਿਲੇ ਜੇ ਨੀਅਤ ਰਾਸ ਕਰੇ ਕਿ ਜੇ ਤੁਹਾਡੀ ਨੀਅਤ ਸਾਫ਼ ਹੈ ਤੇ ਫਿਰ ਘਰ ਬੈਠਿਆਂ ਹੀ ਆਪਣੇ ਪਿਆਰੇ ਦੇ ਨਾਲ ਆਪਣੇ ਅੱਲਾਹ ਤਾਲਾ ਦੇ ਨਾਲ ਆਪਣੇ ਵਾਹਿਗੁਰੂ ਦੇ ਨਾਲ ਤੁਹਾਡਾ ਮੇਲ ਹੋ ਸਕਦਾ ਹੈ। ਇਹ ਅੱਜ ਦਾ ਵਿਚਾਰ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਆਸ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰੇ। ਸੋ ਇੱਥੇ ਲੈਣੇ ਤੁਹਾਡੇ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਰ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।